ਇਮੀਗ੍ਰੇਸ਼ਨ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਮੇਰੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕਿਆਣਾ ਜੀ। ਅਟਰਨੀ ਟੇਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰਿਨਿਊਅਲਸ ਦਾ ਵਕਤ ਚੱਲ ਰਿਹਾ ਆ। ਇਸ ਦੇ ਬਾਰੇ ਜੇ ਤੁਸੀਂ ਜਾਣਕਾਰੀ ਹਾਸਲ ਕਰਨੀ ਹੈ, ਇੰਸ਼ੋਰੈਂਸ ਕਰਵਾਉਣੀ ਹੈ, ਆਓ ਤੁਸੀਂ ਕਰਵਾ ਸਕਦੇ ਹੋ। 65 ਸਾਲ ਦੇ ਹੋ ਚੁੱਕੇ ਹੋ, ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਉਸ ਦੇ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ ਦੇ ਨਾਲ ਨਾਲ ਲਾਈਫ ਇੰਸ਼ੋਰੈਂਸ ਲਈ ਵੀ ਕੰਟੈਕਟ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕਿਆਣਾ। ਗ੍ਰੀਨ ਕਾਰਡ, ਫੈਮਿਲੀ ਪਟੀਸ਼ਨ, ਅਸਾਈਲਮ ਦੇ ਕੇਸਿਸ ਦੇ ਲਈ, ਹਰ ਇੱਕ ਤਰ੍ਹਾਂ ਦੇ ਕੰਮਾਂ ਦੇ ਲਈ ਯੂਐਸ ਇਮੀਗ੍ਰੇਸ਼ਨ ਦੇ ਲਈ ਕਾਲ ਕਰੋ ਜੇ ਟੇਰਕਿਆਣਾ ਦੇ ਆਫਿਸ ਦੇ ਵਿੱਚ 4159090503 ਤੇ ਜਸਪਾਲ ਸਿੰਘ ਯੂਨੀਵਰਸਿਟੀ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਤੇ ਅਟਰਨੀ ਟੇਰਕਿਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕਸ ਦੇ ਉੱਤੇ ਗੱਲਬਾਤ ਕਰਾਂਗੇ? ਅੱਜ ਜੀ ਆਪਾਂ H1B ਬਾਰੇ ਗੱਲ ਕਰਾਂਗੇ। ਇਹ ਵਰਕ ਵੀਜ਼ਾ ਇੱਕ ਅਮਰੀਕਾ ਦਾ, ਤੇ ਜ਼ਿਆਦਾਤਰ ਉਦੋਂ ਦਾ ਸਾਡੀ ਜਿਹੜੀ ਆਡੀਅנס ਆ ਉਹ ਅਸਾਲਮ ਵਾਲੀ ਆ ਜਾਂ ਫੈਮਿਲੀ ਬੇਸਡ ਇਮੀਗ੍ਰੇਸ਼ਨ ਵਾਲੀ ਆ। ਤੇ ਇਹ ਜਿਹੜਾ ਪ੍ਰੋਗਰਾਮ, ਇਹ ਜਿਹੜਾ H1B ਵੀਜ਼ਾ ਹੈ ਵਰਕ ਵੀਜ਼ੇ ਨਾਲ ਸੰਬੰਧ ਰੱਖਦਾ, ਤੇ ਇਹਨਾਂ ਨਾਲ ਸ਼ਾਇਦ ਡਾਇਰੈਕਟਲੀ ਆਪਣੀ ਜਿਹੜੀ ਜਨਤਾ ਉਹਨੂੰ ਜਾਣਕਾਰੀ ਨਾ ਮਿਲੇ, ਪਰ ਕਈ ਜਿਹੜੇ ਕੈਨੇਡਾ ਤੋਂ ਪੜ੍ਹਨ ਆਏ ਆ ਲੋਕੀ ਤੇ ਡਿਗਰੀਆਂ ਜਿਹਨਾਂ ਨੇ ਕਰ ਲਈਆਂ, ਹੁਣ ਉਹਨਾਂ ਦਾ ਅਮਰੀਕਾ 'ਚ ਆਉਣ ਦਾ ਪ੍ਰੋਗਰਾਮ ਆ, ਜਿਹਨਾਂ ਕੋਲ ਇਨਵੈਸਟਮੈਂਟ ਨਹੀਂ ਹੈਗੀ, ਤੇ ਉਹਨਾਂ ਨੂੰ ਵਰਕ ਵੀਜ਼ੇ ਦੇ ਬਾਰੇ ਕਾਫੀ ਪੁੱਛਦੇ ਰਹਿੰਦੇ ਆ, ਕਿਉਂਕਿ ਮੇਰੇ ਖਿਆਲ ਸ਼ਾਇਦ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਉਹ ਓਪਨ ਜੋ ਵੀ ਪੁਆਇੰਟ ਬੇਸ ਸਿਸਟਮ ਹੈਗਾ, ਤੇ ਵਰਕ ਪਰਮਿਟ ਵਗੈਰਾ ਥੋੜੇ ਸੌਖੇ ਮਿਲ ਜਾਂਦੇ ਆ, ਤੇ ਉਹਨਾਂ ਨੂੰ ਲੱਗਦਾ ਕਿ ਅਮਰੀਕਾ ਵੀ ਇਦਾਂ ਦਾ ਹੀ ਹੋਣਾ। ਤੇ ਕਈ ਲੋਕਾਂ ਨੇ, ਵਕੀਲਾਂ ਨੇ, ਜਿਹੜੇ ਆ ਕੰਸਲਟੈਂਟ ਹੁੰਦੇ ਆ, ਇਹਨਾਂ ਨੇ ਵੀਡੀਓ ਪਾਈਆਂ ਇੱਥੇ ਕਿ B1 B2 ਤੇ ਵੀ ਆ ਕੇ ਕੰਮ ਕਰ ਸਕਦੇ ਆ। ਇਦਾਂ ਦੀ ਗਲਤ ਇਨਫੋਰਮੇਸ਼ਨ ਬੜੀ ਹੈ, ਸਾਨੂੰ ਟੈਗ ਵੀ ਕਈਆਂ ਨੇ ਕੀਤਾ ਉਹਦੇ ਵਿੱਚ ਕਿ ਹੁਣ ਇਹਨਾਂ ਨੇ ਵਰਕ ਪਰਮਿਟ ਦੇ ਦੇਣਾ। ਇਦਾਂ ਦਾ ਕੁਛ ਨਹੀਂ ਹੈ। ਸੋ ਜਿਹੜਾ ਵਰਕ ਪਰਮਿਟ ਦੀ ਆਪਸ਼ਨ ਹੈਗੀ ਆ, ਇਕਲੌਤੇ ਜਿਹੜੇ H1B ਦੀ ਜਿਹੜੇ ਕੰਮ ਦੇ ਨਾਲ ਸੰਬੰਧਿਤ ਡਿਗਰੀ ਦੇ ਬੇਸ ਆ, ਉਹਦੇ ਬਾਰੇ ਆਪਾਂ ਜਿਹੜੀ ਗੱਲ ਕਰਾਂਗੇ। ਤੇ 2-4 ਵਾਰੀ ਮੇਰੇ ਖਿਆਲ ਪਿਛਲੇ ਵੀਕਐਂਡਸ 'ਚ ਆਪਾਂ ਸਵਾਲ ਨਹੀਂ ਲਏ, ਤੇ ਸਵਾਲ ਜਵਾਬ ਅੱਜ ਜਿਹੜੇ ਉਹ ਲਵਾਂਗੇ। ਬਿਲਕੁਲ ਜੀ, ਬਿਲਕੁਲ। ਸੋ ਪ੍ਰੋਗਰਾਮ ਦੇ ਵਿੱਚ ਜਦੋਂ ਇਹ ਗੱਲਬਾਤ ਮੁੱਕ ਜੂਗੀ, ਜਦੋਂ ਆਪਾਂ ਕਾਲਸ ਲਵਾਂਗੇ, ਉਦੋਂ ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200। ਸਟੂਡੀਓ ਦੇ ਵਿੱਚ ਕਾਲ ਕਰ ਲਿਓ। ਬਹੁਤ ਵਾਰੀ ਜਿਹੜੇ ਸਾਨੂੰ ਰੀਸੈਂਟਲੀ ਜਦੋਂ ਆਪਾਂ ਨਗਰ ਕੀਰਤਨ ਜਾਂਦੇ ਹਾਂ, ਜਿੱਥੇ ਮਿਲਦੇ ਹਾਂ, ਕਹਿੰਦੇ ਕਾਲ ਨਹੀਂ ਮਿਲਦੀ। ਸੋ ਥੋੜ੍ਹਾ ਜਿਹਾ ਪਹਿਲੋਂ ਕਾਲ ਮਿਲਾ ਲਿਆ ਕਰੋ, ਜਾਂ ਤੇ ਫਿਰ ਵੇਟ ਕਰਨੀ ਹੁੰਦੀ, ਕਿਉਂਕਿ ਸਾਰੇ ਜਾਣੇ ਸਵਾਲ ਜਿਹੜਾ ਆ ਉਹ ਪੁੱਛਣਾ ਚਾਹੁੰਦੇ ਹੁੰਦੇ ਆ। ਸੋ ਇੱਕ ਚੀਜ਼ ਮੈਂ ਕਹੂੰਗਾ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ, ਆਪਣਾ ਨਾਲ ਸੋਸ਼ਲ ਮੀਡੀਆ ਦੀ ਵੀ ਫੀਡ ਕਈ ਵਾਰੀ ਚੱਲਦੀ ਆ, ਤੇ ਕਿਸੇ ਬਾਈ ਨੇ ਕਮੈਂਟ ਪਾਇਆ ਸੀਗਾ ਕਿ ਕਹਿੰਦਾ ਯਾਰ ਮਸ਼ਹੂਰੀਆਂ ਦਿੰਦੇ ਰਹਿੰਦੇ, ਪਹਿਲਾਂ ਤੁਸੀਂ ਬੋਲੋ, ਕਹਿੰਦਾ ਲਓ ਦੀ ਗੱਲ। ਤੇ ਇਹ ਜਿਹੜਾ ਪ੍ਰੋਗਰਾਮ ਆ ਪੰਜਾਬੀ ਰੇਡੀਓ ਹੋਸਟ ਕਰਦਾ ਵਾ, ਤੇ ਜਿਹੜਾ ਰੇਡੀਓ ਨੂੰ ਜਿਹੜੇ ਸਪਾਂਸਰ ਕਰਦੇ, ਉਹਨਾਂ ਦੀ ਐਡ ਜਿਹੜੀ ਪੜ੍ਹੀ ਜਾਂਦੀ ਹੈ, ਜਿਹਨਾਂ ਦੇ ਕਰਕੇ ਤੁਸੀਂ ਸੇਮ ਜਿਹੜੇ ਨਾਮ ਪਿਛਲੇ 3 ਸਾਲਾਂ ਤੋਂ ਇਮੀਗ੍ਰੇਸ਼ਨ ਦੇ ਸ਼ੋਅ 'ਚ ਸੁਣਦੇ ਆ, ਉਹ ਲੋਕ ਇਹਨੂੰ ਸਪਾਂਸਰ ਕਰਦੇ ਆ। ਉਹਨਾਂ ਰੇਡੀਓ ਚੱਲਦੇ, ਉਹਨਾਂ EMPLOYEE ਚੱਲਦੇ ਆ, ਤੇ ਬੈਠੇ ਬੈਠੇ ਕਮੈਂਟ ਬੜਾ ਜਿਹੜਾ ਦੇਣਾ ਸੌਖਾ ਹੁੰਦਾ, ਤੇ ਜਿਹੜੇ ਹਰੇਕ ਚੀਜ਼ ਆ ਉਹਨੂੰ ਕਰਨ ਲਈ ਤੁਹਾਨੂੰ ਟਾਈਮ ਚਾਹੀਦਾ, ਬੰਦੇ ਚਾਹੀਦੇ ਆ, ਇਨਫਰਾਸਟਰਕਚਰ ਚਾਹੀਦਾ, ਇਕਵਿਪਮੈਂਟ ਚਾਹੀਦਾ ਹੈਗਾ। ਸੋ ਏਦਾਂ ਇੱਥੇ ਕਮੈਂਟ ਨਾ ਦਿਓ, ਜਾ ਕੇ ਰੇਡੀਓ ਨੂੰ ਸਪਾਂਸਰ ਕਰੋ ਜੇ ਸ਼ੋਅ ਦੀ ਉਹ ਹੈਗੀ ਹੈ, ਜੇ ਕੁਛ ਕਰਨਾ ਸਪਾਂਸਰ। ਥੈਂਕ ਯੂ ਭਾਜੀ, ਬੜੀ ਮਿਹਰਬਾਨੀ। ਉਹ ਕਮੈਂਟ ਸੀਗਾ, ਤੇ ਲੋਕੀ ਕਈ ਵਾਰੀ ਨਹੀਂ ਸਮਝਦੇ ਅਜੇ ਵੀ ਕਿ ਇਹ ਤਾਂ ਯਾਰ ਬੜਾ ਬੋਲੀ ਜਾਂਦੇ ਆ। ਪਹਿਲਾਂ ਰੇਡੀਓ ਸ਼ੁਰੂ ਕਰਨ ਤੋਂ ਸ਼ੋਅ ਸ਼ੁਰੂ ਕਰੋ, ਪਹਿਲਾਂ ਇੰਨੇ ਕੁ ਕਾਲੇ ਆ ਕਿ ਕਿੱਦਾਂ ਨਹੀਂ, ਇਦਾਂ ਹੀ ਹੁੰਦਾ ਆ ਅਟਰਨੀ ਟੇਰਕਿਆਣਾ ਜੀ। ਜਦੋਂ ਬੰਦਾ ਆਪ ਕਿਸੇ ਕੰਮ ਦੇ ਵਿੱਚ ਲੱਗਦਾ ਆ, ਜਦੋਂ ਉਹਨੂੰ ਚਲਾਉਣਾ, ਉਦੋਂ ਉਹਨੂੰ ਪਤਾ ਲੱਗਦਾ ਵੀ ਉਹਦੇ ਤੇ ਕਿੰਨੇ ਹੋਰ ਤਰੀਕੇ ਦੇ ਜਿਹੜੇ ਭਾਰ ਹੁੰਦੇ ਆ, ਜਿਹੜਾ ਸਾਰਿਆਂ ਨੂੰ ਹੀ ਜਿਹੜਾ ਉਹ ਮੈਨੇਜ ਕਰਨਾ ਪੈਂਦਾ ਆ। ਤੇ ਬਾਕੀ ਜਿਹੜੇ ਤੁਸੀਂ ਸਬਰ ਦੇ ਨਾਲ ਸੁਣਦੇ ਆ, ਕਰਦੇ ਆ, ਉਸ ਦੇ ਲਈ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ। ਜਿਹੜੇ ਨਹੀਂ ਸਮਝ ਰਹੇ, ਇਵੈਂਚੁਅਲੀ ਹੌਲੀ ਹੌਲੀ ਜਿਹੜੇ ਉਹ ਹੋਪਫੁਲੀ ਜਿਹੜੇ ਉਹ ਵੀ ਸਮਝ ਜਾਣਗੇ। ਸੋ ਵਰਕ ਵੀਜ਼ੇ ਦੀ ਆਪਾਂ ਗੱਲ ਕਰਦੇ ਹਾਂ। ਲਾਸਟ ਟਾਈਮ ਆਪਾਂ ਜਿੱਦਾਂ E2 ਵਾਲੀ ਦੀ ਗੱਲ ਕੀਤੀ ਸੀਗੀ। ਸੋ ਇਹ ਜਿਹੜਾ ਵਰਕ ਵੀਜ਼ਾ ਆ, ਅਮਰੀਕਾ 'ਚ ਕਿੰਨੇ ਤਰ੍ਹਾਂ ਦਾ ਜਿਹੜਾ ਵਰਕ ਵੀਜ਼ਾ ਹੁੰਦਾ? ਜੇ ਆਪਾਂ ਇਸੇ ਤੋਂ ਹੀ ਸ਼ੁਰੂ ਕਰੀਏ, ਫਿਰ ਆਪਾਂ H1 ਵੱਲ ਨੂੰ ਵੱਧਦੇ ਹਾਂ। ਵਰਕ ਵੀਜ਼ੇ ਤਾਂ ਕਾਫੀ ਸਾਰੇ ਹੈਗੇ ਆ, ਪਰ ਵਰਕ ਵੀਜ਼ਾ ਬਹੁਤ ਜ਼ਿਆਦਾ ਲਿਮਿਟਿਡ ਆ।
ਠੀਕ ਹੈ। ਤੇ ਛੋਟੇ ਸ਼ਬਦਾਂ 'ਚ ਜੇ ਦੱਸਣਾ ਹੋਵੇ, ਇਹ ਤਾਂ ਏਦਾਂ ਦਾ ਇੱਕ ਟੌਪਿਕ ਆ, ਮੈਂ ਸਾਰਾ ਦਿਨ ਬੋਲ ਸਕਦਾ ਇਹਦੇ ਉੱਤੇ, ਕਿਉਂਕਿ ਇਹਨਾਂ ਦੇ ਨਾਲ ਹੀ ਜ਼ਿਆਦਾ ਵਾਹ ਜਿਹੜਾ ਆਪਣਾ ਪਿਆ। ਇਹਨਾਂ ਦੇ ਕਰਕੇ ਆਪਾਂ ਸੈਨੋਜ਼ੇ ਆਪਣਾ ਆਫਿਸ ਬਣਾਇਆ ਸੀਗਾ ਉਦੋਂ। ਹੁਣ ਤਾਂ ਚਲੋ ਜਿਹੜਾ ਜ਼ਿਆਦਾ ਕੰਮ ਸਾਲਮ ਵਾਲਾ, ਲੋਕੀ ਸੈਕਰਾਮੈਂਟੋ, ਯੂਬਾ ਸਿਟੀ ਉਧਰੋਂ ਆਉਂਦੇ ਆ, ਕਈ ਕਹਿੰਦੇ ਵੀ ਆ ਕਿ ਯਾਰ ਤੁਸੀਂ ਸੈਨੋਜ਼ੇ ਕੱਲ ਹੀ ਬੈਠੇ ਆ। ਜੀ। ਤੇ ਸੈਨੋਜ਼ੇ ਸਿਲੀਕਨ ਵੈਲੀ ਸੀਗਾ ਇਹਨਾਂ ਦੇ ਜ਼ਿਆਦਾਤਰ, ਜਿਹੜਾ ਪਹਿਲਾਂ 10 ਕੁ ਸਾਲ ਜਿਹੜਾ ਕੰਮ ਰਿਹਾ, ਉਹ ਫੋਕਸ ਸੀਗਾ ਵਰਕ ਵੀਜ਼ੇ ਦੇ ਉੱਤੇ, ਕੰਪਨੀਆਂ ਦੇ ਉੱਤੇ। ਤੇ ਛੋਟੇ ਸ਼ਬਦਾਂ ਦੇ ਵਿੱਚ ਇਹ ਹੈ ਕਿ ਸਭ ਤੋਂ ਜਿਹੜਾ ਮੇਨ ਵਰਕ ਵੀਜ਼ਾ ਡਿਗਰੀ ਦੇ ਬੇਸ ਤੇ ਜਿਹੜਾ ਮਿਲਦਾ, ਉਹਨੂੰ ਕਹਿੰਦੇ ਆ H1B। ਠੀਕ ਹੈ। ਉਹ ਸਭ ਤੋਂ ਜਿਹੜਾ ਕਾਮਨਲੀ ਯੂਜ਼ਡ ਹੁੰਦਾ। ਤੇ ਇਵਨ ਜਿਹੜਾ ਇੰਜੀਨੀਅਰ ਹੁੰਦਾ, ਉਹਨੂੰ ਕਈ ਵਾਰੀ ਪੰਜਾਬੀ ਬੰਦਾ ਜਦੋਂ ਮਜ਼ਾਕ ਕਰਦਾ ਤੇ ਉਹਨੂੰ ਕਹਿ ਦਿੰਦਾ ਇਹ H1B ਹੈ, ਇਹ H1B ਵਾਲੇ ਆ। ਹਾਂਜੀ ਜਿੱਦਾਂ ਸਾਇਲਮ ਵਾਲੇ ਆ, ਉਹ ਕਹਿੰਦੇ ਇਹ H1B ਵਾਲੇ ਆ। ਹੂੰ। ਤੇ ਉਹ ਹੈਗਾ ਵਰਕ ਵੀਜ਼ਾ H1B। ਠੀਕ ਹੈ। ਤੇ ਜਿਹੜੇ H ਵੀਜ਼ਾ ਹੈਗਾ, ਹੁਣ ਇਹਨਾਂ ਵੀਜ਼ੇ ਦੀਆਂ ਕੈਟੇਗਰੀਆਂ ਹੁੰਦੀਆਂ, ਜਿੱਦਾਂ H ਵੀਜ਼ਾ ਕਲਾਸੀਫਿਕੇਸ਼ਨ। H ਵੀਜ਼ੇ ਦੇ ਥੱਲੇ ਜਿਹੜਾ ਮੇਨ ਬੰਦਾ ਹੋ ਗਿਆ ਉਹ H1B, ਜਿਹੜਾ ਉਹਦਾ ਸਪਾਊਸ ਆ, ਬੱਚੇ ਆ, ਉਹ H4। ਤੇ ਇਹਦੇ ਨਾਲ H1B ਦਾ ਮੇਨ ਇਹ ਰੌਲਾ ਰਹਿੰਦਾ ਕਿ ਇਹਦੇ ਲਈ ਤੁਹਾਨੂੰ ਮਿਨੀਮਮ ਇੱਕ ਬੈਚਲਰ ਡਿਗਰੀ ਚਾਹੀਦੀ ਆ, 4 ਸਾਲ ਦੇ ਇਕੁਇਵਲੈਂਟ। ਜੇ ਤੁਹਾਡੇ ਕੋਲ 4 ਸਾਲ ਦੀ ਬੈਚਲਰ ਡਿਗਰੀ ਨਹੀਂ ਹੈਗੀ, ਤੁਹਾਨੂੰ ਐਕਸਪੀਰੀਅੰਸ ਨਾ ਆਪਣਾ ਜਿਹੜਾ ਡਿਗਰੀ ਦੇ 4 ਸਾਲ ਪੂਰੇ ਕਰਨੇ ਪੈਂਦੇ ਆ। 3 ਸਾਲਾਂ ਦਾ ਐਕਸਪੀਰੀਅੰਸ ਨੂੰ ਇਹ 1 ਸਾਲ ਦਾ ਕਹਿੰਦੇ ਆ। ਤੇ ਸਾਰਾ ਤੁਹਾਡੀ ਫੀਲਡ ਦੇ ਵਿੱਚ ਹੋਣਾ ਚਾਹੀਦਾ। ਤੇ ਸਿਰਫ ਇਹਨੂੰ ਇੱਕ US ਇੰਪਲੋਇਰ ਸਪਾਂਸਰ ਕਰ ਸਕਦਾ, ਇਹ ਖੁੱਲਾ ਵਰਕ ਪਰਮਿਟ ਨਹੀਂ ਹੈਗਾ। ਸੋ ਫਾਈਟ ਇੱਥੇ ਡਿਗਰੀਆਂ ਦੀ ਨਹੀਂ ਹੈਗੀ ਅਮਰੀਕਾ ਦੇ ਵਿੱਚ। ਡਿਗਰੀ ਇੱਥੇ ਮਾਸਟਰਸ ਡਿਗਰੀ ਵਾਲੇ, PhD ਵਾਲੇ, ਕਈ ਲੋਕੀ ਜਿਹੜੇ ਹਜ਼ਾਰਾਂ ਦੀ ਤਾਦਾਦ ਚ ਆਉਂਦੇ ਆ। ਇੱਥੇ ਫਾਈਟ ਇਹ ਹੈਗੀ ਕਿ ਜੌਬ ਕੌਣ ਦਊਗਾ। ਸੋ ਉਹਦੀ ਜਿਹੜੀ ਮੇਨ ਫਾਈਟ ਅਮਰੀਕਾ ਦੇ ਵਿੱਚ H1B ਵੀਜ਼ੇ ਦੀ ਹੈਗੀ ਆ। H1B ਵੀਜ਼ੇ ਤੋਂ ਇਲਾਵਾ ਤੁਹਾਡੇ ਕੋਲ ਆਪਸ਼ਨ ਆ ਜਾਂਦੀ ਹੈ J ਵੀਜ਼ਾ ਹੁੰਦਾ ਇੱਕ, ਜਿਹੜਾ ਕਲਚਰਲ ਐਕਸਚੇਂਜ ਜਿਹਨੂੰ ਕਹਿ ਦਿੰਦੇ ਆ। ਠੀਕ ਹੈ। ਜਿਹੜੇ ਤਾਂ ਯੂਰਪ ਵਗੈਰਾ ਵਾਲੇ ਹੈਗੇ ਆ, ਉਹ ਤਾਂ ਕਲਚਰਲ ਐਕਸਚੇਂਜ ਚ ਪੜ੍ਹਨ ਆ ਜਾਂਦੇ, ਕੰਮ ਕਰਨ ਆ ਜਾਂਦੇ ਇੱਥੇ ਵਾਈਨਯਾਰਡ ਦੇ ਵਿੱਚ, ਆਰਟ ਗੈਲਰੀਆਂ ਦੇ ਵਿੱਚ। ਈਵਨ ਘਰਾਂ ਦੇ ਵਿੱਚ ਵੀ ਜਿਹੜਾ ਔਪੇਅਰ ਵਗੈਰਾ ਹੁੰਦੇ ਆ, ਜਿਹਨਾਂ ਦੇ ਵੱਡੇ ਘਰ ਘੁਰ ਮੈਂਸ਼ਨ ਆ, ਜਵਾਕਾਂ ਦੀ ਟੇਕ ਕੇਅਰ ਕਰਨ ਲਈ ਵੀ ਔਪੇਅਰ ਵਗੈਰਾ ਆ ਜਾਂਦੇ ਆ। ਡਾਕਟਰ ਵਗੈਰਾ ਇਹ ਵੀਜ਼ੇ ਨੂੰ ਵਰਤਦੇ ਆ, J1 ਵੀਜ਼ੇ ਨੂੰ। ਤੇ ਸੇਮ ਜਿੱਦਾਂ H1 ਦਾ H4, ਏਦਾਂ ਹੀ ਜਿਹੜਾ J ਵੀਜ਼ਾ ਉਹਦਾ ਵੀ J1 ਮੇਨ ਬੰਦੇ ਦਾ, J2 ਜਿਹੜਾ ਹੈਗਾ ਸਪਾਊਸ ਦਾ। ਹੋਰ ਜੇ ਵੀਜ਼ਿਆਂ ਦੀ ਗੱਲ ਕਰੀਏ, P ਵੀਜ਼ਾ ਮਤਲਬ ਕਿ ਪਰਫਾਰਮਰ ਵੀਜ਼ਾ। ਉਹਦੇ ਵਿੱਚ ਜਿਹੜੇ ਆਪਣੇ ਸਿੰਗਰ ਹੋ ਗਏ, ਐਥਲੈਟਿਕਸ ਵਾਲੇ ਹੋ ਗਏ, ਜਿਹਨਾਂ ਨੇ ਕੋਈ ਪੇਸ਼ਕਸ਼ ਕਰਨੀ ਹੈ ਇੱਥੇ ਅਮਰੀਕਾ ਦੇ ਵਿੱਚ, ਕੋਈ ਸ਼ਾਰਟ ਟਰਮ ਆਰਟ ਗੈਲਰੀਆਂ ਦੇ ਵਿੱਚ, ਜਾਂ ਕੋਈ ਹੋਰ ਪ੍ਰੋਜੈਕਟ ਕਰਨੇ ਆ। ਈਵਨ ਇਹਦੇ ਉੱਤੇ ਆਪਾਂ ਯੋਗਾ ਵਾਲੇ ਸੱਦੇ ਹੋਏ ਆ, ਪਰਫਾਰਮਰ ਜਿਹੜੇ ਕਈ ਤਰ੍ਹਾਂ ਦੇ ਉਹ ਸੱਦੇ ਹੋਏ ਆ, ਡਾਂਸਰਸ ਵਗੈਰਾ ਜਿਹੜੇ ਸੱਦੇ ਹੋਏ ਆ। ਫਿਰ ਆ ਜਾਂਦਾ ਜੀ ਆਪਣਾ O ਵੀਜ਼ਾ। O ਵੀਜ਼ਾ ਹੁੰਦਾ ਜਿਹੜਾ ਬੰਦਾ ਹੋਵੇ ਐਕਸਟਰਾਆਰਡੀਨਰੀ ਅਬਿਲਿਟੀ। ਹੁਣ ਇਹਨਾਂ ਦੇ ਵਿੱਚ ਫਰਕ ਕੀ ਹੈ? ਜਿਹੜਾ H1B ਵੀਜ਼ਾ ਉਹ ਡਿਗਰੀ ਦੇ ਬੇਸ ਤੇ, ਉਹਦੀ ਇੱਕ ਲੋਟਰੀ ਹੈ, ਤਾਂ ਕਰਕੇ ਉਹਦੀ ਜਿਹੜੀ ਫਾਈਟ ਜ਼ਿਆਦਾ, ਰਿਕੁਆਇਰਮੈਂਟ ਉਹਦੀ ਸੌਖੀ ਜੀ ਹੈ, ਪਰ ਉਹਦੀ ਲੋਟਰੀ ਹੁੰਦੀ ਹੈ। ਉਹਦੇ ਬਾਰੇ ਆਪਾਂ ਕਾਫੀ ਡਿਟੇਲ ਚ ਗੱਲ ਕਰਾਂਗੇ। ਪਰ ਜਿਹੜੇ ਬਾਕੀ ਵੀਜ਼ੇ ਆ, ਥੋੜੇ ਖੁੱਲੇ ਵੀਜ਼ੇ ਆ ਜਾਂਦੇ ਆ, ਇਹਦੀ ਲੋਟਰੀ ਨਹੀਂ ਹੁੰਦੀ, ਤਾਂ ਕਰਕੇ ਇਹ ਜਿਹੜੇ ਔਖੇ ਆ। O1 ਵੀਜ਼ਾ ਹੋ ਗਿਆ ਐਕਸਟਰਾਆਰਡੀਨਰੀ ਅਬਿਲਿਟੀ। ਜੇ ਮੰਨ ਲਓ ਕੋਈ ਫਿਲਮ ਸਟਾਰ ਆ ਜਾਂ ਕੋਈ ਹੋਰ ਸਟੈਂਡ ਅਪ ਕਮੇਡੀਅਨ ਆ, ਜਿਹਨੇ ਵੀ ਆਪਣੇ ਸ਼ੋਅ ਲਾਣੇ ਆ ਇੱਥੇ, ਜਿਹਨੂੰ ਇੱਕ ਏਜੰਟ ਚਾਹੀਦਾ ਵਿੱਚ, ਉਹ ਆਪਣੇ ਜਿਹੜੀ ਪਰਫਾਰਮਰ ਦੇ ਬੇਸ ਤੇ ਆਪਣਾ O1 ਵੀਜ਼ਾ ਕਰ ਸਕਦਾ। ਇਹਦੇ ਬੇਸ ਤੇ ਤੁਸੀਂ ਕੰਮ ਵੀ ਕਰ ਸਕਦੇ ਆ। ਜੇ ਤੁਸੀਂ ਗ੍ਰਾਫਿਕ ਡਿਜ਼ਾਈਨਰ, ਏਦਾਂ ਦੇ ਤੁਹਾਡੇ ਕੋਈ ਆਰਟਿਸਟਿਕ ਤੁਹਾਡੇ ਚ ਅਬਿਲਿਟੀ ਆ, ਤੁਸੀਂ ਐਕਸਟਰਾਆਰਡੀਨਰੀ ਬੰਦੇ ਆ, ਤਾਂ ਤੁਸੀਂ O ਵੀਜ਼ੇ ਦੇ ਰਾਹੀਂ ਆ ਸਕਦੇ ਆ। ਤੇ ਕੰਪਨੀਆਂ ਦੇ ਲਈ, ਜੇ ਤੁਸੀਂ ਇੱਕ ਕੰਪਨੀ ਦੇ ਵਿੱਚ ਆਪਣੇ ਦੇਸ਼ ਚ ਕੰਮ ਕਰਦੇ ਆ, ਇੱਥੇ ਉਹਨਾਂ ਦੀ ਬ੍ਰਾਂਚ ਆ, ਉਹਦੇ ਵਿੱਚ ਜਿਹੜਾ ਵੀਜ਼ੇ ਟ੍ਰਾਂਸਫਰ ਕਰਨ ਦੀ ਆਪਸ਼ਨ ਹੁੰਦੀ ਹੈ, L1 ਵੀਜ਼ਾ ਕਹਿੰਦੇ ਉਹਨੂੰ। ਤੇ L1 ਵੀਜ਼ੇ ਦੀ ਅੱਗੇ ਕਈ ਸਾਰੀਆਂ ਕੈਟੇਗਰੀ ਆ ਜਾਂਦੀਆਂ। ਸੋ ਇਹਨੂੰ ਹੁਣ ਜੇ ਆਪਾਂ ਗੱਲ ਕਰੀ ਜਾਈਏ ਤਾਂ ਇਹਦਾ ਕੋਈ ਅੰਤ ਨਹੀਂ ਹੈਗਾ। ਮਤਲਬ ਕਹਿਣ ਦਾ ਏਦਾਂ ਕਿ ਇੰਜੀਨੀਅਰ ਸਾਹਿਬ ਲਈ ਅਲੱਗ ਵੀਜ਼ਾ, ਆਰਟਿਸਟ ਸਾਹਿਬ ਲਈ ਅਲੱਗ ਵੀਜ਼ਾ ਹੈਗਾ, ਹਨਾ, ਤੇ ਪਰਫਾਰਮਰਾਂ ਲਈ ਅਲੱਗ ਵੀਜ਼ਾ, ਐਥਲੀਟਸ ਲਈ ਅਲੱਗ ਵੀਜ਼ਾ, ਏਦਾਂ ਇਹਨਾਂ ਨੇ ਕੈਟੇਗਰੀਆਂ ਬਣਾਈਆਂ ਹੋਈਆਂ। ਤੇ ਉਹ ਜਿਹੜੇ ਵੀਜ਼ੇ ਟੈਂਪਰੇਰੀ ਹੁੰਦੇ ਆ, ਤੇ ਕਈ ਵੀਜ਼ਿਆਂ ਚੋਂ ਅੱਗੇ ਗ੍ਰੀਨ ਕਾਰਡ ਦਾ ਰਾਹ ਜਿਹੜਾ ਨਿਕਲ ਜਾਂਦਾ, ਤੇ ਕਈ ਵੀਜ਼ਿਆਂ ਚੋਂ ਗ੍ਰੀਨ ਕਾਰਡ ਦਾ ਜਿਹੜਾ ਰਾਹ ਨਹੀਂ ਨਿਕਲਦਾ। ਇਹਦੇ ਵਿੱਚ ਇੱਕ ਕੰਮ ਕਰਨਾ, ਇੱਕ ਜਿਹੜੀ ਤੁਹਾਨੂੰ ਸਿੱਧੀ ਜਿਹੜੀ ਗੱਲ, ਜੇ ਲੌਂਗ ਸਟੋਰੀ ਸ਼ਾਰਟ ਕਰਨੀ ਆ, ਇਹਦੇ ਵਿੱਚ ਤੁਹਾਨੂੰ ਕੋਈ ਵੀ ਜਿਹੜਾ ਬੰਦਾ ਨਾ ਇੰਡੀਆ ਬੈਠਾ, ਜਾਂ ਉਹ ਜਿਹੜੇ ਏਜੰਟ ਹੁੰਦੇ ਆ, ਕੋਈ ਹੱਥ ਪੱਲਾ ਨਹੀਂ ਫੜਾ ਸਕਦਾ। ਬੜਾ ਕਲੀਨ ਤੇ ਸਟ੍ਰੀਮਲਾਈਨਡ ਕੰਮ ਆ। ਤੇ ਬਹੁਤ ਜ਼ਿਆਦਾ ਲੈਵਲ ਤੇ ਇਹਦੀ ਇਨਵੈਸਟੀਗੇਸ਼ਨ ਪੈਰਵੀ ਇਹਦੀ ਹੁੰਦੀ ਆ, ਪੇ ਸਟਬਸ ਵਗੈਰਾ ਚਾਹੀਦੀਆਂ, ਇੰਪਲੋਇਮੈਂਟ ਚੱਲਣੀ ਚਾਹੀਦੀ ਹੈ। ਉਹ ਜਿਹੜਾ ਜਾਲੀ ਕੰਮ ਨਹੀਂ, ਇਹਦੇ ਵਿੱਚ ਸਕੀਮ ਨਹੀਂ ਕੋਈ ਲੱਗ ਸਕਦੀ। ਜਿਹੜੇ ਵਰਕ ਵੀਜ਼ੇ, ਇਹਨੂੰ ਆਲਰੇਡੀ ਇਮੀਗ੍ਰੇਸ਼ਨ ਨੇ ਜਿਹੜਾ ਵੈਟ ਕਰਤਾ। ਸੋ ਆਪਣਾ ਕੀ ਆ ਕਿ ਪ੍ਰੋਗਰਾਮ ਸੁਣ ਕੇ ਨਾ, ਵਿੱਚੋਂ ਦੀ ਕਈ ਲੋਕੀ ਜਿਹੜੇ ਹੈਗੇ, ਉਹਨਾਂ ਨੇ ਆਪਣੇ ਚੈਨਲ ਬਣਾਏ ਹੋਏ ਆ YouTube ਵਗੈਰਾ ਤੇ। ਕਈ ਵਾਰੀ ਹਾਸਾ ਵੀ ਆਉਂਦਾ ਸੁਣ ਕੇ ਕਿ ਮਾੜੀ ਜੀ ਖਬਰ ਸੁਣ ਲਈ, ਉਹਦਾ ਕੁਝ ਹੋਰ ਹੀ ਬਣਾ ਦਿੰਦੇ ਅੱਗੋਂ ਦੀ ਨਾ, ਥੋੜਾ ਮਸਾਲਾ ਲਾ ਕੇ। ਤੇ ਇਹ ਕੋਈ ਨਵੇਂ ਵੀਜ਼ੇ ਨਹੀਂ ਆ। ਸੋ ਜਦੋਂ ਵੀਡੀਓ ਬਣਦੀ, ਨਾਲ ਹੀ ਅਗਲੇ ਦਿਨ ਕੀ ਜੀ ਨਵੇਂ ਵੀਜ਼ੇ ਆ ਗਏ ਅਮਰੀਕਾ ਚ, ਏਦਾਂ ਹੋ ਗਿਆ, ਓਦਾਂ ਹੋ ਗਿਆ।
ਤੇ ਨਵੇਂ ਵੀਜ਼ੇ ਕੋਈ ਨਹੀਂ ਆਏ, ਕਈ ਸਾਲਾਂ ਤੋਂ ਜਿਹੜੇ ਚੱਲ ਕਈ ਰਹੇ ਆ। ਦਹਾਕਿਆਂ ਤੋਂ ਚੱਲ ਰਿਹਾ ਜੀਨੀਅਸ ਵੀਜ਼ਾ ਵੀ ਇਸ ਨੂੰ ਆਖ ਦਿੱਤਾ ਜਾਂਦਾ ਹੈ। ਬੜੇ ਜਿਹੜੇ ਇਸ ਦੇ ਉੱਤੇ ਜਿਹੜੀਆਂ ਛੇੜਾਂ ਵੀ ਜਿਹੜੀਆਂ ਚੱਲਦੀਆਂ ਨੇ, ਬਹੁਤ ਕੁਝ ਜਿਹੜਾ ਚੱਲ ਰਿਹਾ। ਸੋ ਆਈ ਥਿੰਕ ਜੇ ਗੱਲ ਆਪਾਂ ਕਰੀਏ ਹੁਣ ਇਸ ਦੀ H1B ਵੀਜ਼ਾ ਫਾਈਲ ਕਦੋਂ ਹੁੰਦਾ ਆ? ਪਹਿਲੀ ਤਾਂ ਗੱਲ ਜਿਹੜੀ ਤੁਸੀਂ ਦੱਸੀ ਸੀ ਵੀ ਇੱਕ US ਇੰਪਲੋਇਰ ਹੀ ਇਹ ਸਿਰਫ H1B ਵੀਜ਼ਾ ਜਿਹੜਾ ਉਹ ਕਿਸੇ ਨੂੰ H1B ਦੇ ਉੱਤੇ ਸਕਦਾ। ਕੀ ਕੋਈ ਮਿਨੀਮਮ ਰਿਕੁਆਇਰਮੈਂਟ ਉਸ ਬਿਜ਼ਨਸ ਦੀ ਵੀ ਹੁੰਦੀ ਆ ਵੀ ਇਦਾਂ ਦਾ ਹੀ ਕੋਈ ਜਿਹੜਾ ਖਾਸ ਬਿਜ਼ਨਸ ਆ ਉਹ H1B ਦੇ ਉੱਤੇ ਸੱਦ ਸਕਦਾ ਆ, ਜਾਂ ਕੋਈ ਵੀ ਬਿਜ਼ਨਸ ਜੇ ਉਹਨੂੰ ਲੱਗਦਾ ਹੈ ਤੇ ਉਹ H1B ਦੇ ਉੱਤੇ ਕਿਸੇ ਨੂੰ ਇਦਾਂ ਅਪਲਾਈ ਕਿਸੇ ਦੇ ਲਈ ਕਰ ਸਕਦਾ ਆ? ਹਾਂਜੀ ਬਿਲਕੁਲ। ਸੋ ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਕਿ ਕਿੱਦਾਂ ਕੌਣ ਐਲੀਜੀਬਲ ਹੋ ਸਕਦਾ। ਸੋ 3 ਵੀਜ਼ਿਆਂ ਦੀ ਜਿਹੜੀ ਗੱਲ ਆਪਾਂ ਕਰਨੀ ਆ ਪੈਰਲਲ, ਕਿਉਂਕਿ ਇਹ ਤਿੰਨੋਂ ਜਿਹੜੇ ਸੇਮ ਹੀ ਆਉਂਦੇ ਆ। ਇੱਕ ਹੋ ਗਿਆ H1B ਵੀਜ਼ਾ, ਇੱਕ ਹੋ ਗਿਆ TN ਵੀਜ਼ਾ, ਇੱਕ ਹੋ ਗਿਆ E3 ਵੀਜ਼ਾ। ਠੀਕ ਹੈ। E3 ਵੀਜ਼ਾ ਹੈਗਾ ਆਸਟ੍ਰੇਲੀਅਨ ਲਈ, ਜਿਹੜਾ ਬੰਦਾ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈਗਾ। ਇਹ ਆਪਣੇ ਪੰਜਾਬੀਆਂ ਨੂੰ ਬਹੁਤ ਘੱਟ ਪਤਾ, ਉਹਨੂੰ E3 ਵੀਜ਼ਾ ਕਹਿੰਦੇ ਆ। ਠੀਕ ਹੈ। ਉਹ H1B ਵੀਜ਼ੇ ਵਰਗਾ ਹੀ ਹੋਣਾ। ਆਪਾਂ ਹੁਣ H1B ਦੇ ਸਾਰੇ ਰੂਲ ਡਿਸਕਸ ਕਰਨੇ ਆ, ਉਹ H1B ਵੀਜ਼ੇ ਵਰਗਾ ਹੋਣਾ। ਫਰਕ ਸਿਰਫ ਇੰਨਾ ਕਿ ਉਹਨਾਂ ਨੇ ਆਸਟ੍ਰੇਲੀਅਨਸ ਨੂੰ 10,000 ਵੀਜ਼ੇ ਉਹ ਦਿੱਤੇ ਆ ਲੋਟਰੀ ਹਰ ਸਾਲ ਦੀ, ਤੇ ਆਸਟ੍ਰੇਲੀਆ ਦੇ ਇੱਥੇ ਆ ਕੇ ਰਾਜੀ ਨਹੀਂ। ਸੋ ਕਹਿਣ ਦਾ ਮਤਲਬ ਹੈ ਕਿ 10,000 ਵਰਤ ਨਹੀਂ ਹੁੰਦਾ। ਤੇ ਜਿਹੜਾ ਬੰਦਾ ਆਸਟ੍ਰੇਲੀਆ ਦੇ ਵਿੱਚ ਹੁਣ ਪੰਜਾਬੀ ਫਸਿਆ ਵਾ, ਕੋਈ ਡਿਗਰੀ ਉਹਨੇ ਇੰਜੀਨੀਅਰਿੰਗ ਦੀ ਕੀਤੀ ਆ, IT ਦਾ ਇੱਥੇ ਚੰਗਾ ਸਕੋਪ ਹੈਗਾ। ਹੁਣ ਤਾਂ ਚਲੋ ਟੈਂਪਰੇਰੀਲੀ ਰਿਸੈਸ਼ਨ ਚੱਲਦਾ, ਪਰ ਪੈਸੇ ਵੀ ਵਧੀਆ ਬਣਦੇ ਆ, ਜੌਬਸ ਵੀ ਇੱਥੇ ਬਹੁਤ ਰਹਿੰਦੀਆਂ। ਤੇ ਸਾਡੇ ਨਾਲ ਦੇ ਵੀ ਕਈ ਜਿੱਦਾਂ ਸੀਗੇ, ਆਪਾਂ ਦੇਖਿਆ ਕਿ ਸੇਮ ਸਕੂਲਾਂ ਚੋਂ ਪੜ੍ਹ ਕੇ ਇੱਕ ਬੰਦਾ ਅਮਰੀਕਾ ਆ ਗਿਆ, ਉਹਦਾ ਗ੍ਰਾਫ ਕਿਤੇ ਹੋਰ ਪਹੁੰਚ ਗਿਆ। ਇੱਕ ਬੰਦਾ ਆਸਟ੍ਰੇਲੀਆ ਚਲ ਗਿਆ, ਉਹਦਾ ਗ੍ਰਾਫ ਵਿਚਾਰੇ ਦਾ ਕਿਤੇ ਥੱਲੇ ਹੀ ਆ, ਹਨਾ। ਉਹਦਾ ਰੀਜ਼ਨ ਸਿਰਫ ਇਹੀ ਹੈ ਕਿ ਜਿਹੜੀ ਜੌਬਸ ਆ ਮੇਨ US ਤੋਂ ਜਿਹੜੀਆਂ ਟੈਕ ਵਾਲੀਆਂ ਜਿੱਦਾਂ ਫਲੋ ਹੁੰਦੀਆਂ। ਸੋ ਉਹ ਬੰਦਿਆਂ ਨੂੰ ਇਹ ਹੈ ਕਿ ਜਦੋਂ ਤੁਸੀਂ ਆਸਟ੍ਰੇਲੀਆ ਦੇ ਸਿਟੀਜ਼ਨ ਬਣ ਜਾਂਦੇ ਆ, ਤੁਹਾਡਾ E3 ਵੀਜ਼ੇ ਦਾ ਰਾਹ ਖੁੱਲ ਜਾਂਦਾ। ਤੇ ਇਹਨੂੰ ਕਦੀ ਵੀ ਤੁਸੀਂ ਆ ਸਕਦੇ ਆ, ਲੋਟਰੀ ਨਹੀਂ ਹੈਗੀ। ਮਤਲਬ ਕਿ ਤੁਹਾਨੂੰ H1B ਵਾਲੇ ਵੀਜ਼ੇ ਤੋਂ ਜ਼ਿਆਦਾ ਐਡਵਾਂਟੇਜ ਆ, ਕਿਉਂਕਿ H1B ਵੀਜ਼ੇ ਵਾਲੇ ਨੂੰ ਵੇਟ ਕਰਨੀ ਪੈਂਦੀ ਆ ਲੋਟਰੀ ਜਦੋਂ ਖੁੱਲਦੀ ਹੈ। ਇਸੇ ਜਿਹੜਾ ਇੱਕ ਵੀਜ਼ਾ ਹੈਗਾ TN ਵੀਜ਼ਾ, ਉਹਦੀ ਵੀ ਡਿਗਰੀ ਬੇਸ ਰਿਕੁਆਇਰਮੈਂਟ ਆ। ਉਹ ਕੈਨੇਡੀਅਨ ਸਿਟੀਜ਼ਨ ਦੀ ਤੇ ਮੈਕਸੀਕਨ ਜਿਹੜੇ ਸਿਟੀਜ਼ਨ ਉਹਨਾਂ ਦੇ ਲਈ TN ਵੀਜ਼ਾ, ਉਹਦੀ ਵੀ ਕੋਈ ਲੋਟਰੀ ਜਾਂ ਨੰਬਰ ਨਹੀਂ ਹੈਗਾ। ਬਸ ਉਹਦਾ ਕੈਚ ਇਹ ਆ ਕਿ ਉਹਦੀ ਸ਼ਰਤ ਇਹ ਹੈ ਕਿ ਤੁਸੀਂ ਕੈਨੇਡਾ ਜਾਂ ਮੈਕਸੀਕੋ ਦੇ ਸਿਟੀਜ਼ਨ ਹੋਣੇ ਚਾਹੀਦੇ ਆ। ਤੇ ਦੂਜਾ ਇਹ ਹੈ ਕਿ ਉਹ ਆਪਣੀ ਇੱਕ ਲਿਸਟ ਛਾਪਦੇ ਆ ਅਮਰੀਕਾ ਵਾਲੇ। ਇਹਨਾਂ ਦੇਸ਼ਾਂ ਦੇ ਨਾਲ ਟ੍ਰੀਟੀ ਹੁੰਦੀ ਆ, ਨਾਫਟਾ, ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ। ਉਹਦੇ ਥੱਲੇ ਟ੍ਰੀਟੀ ਦੇ ਵਿੱਚ ਉਹਨਾਂ ਨੇ ਆਕੂਪੇਸ਼ਨਸ ਦਿੱਤੀਆਂ ਹੋਈਆਂ ਕਿ ਇਹ ਲਿਸਟ ਬਣਾਈ ਹੋਈ ਆ ਉਹਨਾਂ ਨੇ ਕਿ ਆਹ ਲਿਸਟ ਵਾਲੀ ਜੇ ਕਿੱਤੇ ਵਾਲੇ ਲੋਕ ਇੱਥੇ ਆਉਣਾ ਚਾਹੁੰਦੇ ਆ ਤੇ ਉਹ TN ਵੀਜ਼ੇ ਥੱਲੇ ਆ ਸਕਦੇ ਆ। ਪਰ ਇੱਕ ਗੱਲ ਯਾਦ ਰੱਖਿਓ, ਇਹ ਸਿਰਫ EMPLOYER ਸਪਾਂਸਰ ਕਰ ਸਕਦਾ। ਇਹ ਏਦਾਂ ਨਹੀਂ ਕਿ ਸਾਡੇ ਨਾਲ ਕਈ ਕੰਸਲਟੇਸ਼ਨ ਬਣਾ ਲੈਂਦੇ ਆ ਰੇਡੀਓ ਦਾ, ਪਹਿਲਾਂ ਵੀ ਆਪਾਂ ਗੱਲ ਕੀਤੀ ਸੁਣ ਕੇ ਕਿ ਮੈਂ ਤਾਂ TN ਵੀਜ਼ੇ ਲਈ ਐਲੀਜੀਬਲ ਆ। ਤੁਹਾਡੇ ਐਲੀਜੀਬਲ ਹੋਣ ਨਾਲ ਕੁਛ ਨਹੀਂ ਆ, ਤੁਹਾਨੂੰ EMPLOYER ਚਾਹੀਦਾ ਪਹਿਲਾਂ, ਜਿਹੜਾ ਕਿ ਉਸ ਕਿੱਤੇ ਦੇ ਵਿੱਚ ਤੁਹਾਨੂੰ ਜਿਹੜਾ ਸਪਾਂਸਰ ਕਰ ਸਕਦਾ। ਵੱਡੀ ਗੱਲ ਹੈ। ਜਦੋਂ ਤੁਹਾਡੇ ਕੋਲ ਡਿਗਰੀ ਆ ਤੇ ਤੁਹਾਡੇ ਕੋਲ EMPLOYER ਰੈਡੀ ਆ, ਫਿਰ ਤੁਸੀਂ ਜਿਹੜਾ ਕੈਨੇਡਾ ਵਾਲਿਆਂ ਲਈ ਆ ਇਹ, ਫਿਰ ਤੁਸੀਂ ਵਕੀਲ ਨੂੰ ਫੋਨ ਕਰਨਾ ਵਾ। ਤੇ ਕੋਈ ਇਹਦੇ ਵਿੱਚ ਏਦਾਂ ਨਹੀਂ ਕਿ ਕੋਈ ਭਾਜੀ ਸਕੀਮ ਲਾ ਦਿਓ, ਕੋਈ EMPLOYER ਲੱਭ ਦਿਓ, ਏਦਾਂ ਕੁਛ ਨਹੀਂ ਆ। ਉਹ ਗੈਰ ਕਾਨੂੰਨੀ ਕੰਮ ਆ। ਸੋ ਏਦਾਂ ਕਿ ਇਹਦੇ ਵਿੱਚ ਸਕੀਮ ਕੋਈ ਨਹੀਂ ਲੱਗਣੀ, ਕਿਉਂਕਿ ਮੇਨ ਸ਼ਰਤ ਵੀਜ਼ੇ ਦੀ ਇਹ ਹੁੰਦੀ ਆ ਕਿ ਤੁਹਾਡਾ ਸਟੇਟਸ ਮੇਨਟੇਨ ਰੱਖਣ ਲਈ ਜਿੰਨੀ ਨਿਰਧਾਰਤ ਸੈਲਰੀ ਜਿਹੜੀ ਹੈਗੀ ਆ, ਉਹ ਕਾਫੀ ਹਜ਼ਾਰਾਂ ਡਾਲਰਾਂ ਦੇ ਵਿੱਚ ਜਾਂਦੀ ਆ ਮੰਥਲੀ ਬੇਸਿਸ ਤੇ। ਜਿਹੜੀ EMPLOYER ਨੇ ਤੁਹਾਨੂੰ ਦੇਣੀ ਆ, ਉਹਨੇ ਆਪਣੇ ਪੇਰੋਲ ਟੈਕਸਿਸ ਦੇਣਾ, ਉਹਨੇ ਟੈਕਸ ਦੇਣੇ ਆ, ਹਨਾ। 30-40% ਦੀ ਤਾਂ ਟੈਕਸੀਬਿਲਿਟੀ ਬਣ ਜਾਂਦੀ ਹੈ ਇਹਦੇ ਹਿਸਾਬ ਨਾਲ। ਸੋ ਕੋਈ ਤੁਹਾਨੂੰ ਜੇ $60 ਦੇ ਰਿਹਾ ਤਾਂ ਉਹਦੀ ਜੇਬ ਚੋਂ ਖਰਚਾ $100 ਆ ਰਿਹਾ, ਕਿਉਂਕਿ ਟੈਕਸ ਟੂਕਸ ਸਾਰੇ ਕੱਟ ਕੇ। ਸੋ ਕਹਿਣ ਦਾ ਮਤਲਬ ਹੈ ਕਿ ਇਹ ਵੀਜ਼ੇ ਆਰਗੈਨਿਕਲੀ ਉਦੋਂ ਹੀ ਚੱਲਣੇ ਆ ਜਦੋਂ ਤੁਹਾਡੀ ਵਾਕਈ ਦੇ ਵਿੱਚ ਇੱਕ ਜੈਨੂਇਨ ਜੌਬ ਆ। ਸੋ ਉੱਥੇ ਉਹ ਜਿਹੜਾ ਕੈਨੇਡਾ ਦੇ ਵਿੱਚ ਜਿੱਦਾਂ ਕਹ ਲਓ ਸਕੀਮ ਲੱਗ ਜਾਂਦੀ, ਇੱਥੇ ਸਕੀਮ ਨਹੀਂ ਲੱਗਦੀ, ਕਿਉਂਕਿ ਪੇਰੋਲ ਕੌਣ ਦਊਗਾ ਤੇ ਇਨਵੈਸਟੀਗੇਸ਼ਨ ਜ਼ਿਆਦਾ ਹੈ। ਤੇ ਗੱਲ ਹੁਣ ਕਰੀਏ ਕਿ ਕੌਣ ਕਰ ਸਕਦਾ। ਸੋ ਤਾਂ ਕਰਕੇ ਹੈ ਕਿ 2 ਵੀਜ਼ਿਆਂ ਬਾਰੇ ਪਹਿਲਾਂ ਤਾਂ ਦੱਸਣਾ ਸੀਗਾ ਕਿ ਇਹਦੇ ਰੂਲ ਜਿਹੜੇ ਆ ਸਿਮਿਲਰ H1B ਵਾਲੇ ਆ, ਰਿਕੁਆਇਰਮੈਂਟ ਬਿਜ਼ਨਸ ਦੀ, ਜੌਬ ਦੀ। ਬਸ ਇਹੀ ਆ ਗਿਆ ਕਿ E3 ਆਸਟ੍ਰੇਲੀਅਨਸ ਲਈ ਤੇ TN ਕੈਨੇਡੀਅਨ ਤੇ ਮੈਕਸੀਕਨ ਦੇ ਲਈ। ਤੇ TN ਦੇ ਵਿੱਚ ਇੱਕ ਸ਼ਰਤ ਹੋਰ ਹੈ ਕਿ ਲਿਸਟ ਦੇ ਵਿੱਚ ਜਿਹੜੀ ਤੁਹਾਡਾ ਕਾਰੋਬਾਰ ਆ, ਉਹਦਾ ਆਕੂਪੇਸ਼ਨ ਉੱਚ ਲਿਸਟਡ ਹੋਣੀ ਚਾਹੀਦੀ ਹੈ। ਸੋ ਲਿਮਿਟਿਡ ਕਿੱਤਿਆਂ ਦੇ ਲਈ ਹੈ। ਹੁਣ ਭਾਜੀ ਉਹਨਾਂ ਨੇ ਪੁੱਛਿਆ ਸੀਗਾ ਕਿ EMPLOYER ਕਿਦਾਂ ਦਾ ਚਾਹੀਦਾ। ਬਿਲਕੁਲ। ਸੋ EMPLOYER ਕੋਈ ਵੀ ਹੋ ਸਕਦਾ, ਉਹ ਤੁਹਾਡਾ ਸੱਜਣ ਮਿੱਤਰ ਨਹੀਂ ਹੋ ਸਕਦਾ, ਬਸ ਰਿਸ਼ਤੇਦਾਰ ਨਹੀਂ ਹੋ ਸਕਦਾ। ਠੀਕ ਹੈ। ਉਹ ਤੁਹਾਡੀ ਜੈਨੂਇਨ ਇੱਕ EMPLOYER-EMPLOYEE ਰਿਲੇਸ਼ਨਸ਼ਿਪ, ਮਤਲਬ ਕਿ ਮਾਲਕ ਦਾ ਤੇ EMPLOYEE ਦਾ, ਮੁਲਾਜ਼ਮ ਦਾ ਜਿਹੜਾ ਰਿਲੇਸ਼ਨ ਹੋਣਾ ਚਾਹੀਦਾ। ਬਾਰਗੇਨ ਫॉर ਐਕਸਚੇਂਜ ਹੋਣਾ ਚਾਹੀਦਾ ਤੇ ਉਹ ਕੰਮ ਐਕਚੁਅਲ ਦੇ ਵਿੱਚ ਅਵੇਲੇਬਲ ਹੋਣਾ ਚਾਹੀਦਾ। ਫੋਰ ਐਗਜ਼ਾਮਪਲ, ਜੇ ਮੰਨ ਲਓ ਮੇਰੀ ਲਾਅ ਫਰਮ ਆ, ਮੈਂ ਕਹੂੰਗਾ ਮੈਂ ਇੱਕ ਲਾਅ ਕਲਰਕ ਰੱਖਣਾ ਜਾਂ ਲਾਇਰ ਰੱਖਣਾ,
ਉਹ ਗੱਲ ਬਣਦੀ ਆ। ਹੂੰ, 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 ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਇੱਕ ਡਾਕਟਰ ਰੱਖਣਾ ਕਿਉਂਕਿ ਮੇਰੇ ਕਿਸੇ EMPLOYE ਨੂੰ ਸੱਟ ਲੱਗ ਸਕਦੀ ਸੀ, ਇਹਨੇ ਫਸਟ ਏਡ ਕਿੱਟ ਲਾਣੀ ਆ। ਉਹਨੇ ਕੀ ਕਹਿਣਾ ਕਿ ਇਹ ਜਿਹੜੀ ਤੂੰ ਪੋਜੀਸ਼ਨ ਦਿੱਤੀ ਆ ਕਿ ਇਹ ਬੰਦਾ ਆ ਕੇ ਤੇਰੀ ਲਾਅ ਫਰਮ ਦੇ ਵਿੱਚ ਡਾਕਟਰ ਦਾ ਕੰਮ ਕਰੂਗਾ, ਇਹ H1B ਲੈਵਲ ਪੋਜੀਸ਼ਨ ਨਹੀਂ ਹੈਗੀ। ਭਾਵੇਂ ਉਹ ਲਾ ਫਸਟ ਏਡ ਕਿੱਟ ਰਿਹਾ, ਪਰ ਜਿਹੜੀ ਉਹ ਜੌਬ ਡਿਊਟੀ ਕਰ ਰਿਹਾ ਉਹਦੇ ਵਾਸਤੇ ਡਿਗਰੀ ਦੀ ਲੋੜ ਨਹੀਂ ਹੈਗੀ, ਉਹ ਕੋਈ ਵੀ ਬੰਦਾ ਜਿਹੜਾ ਲਾ ਸਕਦਾ। ਹੁਣ ਇੱਥੋਂ ਜੇ ਆਪਾਂ ਅੱਗੇ ਜਾਈਏ, ਸੌਖੇ ਸ਼ਬਦਾਂ ਦੇ ਵਿੱਚ ਕੀ ਆ ਕਿ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ। ਇੱਕ, ਬਿਜ਼ਨਸ ਦੇ ਵਿੱਚ ਉਹ ਜੌਬ ਰੀਅਲ ਸੈਂਸ ਦੇ ਵਿੱਚ, ਕਮਰਸ਼ੀਅਲ ਸੈਂਸ ਦੇ ਵਿੱਚ ਐਗਜ਼ਿਸਟ ਕਰਨੀ ਚਾਹੀਦੀ ਹੈ। ਠੀਕ ਆ। ਹੂੰ, ਹੂੰ, ਹੂੰ। ਲਾਅ ਫਰਮ ਦੇ ਵਿੱਚ ਡਾਕਟਰ ਦੀ ਜੌਬ ਨਹੀਂ ਐਗਜ਼ਿਸਟ ਕਰਨੀ, ਭਾਵੇਂ ਤੁਸੀਂ ਡਿਊਟੀਆਂ ਜਿੰਨੀਆਂ ਮਰਜ਼ੀ ਪਾ ਲਓ। 7-11 ਦੇ ਵਿੱਚ ਇੰਜੀਨੀਅਰ ਦੀ ਜੌਬ ਨਹੀਂ ਐਗਜ਼ਿਸਟ ਕਰਨੀ, ਭਾਵੇਂ ਤੁਸੀਂ ਜਿੰਨੇ ਮਰਜ਼ੀ ਕੰਪਿਊਟਰ ਸਿਸਟਮ ਪਾ ਲਓ। ਕਿਉਂ? ਕਿਉਂਕਿ ਉਹਨੇ ਕਹਿਣਾ ਇਹ ਕੰਮ ਤਾਂ ਭਾਵੇਂ ਕੰਪਿਊਟਰ ਤੇ ਕਰਦਾ ਜਾਂ ਇਹ ਕੰਮ ਤਾਂ ਫਸਟ ਏਡ ਦਾ ਕਰ ਰਿਹਾ, ਪਰ ਇਹ ਜਿਹੜੇ ਕੰਮ ਆ ਇਹ ਉਸ ਲੈਵਲ ਦੇ ਨਹੀਂ ਹੈਗੇ ਜਿਹਨੂੰ ਕਿ 4 ਸਾਲ ਦੀ ਡਿਗਰੀ ਦੀ ਰਿਕੁਆਇਰਮੈਂਟ ਆ। ਇਕੁਇਵਲੈਂਟ ਨਹੀਂ, ਉਹਦੇ ਬਰਾਬਰ ਨਹੀਂ। ਹੂੰ, ਬਰਾਬਰ ਨਹੀਂ, ਮਤਲਬ ਕਿ ਇਹ ਜੌਬ ਜਿਹੜੀ ਹੁਣ ਤੁਸੀਂ ਕਹੋ ਕਿ ਆਫਿਸ 'ਚ ਮੈਂ ਕਹਾਂ ਮੈਂ ਡਾਕਟਰ ਰੱਖਣਾ, ਉਹਨੇ ਜੇ ਲੋਕਾਂ ਨੂੰ ਸੱਟ ਲੱਗੀ ਉਹਨੇ ਮਰਮ ਪੱਟੀ ਕਰਨੀ, ਉਹਨੇ ਕਹਿਣਾ ਕੋਈ ਵੀ ਕਰ ਸਕਦਾ, ਇਹਨੂੰ ਨਰਸ ਵੀ ਕਰ ਸਕਦੀ ਹੈ, ਇਹਨੂੰ ਕੋਈ ਵੀ ਬੰਦਾ ਕਰ ਸਕਦਾ। ਇਹਦੇ ਵਾਸਤੇ ਇਹ ਐਡੀ ਟੈਕਨੀਕਲ ਡਿਊਟੀ ਨਹੀਂ ਹੈਗੀ ਕਿ ਤੁਹਾਨੂੰ ਇੱਕ ਡਾਕਟਰੀ ਦੀ ਡਿਗਰੀ ਦੀ ਲੋੜ ਆ। ਹਾਂ, ਠੀਕ ਹੈ। ਕਹਿਣ ਦਾ ਮਤਲਬ ਕਿ ਪੋਜੀਸ਼ਨ ਜਿਹੜੀ ਤੁਹਾਡੀ ਆ ਉਹ ਇੰਨੀ ਕੰਪਲੈਕਸ ਤੇ ਕੰਪਲਿਕੇਟਡ ਹੋਣੀ ਚਾਹੀਦੀ ਆ, ਜਿਹੜੀ ਸਿਰਫ ਤੇ ਸਿਰਫ ਬੰਦਾ ਡਿਗਰੀ ਕਰਕੇ ਹੀ ਕਰ ਸਕਦਾ। ਹੂੰ, ਸੋ ਉਹ ਵਾਲੀਆਂ, ਸੋ ਬਿਜ਼ਨਸ ਜਿਹੜਾ ਮਰਜ਼ੀ ਹੋਵੇ, ਪਰ ਪੋਜੀਸ਼ਨ ਕੰਪਲੈਕਸ ਹੋਣੀ ਚਾਹੀਦੀ ਹੈ। ਠੀਕ ਜੇ ਹੈ। ਬੰਦਾ ਕਵੇ ਮੈਂ ਰੈਸਟੋਰੈਂਟ ਦੇ ਵਿੱਚ ਵੇਟਰ ਰੱਖਣਾ H1B ਤੇ, ਉਹ ਪੋਜੀਸ਼ਨ ਲਈ ਡਿਗਰੀ ਨਹੀਂ ਚਾਹੀਦੀ। ਜੇ ਉਹ ਕਵੇ ਮੈਂ ਮੈਨੇਜਰ ਰੱਖਣਾ, ਤੇ ਉਹਨਾਂ ਨੇ ਕਹਿਣਾ ਇਹਦੇ ਲਈ ਵੀ ਡਿਗਰੀ ਨਹੀਂ ਚਾਹੀਦੀ ਕਿਉਂਕਿ ਤੁਸੀਂ ਫਸਟ ਲਾਈਨ ਸੁਪਰਵਾਈਜ਼ਰ ਆ, ਡਿਗਰੀ ਕਿਉਂ ਚਾਹੀਦੀ ਹੈ। ਹੁਣ ਜੇ ਬੰਦਾ ਕਵੇ ਕਿ ਨਹੀਂ ਮੇਰਾ ਰੈਸਟੋਰੈਂਟ ਵੱਡਾ ਵਾ ਜਾਂ ਇੱਕ ਤੋਂ ਵੱਧ ਆ, ਮੈਨੂੰ ਰੈਸਟੋਰੈਂਟ ਮੈਨੇਜਰ ਚਾਹੀਦਾ, ਤੇ ਇਹਦੇ ਵਿੱਚ ਅਕਾਊਂਟਿੰਗ ਵੀ, ਇਨਵੋਇਸਿਸ ਵੀ, ਮੈਨੂੰ ਹੋਟਲ ਮੈਨੇਜਮੈਂਟ ਜਾਂ ਇਕੁਇਵਲੈਂਟ ਐਕਸਪੀਰੀਅੰਸ ਚਾਹੀਦਾ, ਤੇ ਉਸ ਚੀਜ਼ ਦਾ ਕੇਸ ਮੇ ਵੀ ਬਣ ਸਕਦਾ ਵਾ। ਸੇਮ ਵੇ ਓਕੇ। ਨਾਲ ਜੇ ਬੰਦਾ ਕਵੇ ਮੇਰੇ ਕੋਲ ਇੱਕ ਗਰੋਸਰੀ ਸਟੋਰ ਆ, ਮੈਨੂੰ ਮੈਨੇਜਰ ਚਾਹੀਦਾ MBA ਦਾ, ਉਹਨੇ ਕਹਿਣਾ ਨਹੀਂ ਇਹ ਨਹੀਂ ਬਣਨਾ। ਹੂੰ, ਹੂੰ, ਹੁਣ ਜੇ ਕੋਈ ਕਹੇ ਕਿ ਮੇਰਾ ਬਹੁਤ ਵੱਡਾ ਮੇਰੇ $5 ਮਿਲੀਅਨ ਦੇ ਆਪਰੇਸ਼ਨਸ ਆ, ਮੈਨੂੰ ਇੱਕ ਆਪਰੇਸ਼ਨਸ ਮੈਨੇਜਰ ਚਾਹੀਦਾ, ਇਨਵੋਇਸਿੰਗ ਕਿੱਥੋਂ ਕਰਨੀ ਆ, ਇਨਵੈਂਟਰੀ ਕਿੱਥੋਂ ਕਰਨੀ ਆ, ਕਿੱਥੋਂ ਆਪਾਂ ਵਾਈਨ ਲੈ ਕੇ ਆਉਂਦੇ ਆ, ਕਿੱਥੋਂ ਆਪਾਂ ਸਮਾਨ ਲੈ ਕੇ ਆਉਂਦੇ ਆ, ਇਹ ਸਾਰੇ ਨੂੰ ਕੋਆਰਡੀਨੇਟ ਕਰਨ ਲਈ ਇੱਕ ਡਿਗਰੀ ਵਾਲਾ ਬੰਦਾ ਚਾਹੀਦਾ, ਤੇ ਉਹਦਾ ਕੇਸ ਜਿਹੜਾ ਉਹ ਬਣ ਸਕਦਾ ਹੈ ਨਾ। ਹੂੰ, ਤੇ ਸੇਮ ਚੀਜ਼ ਕਿ ਪੰਜਾਬੀ ਰੇਡੀਓ 'ਚ ਜੇ ਜਰਨਲਿਸਟ ਚਾਹੀਦਾ, ਉਹਦਾ ਕੇਸ ਬਣ ਸਕਦਾ। ਏਰੀਆਨਾ ਇਮੀਗ੍ਰੇਸ਼ਨ ਲਾਅ ਫਰਮ ਦੇ ਵਿੱਚ ਜੇ ਅਟਰਨੀ ਚਾਹੀਦਾ, ਉਹਦਾ H1B ਦਾ ਕੇਸ ਜਿਹੜਾ ਬਣ ਸਕਦਾ ਹੈ ਨਾ। ਸੋ ਕਹਿਣ ਦਾ ਮਤਲਬ ਆ ਕਿ ਇੱਕ EMPLOYER ਚਾਹੀਦਾ, ਬਿਜ਼ਨਸ ਚੱਲਦਾ ਹੋਣਾ ਚਾਹੀਦਾ, ਬਿਜ਼ਨਸ ਦੀ ਐਬਿਲਿਟੀ ਹੋਣੀ ਚਾਹੀਦੀ ਪੈਸੇ ਦੇਣ ਦੀ, ਤੇ ਉਹਦੇ ਵਿੱਚ ਜਿਹੜੀ ਪੋਜੀਸ਼ਨ ਆ ਉਹ ਟੈਕਨੀਕਲ ਪੋਜੀਸ਼ਨ ਜਿਹੜੀ ਚਾਹੀਦੀ ਆ। ਚਾਹੀਦੀ ਆ। ਸੋ ਇਹ ਪ੍ਰੋਗਰਾਮ ਕਰਨ ਦਾ ਮਕਸਦ ਇਹ ਸੀਗਾ ਕਿ ਕਈ ਸਾਰੇ ਪੰਜਾਬੀਆਂ ਨੂੰ ਇਸ ਵੀਜ਼ੇ ਬਾਰੇ ਪਤਾ ਨਹੀਂ ਪਤਾ ਹੈ, ਨਹੀਂ ਹੈ। ਹੂੰ, ਹੂੰ, ਹੂੰ। ਤੇ ਈਵਨ ਜਦੋਂ ਪੰਜਾਬੀ ਰੇਡੀਓ ਨਾਲ ਸ਼ੁਰੂਆਤ ਕੀਤੀ ਸੀਗੀ, ਨਹੀਂ ਪਤਾ ਸੀਗਾ ਹਨਾ, ਤੇ ਪੰਜਾਬੀ ਰੇਡੀਓ ਦੇ ਵੀ ਆਪਣੇ ਜਿਹੜੇ ਸੀਗੇ H1B ਤੇ EMPLOYE ਜਿਹੜੇ ਸੱਦੇ ਸੀਗੇ, ਹੂੰ, ਹੂੰ, ਹੂੰ। ਤੇ ਕਈ ਸਾਰੇ ਆਪਣੇ ਬਿਜ਼ਨਸ ਆ ਪੰਜਾਬੀਆਂ ਦੇ ਜਿਹੜੇ ਥੋੜੇ ਜਿਹੇ ਸੋਫਿਸਟੀਕੇਟਡ ਹੈਗੇ ਆ ਬ੍ਰਿਕ ਮੋਟਰ ਨਾਲੋਂ ਜ਼ਿਆਦਾ, ਹੂੰ, 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 ਜਾਂ ਹੂੰ। ਉਹਨਾਂ ਮੋਟਰ ਟਾਈਪ ਹੀ ਬਿਜ਼ਨਸ ਆ, ਪਰ ਉਹਨਾਂ ਦੇ ਜਿਹੜੇ ਆਪਰੇਸ਼ਨਸ ਆ ਵੱਡੇ ਆ, ਜਾਂ ਇੱਕ ਤੋਂ ਵੱਧ ਉਹਨਾਂ ਨੇ ਕਾਰੋਬਾਰ 'ਚ ਹੱਥ ਫਸਾਏ ਆ। ਉਹਨਾਂ ਨੇ ਕੋਈ ਜੇ ਆਪਣਾ ਇੰਡੀਆ 'ਚੋਂ ਬੰਦਾ ਸੱਦਣਾ ਜਿਹੜਾ ਉਹਨਾਂ ਨੂੰ ਫਾਇਦੇਮੰਦ ਹੋ ਸਕਦਾ, ਜੇ ਉਹ ਬੰਦੇ ਕੋਲ ਡਿਗਰੀ ਦੀ ਰਿਕੁਆਇਰਮੈਂਟ, ਡਿਗਰੀ ਹੈਗੀ ਆ, ਤੇ ਤੁਹਾਡੇ ਕੋਲ ਏਦਾਂ ਦੀ ਬਿਜ਼ਨਸ ਸੈਂਸ ਦੇ ਵਿੱਚ ਜੌਬ ਜੇ ਐਗਜ਼ਿਸਟ ਕਰਦੀ ਆ MBA ਦੇ ਰਿਲੇਟਡ, ਬਿਜ਼ਨਸ ਮੈਨੇਜਮੈਂਟ ਦੇ ਰਿਲੇਟਡ, ਤੇ ਉਹ ਦੇ ਰਾਹੀਂ ਤੁਸੀਂ ਜਿਹੜਾ H1B ਵੀਜ਼ਾ ਫਾਈਲ ਕਰਕੇ ਉਹ ਬੰਦੇ ਨੂੰ ਸੱਦ ਸਕਦੇ ਆ। ਠੀਕ ਹੈ, ਠੀਕ ਹੈ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ, ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਆ, ਜਿਹੜਾ EMPLOYER ਆ ਉਹਦਾ ਕੰਮ ਇੰਨਾ ਸੋਫਿਸਟੀਕੇਟਡ ਹੋਣਾ ਚਾਹੀਦਾ ਆ ਵੀ ਉਹਦੀ ਡਿਗਰੀ ਦੇ ਬਰਾਬਰ ਦਾ ਜਿਹੜਾ ਉਹ ਕੰਮ ਹੋਵੇ, ਉਹ ਲੱਗੇ ਵੀ ਹਾਂ ਭਾਈ ਇੰਜੀਨੀਅਰ ਕਰਕੇ ਹਾਇਰ, ਤੇ ਕੰਮ ਜਿਹੜਾ ਆ ਉਹ ਸਟੋਰ ਕਲਰਕ ਦਾ ਨਹੀਂ ਇੱਦਾਂ ਜਿਹੜਾ ਉਹ ਕਰਾ ਸਕਦੇ। ਕੀ ਇਹਦੇ ਵਿੱਚ, ਕਿਉਂਕਿ ਆਪਾਂ ਇੱਥੇ ਦੇਖਦੇ ਹਾਂ ਜਿਸ ਥਾਂ ਤੇ ਆ ਆਪਾਂ ਸਿਲੀਕਨ ਵੈਲੀ ਆ, ਸਟਾਰਟਅਪ ਕੰਪਨੀਆਂ ਵੀ ਹੁੰਦੀਆਂ, ਕਈ ਇੰਡੀਵਿਜੂਅਲਸ ਵੀ ਜਿਹੜੇ ਉਹ ਲੱਗੇ ਰਹਿੰਦੇ ਆ, ਕੀ ਉਹ ਵੀ ਅਪਲਾਈ ਇਦਾਂ ਕਰ ਸਕਦੇ H1B ਦੇ ਲਈ? ਬਿਲਕੁਲ ਕਰ ਸਕਦੇ ਆ। ਸੋ ਜਿਹੜੀ ਸਾਡੀ ਐਕਚੁਅਲੀ ਸਪੈਸ਼ਲਿਟੀ ਸੀਗੀ ਨਾ, ਉਹ ਸਟਾਰਟਅਪ ਸੀਗੀ ਜਦੋਂ ਇੱਥੇ ਕੀਤਾ, ਠੀਕ ਹੈ। ਤੇ ਉਹਦੀ ਤੁਹਾਨੂੰ ਥੋੜੀ ਜਿਹੀ ਸਟੋਰੀ ਦੱਸੀਏ, ਥੋੜਾ ਜਿਹਾ ਜ਼ਰੂਰ। ਆਫ ਟਾਪਿਕ ਹੋ ਜਾਣਾ। ਕੋਈ ਨਹੀਂ, ਕੋਈ ਨਹੀਂ। ਉਹਦੇ ਵਿੱਚ ਵੀ ਏਦਾਂ ਹੋਇਆ ਕਿ ਜਿੱਦਾਂ ਆਏ ਅਸਾਈਲਮ 'ਚ ਕਿਸੇ ਨੇ ਬਾਂਹ ਨਹੀਂ ਫੜਾਈ ਕਿ ਨਹੀਂ ਯਾਰ ਇਹ ਬੰਦੇ ਨੂੰ ਨੌਕਰੀ ਨਹੀਂ ਦੇਣੀ, ਇੱਕ ਦਿਨ ਤਿਆਰ ਹੋਊਗਾ ਫਿਰ ਸਾਡਾ ਕੰਪੀਟੀਸ਼ਨ ਬਣੂਗਾ। ਸੇਮ ਚੀਜ਼ ਜਿਹੜੀ ਸੀਗੀ ਅੱਛਾ। ਬਿਜ਼ਨਸ ਇਮੀਗ੍ਰੇਸ਼ਨ 'ਚ ਵੀ ਹੋਈ, ਤੇ ਐਕਸਪੀਰੀਅੰਸ ਮੇਰਾ ਕਾਫੀ ਜਿੱਦਾਂ ਈਸਟ ਕੋਸਟ ਤੋਂ ਸੀਗਾ ਜਦੋਂ ਇੱਧਰ ਆਏ, ਹਾਂ। ਤੇ ਇੱਥੇ ਇੱਕ ਚਾਈਨੀਜ਼ ਲਾਅ ਫਰਮ ਹੁੰਦੀ ਸੀ, ਮੈਂ ਨਿਊਯਾਰਕ ਬੈਠਾ ਉਦੋਂ, ਤੇ ਉਹ ਜਿਹੜੇ ਨਿਊਯਾਰਕ ਵਾਲੀ ਫਰਮ ਸੀ ਉਹ ਕਹਿੰਦੇ ਤੂੰ ਜਾਣਾ ਕਿਉਂ ਆ ਹਨਾ, ਦੱਸ ਤੇਰਾ ਸੈਲਰੀ ਇਨਕਰੀਜ਼ ਕਰ ਦਿੰਦੇ ਏਦਾਂ। ਮੈਂ ਕਿਹਾ ਨਹੀਂ ਯਾਰ, ਮੈਂ ਕਿਹਾ ਮੈਂ ਮਨ ਬਣਾ ਲਿਆ ਕਿ ਇੱਥੋਂ ਨਿਕਲਣਾ ਈਸਟ ਕੋਸਟ ਵੱਲੋਂ,
ਕਈ ਕਾਰਨ ਉੱਥੇ ਤੰਗ ਵੀ ਆ ਗਏ ਸੀਗੇ, ਤੇ ਇੱਥੇ ਆ ਕੇ ਆਪਣਾ ਪੰਗਾ ਲੈਣਾ। ਤੇ ਕਹਿੰਦਾ ਕੀ ਕਰ ਸਕਦੇ ਆ, ਕਹਿੰਦਾ ਰੋਕਣ ਲਈ। ਮੈਂ ਕਿਹਾ ਮੈਂ ਤਾਂ ਭਰਾਵਾ ਸੈਲਰੀ ਆਪਣੀ ਹਾਫ ਕਰਕੇ ਚੱਲਾਂ ਵਾ, ਮੈਂ ਕਿਹੜਾ ਪ੍ਰਮੋਸ਼ਨ ਕਰਕੇ ਚੱਲਾਂ। ਇੱਥੇ ਮੈਂ ਆ ਕੇ ਇੱਕ ਫਰਮ ਨਾਲ ਲਿੰਕ ਕੀਤਾ, ਉਹਦੀ ਇਮੀਗ੍ਰੇਸ਼ਨ ਪ੍ਰੈਕਟਿਸ ਨਹੀਂ ਸੀਗੀ। ਮੈਂ ਕਿਹਾ ਏਦਾਂ ਆ ਗਈ, ਮੈਂ ਸਿਲੀਕਨ ਵੈਲੀ ਆ ਕੇ ਕਰਨਾ ਕੁਝ, ਮੈਨੂੰ ਪਤਾ ਨਹੀਂ ਕਿ ਕਿੱਦਾਂ ਨਾ ਕੀ ਕਰਨਾ, ਕਿੱਥੇ ਸ਼ੁਰੂ ਕਰਨਾ, ਪੰਗਾ ਲੈ ਕੇ ਇੱਕ ਵਾਰੀ। ਸੋ H1B ਜਿਹੜਾ ਕਹਿੰਦੇ ਸਟਾਰਟਅਪ ਦਾ ਉਦੋਂ ਬਹੁਤ ਮੁਸ਼ਕਿਲ ਹੁੰਦਾ ਸੀਗੀ, ਇੱਕ ਦੋ ਜਾਣੇ ਦੀਆਂ ਕੰਪਨੀਆਂ, ਵੱਡੀ ਕੰਪਨੀਆਂ ਦਾ ਤਾਂ ਈਜ਼ੀ ਹੁੰਦਾ। ਸੋ ਇੱਥੇ ਆ ਕੇ ਸੈਨ ਹੋਜ਼ੇ ਫਿਰ ਡੇਰਾ ਪਾਇਆ, ਇਹਨਾਂ ਨਾਲ ਸਟਾਰਟਅਪ ਵਾਲਿਆਂ ਨਾਲ, ਵੀਜ਼ਿਆਂ ਨਾਲ, ਇਹਨਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ। ਜਿੱਦਾਂ ਹੁਣ ਰੇਡੀਓ ਤੇ ਆਉਂਦੇ ਆ, ਏਦਾਂ ਨਾ ਮੀਟਅਪ ਇੱਕ ਐਪ ਹੁੰਦੀ ਸੀਗੀ। ਠੀਕ ਹੈ। ਮੀਟਅਪ ਐਪ ਤੇ ਉਹਨਾਂ ਨੇ ਗਰੁੱਪ ਬਣਾਉਣੇ ਕਿ ਚੱਲ ਇੱਥੇ ਸਟਾਰਟਅਪ ਆ, ਐਕਸੀਲੇਟਰ ਲੱਗਿਆ, ਲੋਕੀ ਆਪਣੇ ਆਈਡੀਆ ਪੇਸ਼ ਕਰ ਰਹੇ ਆ ਕਿ ਨਵੀਂ ਸਟਾਰਟਅਪ ਕਿੱਦਾਂ ਦੀ ਹੋਣੀ ਚਾਹੀਦੀ ਆ। ਸੋ 10 ਸਾਲ ਜਿਹੜੀ ਉਹ ਕਰਾਊਡ ਦੇ ਵਿੱਚ ਮਿਲੇ ਵਿਚਰੇ, ਜਦੋਜਹਿਦ ਕੀਤੀ, ਤੇ ਉੱਥੇ ਦੇਖਿਆ ਕਿ ਹੋਰ ਕੋਈ ਜਰਮਨ ਤੋਂ ਆਇਆ, ਕੋਈ ਇਟਲੀ ਤੋਂ ਆਇਆ, ਤੇ ਉਹਨਾਂ ਨੇ ਇੱਥੇ ਕੋਈ ਕੰਪਨੀ ਖੋਲਣੀ ਆ, ਉਹਨਾਂ ਕੋਲ ਆਈਡੀਆ, ਪਰ ਉਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਕਿ ਇਮੀਗ੍ਰੇਸ਼ਨ ਕਿੱਦਾਂ ਨੈਵੀਗੇਟ ਕਰਨੀ, ਕਿੱਦਾਂ ਕਰਨਾ। ਠੀਕ ਆ, ਕਿਉਂਕਿ ਸਾਰੀ ਕੰਪਨੀਆਂ ਨੇ ਆਪਣਾ ਸਾਂਭ ਕੇ ਰੱਖਿਆ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪੰਜਾਬੀ ਇੱਕ ਵੀ ਸ਼ੋਅ ਤੁਹਾਨੂੰ ਇਸ ਵੇਲੇ ਹੋਣਾ ਜਾਂ ਆਡੀਓ ਵੀਡੀਓ ਪਈ ਹੋਣੀ ਆ ਜਿਹਦੇ ਵਿੱਚ ਕਿ ਇੰਨੇ ਡਿਟੇਲ ਦੇ ਵਿੱਚ ਇਹ ਇਨਫੋਰਮੇਸ਼ਨ ਤੁਹਾਨੂੰ ਕਿਸੇ ਨੇ ਦੇਣੀ ਆ ਜੀ। ਦਾਅਵੇ ਮੈਂ ਕਹਿ ਸਕਦਾ ਡੰਕੇ ਦੀ ਚੋਟ ਦੇ ਉੱਤੇ। ਕਿਉਂਕਿ ਪਹਿਲੀ ਗੱਲ ਤਾਂ ਮੈਨੂੰ ਕਿਸੇ ਪੰਜਾਬੀ ਨਾਲ ਵਾਹ ਨਹੀਂ ਪਿਆ ਵਿੱਚ, ਫਿਰ ਦੂਜੀ ਗੱਲ ਆ ਜੇ ਪਿਆ ਵੀ ਆ, ਉਹਨੇ ਉਸ ਲੈਵਲ ਤੇ ਜਿਹੜਾ ਇੰਨੀ ਬਰੀਕੀ ਦੇ ਵਿੱਚ ਛੋਟੇ ਲੈਵਲ ਤੇ ਜਾ ਕੇ ਆਪ ਆਪਣੀ ਸੈਲਰੀ ਰਿਸਕ ਤੇ ਰੱਖ ਕੇ ਥੱਲੜੇ ਲੈਵਲ ਤੇ ਆ ਕੇ ਕੰਮ ਨਹੀਂ ਕੀਤਾ। ਬਾਟਮ ਲਾਈਨ ਜਿਹੜੀ ਕਹ ਲਓ, ਟ੍ਰੈਂਚਸ ਚ ਬੰਦਾ ਜਾ ਕੇ ਜਿਹੜਾ ਕੰਮ ਸਿੱਖਦਾ ਹਨਾ। ਸੋ ਉਹਨਾਂ ਕੀ ਹੋਇਆ ਕਿ ਜਦੋਂ ਇੱਕ ਤਾਂ ਉਹ ਮੀਟਅਪ ਤੇ ਜਾਂਦੇ ਸੀਗੇ, ਚੱਲ ਲੋਕਾਂ ਨਾਲ ਚਾਰ ਨਾਲ ਮੇਲ ਹੋ ਜਾਂਦਾ ਸੀਗਾ, ਤੇ ਮੀਟਅਪ ਜਿੱਦਾਂ ਸੋਸ਼ਲ ਮੀਡੀਆ ਟਾਈਪ ਇੱਕ ਐਪ ਸੀਗੀ, ਉਹਨਾਂ ਨੇ ਮੀਟਅਪ ਬਣਾਇਆ ਹੁੰਦਾ ਕਿ ਆਹ ਵਾਲੀ ਕੰਪਨੀ ਦੇ ਜਿਹੜਾ ਹਾਲ ਆ ਇਹਦੇ ਵਿੱਚ ਆਪਾਂ ਮੀਟਅਪ ਇੱਕ ਕਰਨਾ, ਤੇ ਉਹਦੇ ਵਿੱਚ ਉਹ ਆਪਣੇ ਆਈਡੀਆ ਡਿਸਕਸ ਕਰਦੇ ਸੀ। ਪੀਜ਼ਾ ਦਾ ਸਲਾਈਸ ਫ੍ਰੀ ਹੁੰਦਾ ਸੀਗਾ, ਤੇ ਬੰਦਾ ਜਾ ਕੇ ਉੱਥੋਂ ਉਹ ਆਪਣੀ ਦੱਸਦੇ ਸੀਗੇ, ਤੇ ਜਦੋਂ ਤੁਸੀਂ ਮਿਲਦੇ ਆ ਲੋਕਾਂ ਨਾਲ, ਕਹਿੰਦੇ ਤੁਸੀਂ ਕੀ ਕਰਦੇ ਆ, ਤੁਸੀਂ ਦੱਸਦੇ ਕਿ ਮੈਂ ਲਾਇਰ ਆ। ਤੇ ਟਾਈਮਾਂ ਦੇ ਵਿੱਚ ਬਿਜ਼ਨਸ ਕਾਰਡ ਵੀ ਹੁੰਦਾ ਸੀਗਾ ਸਾਡੇ ਕੋਲ। ਹੁਣ ਤਾਂ ਚਲੋ ਪੰਜਾਬੀ ਰੇਡੀਓ ਦੀ ਮਿਹਰ ਨਾਲ ਤੇ ਲੋਕਾਂ ਦੇ ਤੇ ਟਿਕਟੌਕ ਨਾਲ ਕਦੀ ਲੋੜ ਹੀ ਨਹੀਂ ਪਈ ਬਿਜ਼ਨਸ ਕਾਰਡ ਛਪਾਉਣ ਦੀ ਕਈ ਸਾਰੇ ਸਾਲਾਂ ਤੋਂ। ਬਹੁਤ ਵਧੀਆ। ਤੇ ਉਹ ਫਿਰ ਆ ਕੇ ਬਹਿੰਦੇ ਸੀ ਕਿ ਮੈਂ ਇੱਥੋਂ ਦੀ ਆਹ ਵਾਲੀ ਕੰਟਰੀ ਚੋਂ ਆ, ਮੈਂ ਸਿਵਲ ਇੰਜੀਨੀਅਰ ਆ, ਮੈਂ ਆਰਕੀਟੈਕਟ ਆ, ਮੇਰਾ ਕਿੱਦਾਂ ਪਲਾਨ ਬਣਨਾ। ਪੂਰੀ ਜਿੱਦਾਂ 2-3 ਸਾਲ ਦੀ ਪਲੈਨਿੰਗ ਚੱਲਦੀ ਸੀ ਕਿ ਕਿੱਦਾਂ ਸਟਾਰਟਅਪ ਖੋਲਣਾ, ਸਟਾਰਟਅਪ ਨੂੰ ਇੱਕ ਦਫ਼ਤਰ ਲੈਣਾ ਪੈਣਾ। ਫਿਰ ਮਾਲਕ ਪਹਿਲਾਂ ਕਹਿੰਦਾ ਸੀ ਯਾਰ ਮੈਂ ਤਾਂ ਰੈਡੀ ਨਹੀਂ, ਮੈਨੂੰ ਰੈਂਟ ਦੇਣਾ ਪੈਣਾ। ਫਿਰ ਉਹ ਮਾਲਕ ਦਫ਼ਤਰ ਲੈਂਦਾ ਸੀ। ਹੌਲੀ ਹੌਲੀ ਜਿੱਦਾਂ 3-3 4-4 ਸਾਲ ਦੀ ਪਲੈਨਿੰਗ ਕਰਕੇ ਇੱਕ ਕਰਕੇ ਬੰਦਾ ਜਿਹੜਾ ਆਉਂਦਾ ਸੀਗਾ। ਉਹਦੇ ਵਿੱਚੋਂ ਕਈ ਕੰਪਨੀਆਂ ਇੰਨੀਆਂ ਵੱਡੀਆਂ ਹੋਈਆਂ, ਉਹ ਐਮਡੌਕਸ ਵਗੈਰਾ ਜਿਹੜੀਆਂ ਟੌਪ ਦੀਆਂ ਕੰਪਨੀਆਂ, ਉਹਨਾਂ ਨੇ ਜਿਹੜੇ ਮੇਰੇ ਕਲਾਇੰਟ ਉਹ ਐਕਵਾਇਰ ਕੀਤੇ। ਤੇ ਉਹ ਬੰਦਿਆਂ ਨਾਲ ਜਦੋਂ ਕਈ ਵਾਰੀ ਸਟਾਰਟਅਪ ਦੇ ਤੁਸੀਂ ਦੇਖਦੇ ਆ ਕਈ ਸਾਰਿਆਂ ਦੀਆਂ ਫੋਟੋਆਂ ਹੁੰਦੀਆਂ ਕਿ ਇੱਕ ਕਮਰੇ ਚੋਂ ਗਰਾਜਾਂ ਚੋਂ ਸ਼ੁਰੂ ਕੀਤਾ ਹੁੰਦਾ। ਸੋ ਹਾਂਜੀ, ਗਰਾਜਾਂ ਤੋਂ ਜਿਹੜੇ ਬੰਦੇ ਕੰਮ ਕਰਦੇ ਸੀ ਉਹਨਾਂ ਨਾਲ ਰਲ ਕੇ ਜਿਹੜਾ ਕੰਮ ਕੀਤਾ, ਉਹਨਾਂ ਦਾ ਪਹਿਲਾ EMPLOYE ਰੱਖਿਆ। ਉਹ ਐਡੇ ਵੱਡੀਆਂ ਕੰਪਨੀਆਂ ਕਈ ਬਣੀਆਂ, 80-80 100-100 ਫਿਰ ਉਹਨਾਂ ਨੇ H1B ਅੱਗੋਂ ਕੀਤਾ। ਤੇ ਮਿਲੀਅਨਸ ਆਫ ਡਾਲਰਸ ਚ ਉਹਨਾਂ ਦੀ ਜਿੱਦਾਂ ਐਕੁਇਜ਼ੀਸ਼ਨ ਹੋਈ, ਫਿਰ ਫੋਨ ਕਰਕੇ ਦੱਸਦੇ ਵੀ ਆ ਕਈ ਵਾਰੀ ਕਿੱਥੋਂ ਦੇ ਸ਼ੁਰੂ ਕੀਤੇ ਸੀਗੇ। ਤੇ ਕਈਆਂ ਦੀ ਜਿੱਦਾਂ ਕੰਪਨੀ ਵਿਕ ਜਾਂਦੀ ਆ ਤੇ ਫਿਰ ਉਹ ਥੋੜੀ ਜਿਹੀ ਰਿਟਾਇਰਮੈਂਟ ਲੈ ਲੈਂਦੇ, ਫਿਰ ਉਹਨਾਂ ਦਾ 2-3 ਸਾਲ ਬਾਅਦ ਫੋਨ ਆ ਜਾਂਦਾ ਕਿ ਹੁਣ ਆਪਾਂ ਫਿਰ ਦੁਬਾਰਾ ਨਵਾਂ ਪੰਗਾ ਜਿਹੜਾ ਇੱਕ ਸ਼ੁਰੂ ਕਰਨਾ, ਤੇ ਇਮੀਗ੍ਰੇਸ਼ਨ ਲਾਇਰ ਜਿਹੜਾ ਉਹ ਤੈਨੂੰ ਰੱਖਣਾ। ਸੋ ਤਾਂ ਕਰਕੇ ਆਪਾਂ ਜਿਹੜਾ ਸੀਗਾ ਸਾਡੀ ਜਰਨੀ ਇਮੀਗ੍ਰੇਸ਼ਨ ਦੀ ਸੈਨ ਹੋਜ਼ੇ ਤੋਂ ਹੋਈ ਸੀਗੀ। ਤਾਂ ਕਰਕੇ ਇੱਥੇ ਹੀ ਆ ਤੁਸੀਂ ਅਜੇ ਵੀ। ਤਾਂ ਕਰਕੇ ਇੱਥੇ ਹੀ ਆ, ਫਿਰ ਛੱਡਣ ਦਾ ਮਨ ਨਹੀਂ ਕੀਤਾ। ਵੈਸੇ ਜਿਹੜੀ ਸੈਨ ਹੋਜ਼ੇ ਸੀਗੀ ਆਪਣੇ ਰਿਮੂਵਲ ਅਸਾਈਲਮ ਦੀ ਇਮੀਗ੍ਰੇਸ਼ਨ ਵਾਸਤੇ ਔਖਾ ਕੰਮ ਸੀਗਾ। ਸਟਾਫਿੰਗ ਦਾ ਵੀ ਚੱਕਰ, ਇੱਥੇ ਪੰਜਾਬੀ ਵੀ ਘੱਟ ਲੱਭਦੇ ਸੀਗੇ। ਪਰ ਸਕੁਅਰ ਫੀਟ ਜੇ ਤੁਸੀਂ ਏਰੀਆ ਕੋ, ਉਹਦੇ ਵਿੱਚ ਵੀ ਬੜਾ ਜਿਹੜਾ ਜ਼ਮੀਨ ਅਸਮਾਨ ਦਾ ਫਰਕ ਸੀਗਾ। ਮਹਿੰਗਾ ਸੌਦਾ ਪੈ ਜਾਂਦਾ ਸੀਗਾ। ਤੇ ਹੁਣ ਜਿਹੜਾ ਮਹਿੰਗਾ ਸੌਦਾ ਪੈਂਦੇ ਜੋ ਵੀ ਆ, ਪਰ ਮਜ਼ਾ ਬੜਾ ਆਇਆ ਕੰਮ ਕਰਨ ਚ ਅਸਾਈਲਮ ਦੇ। ਬਹੁਤ ਵਧੀਆ ਸ਼ੋਅ ਦੇ ਵਿੱਚ ਬੜਾ ਮਜ਼ਾ ਆਇਆ, ਰੇਡੀਓ ਚ ਬੜਾ ਮਜ਼ਾ ਆਇਆ, ਜਨਤਾ ਨੂੰ ਵੀ ਕਾਫੀ ਚਲੋ ਇਨਫੋਰਮੇਸ਼ਨ ਜਿਹੜੀ ਹੈਗੀ ਹੈ। ਸੋ ਵੰਨ ਸੋਨੇ ਜਿਹੜੇ ਟੌਪਿਕ ਆਪਾਂ ਲੈ ਕੇ ਆਏ ਉਹਨਾਂ ਚੋਂ ਅੱਜ ਇਹ ਇੱਕ ਆਪਣਾ ਟੌਪਿਕ ਆ। ਤੇ ਇਹਦਾ ਹੁਣ ਮੈਸੇਜ ਇਹੀ ਹੈ ਕਿ ਜਿਹੜਾ ਇਹਨੂੰ ਹੁਣ ਮੈਂ ਐਕਸਪੈਂਡ ਕਰਨਾ ਚਾਹੁੰਦਾ ਕਿ ਜਿਹੜੇ ਹੁਣ ਪੰਜਾਬੀਆਂ ਨੂੰ ਭਾਵੇਂ 10-10 20-20 ਸਾਲ ਤੋਂ ਉਰੇ ਹੈਗੇ, ਉਹਨਾਂ ਨੂੰ ਬਿਜ਼ਨਸ ਕਰ ਰਹੇ ਆ, ਕੋਈ ਮਾਰਬਲ ਲਾਈਨ ਦੇ ਵਿੱਚ ਹੈਗਾ, ਕੋਈ ਟਰੱਕਿੰਗ ਦੀ ਲਾਈਨ ਜਿਹਦੇ ਵੱਡੇ ਸਾਰੇ ਆਪਰੇਸ਼ਨਸ ਹੈਗੇ ਹਨਾ, ਇਹਦੇ ਵਿੱਚ ਬੰਦਾ ਐਜ਼ ਅ ਟਰੱਕ ਡਰਾਈਵਰ ਨਹੀਂ ਆ ਸਕਦਾ। ਇਹਦੇ ਵਿੱਚ ਤੁਸੀਂ ਟਰੱਕਿੰਗ ਕੰਪਨੀ ਆਪਣੀ, ਤੁਹਾਡੀ ਮਕੈਨਿਕ ਦੀ ਕੰਪਨੀ, ਜੇ ਤੁਸੀਂ ਉਹ ਸਾਰੇ ਜਿਹੜੇ ਆਪਣੇ ਆਪਰੇਸ਼ਨ ਉਹਨੂੰ ਮੈਨੇਜ ਕਰਨ ਲਈ ਕੋਈ ਆਪਣਾ ਸੱਜਣ ਮਿੱਤਰ ਬੁਲਾਉਣਾ, ਡਿਗਰੀ ਵਾਲਾ ਬੰਦਾ, ਉਹਨੂੰ ਤੁਸੀਂ ਬੁਲਾ ਸਕਦੇ ਆ। ਤੇ ਇਹ ਛੋਟੇ ਜਿਹੜੇ ਦਾਰੇ ਪਦਾਰੇ ਆਪ ਸਿਰਫ ਟਰੱਕ ਚਲਾਉਣਾ, ਘਰੋਂ ਕੰਪਨੀ ਆਪਰੇਟ ਕਰਨੀ ਹੈ, ਉਹਨਾਂ ਵਾਸਤੇ ਨਹੀਂ ਹੈ। ਉਹਨਾਂ ਵਾਸਤੇ ਆ ਜਿਹਨਾਂ ਦੇ ਆਫਿਸਿਸ ਵਗੈਰਾ ਜਿਹੜੇ ਹੈਗੇ ਆ। ਸੋ ਉਹ ਚੀਜ਼ ਦਾ ਇਹ ਜਿਹੜਾ ਪ੍ਰੋਗਰਾਮ ਅੱਜ ਦਾ ਫੋਕਸ ਹੈ। ਜੀ
ਜੀ, ਬਿਲਕੁਲ। ਸੋ ਆਪਾਂ ਇਹਦੇ ਵਿੱਚ ਅਟਾਰਨੀ ਟਿਕਟ ਜੀ ਹੁਣ ਅੱਗੇ ਜੇ ਵਧੀਏ ਤਾਂ ਐਲੀਜੀਬਿਲਿਟੀ ਰਿਕੁਆਇਰਮੈਂਟਸ ਜਿਹੜੇ ਖਾਸ ਕਰਕੇ ਕੈਂਡੀਡੇਟ ਬਾਹਰ ਵੀ ਆ, ਇੱਥੇ ਇਸ ਤੋਂ ਪਹਿਲਾਂ ਆਪਾਂ ਇੱਧਰ ਵਧੀਆ ਆਪਾਂ ਨੂੰ ਇਹ ਵੀ ਪਤਾ ਜਿਹੜੀ ਇਨਫੋਸਿਸ, HCL, TCL ਇੱਦਾਂ ਦੀਆਂ ਬਥੇਰੀਆਂ ਕੰਪਨੀਆਂ ਇੰਡੀਆ ਤੋਂ ਜਿਹੜੀਆਂ ਉਹ ਕਰਦੀਆਂ ਰਹੀਆਂ, ਕਈ ਵਿਵਾਦ ਵੀ ਉਹਨਾਂ ਨਾਲ H1 ਵਾਲਿਆਂ ਦੇ ਨਾਲ ਜਿਹੜੇ ਜੁੜਦੇ ਰਹੇ। ਥੋੜ੍ਹਾ ਜਿਹਾ ਵੀ ਐਕਸਪਲੇਨ ਕਰੋ ਐਲੀਜੀਬਿਲਿਟੀ ਰਿਕੁਆਇਰਮੈਂਟ ਜਿਹੜੇ ਬਾਹਰ ਬੈਠੇ ਆ, ਉਹਨਾਂ ਦੇ ਲਈ ਕਿੱਦਾਂ ਆ? ਜੀ ਬਿਲਕੁਲ। ਹੁਣ ਦੇਖੋ, ਹਰੇਕ ਬੰਦਾ ਜਿਹੜਾ ਹੈਗਾ ਬਾਹਰ ਆਉਣਾ ਚਾਹੁੰਦਾ, ਕੋਈ ਸ਼ੱਕ ਨਹੀਂ। ਹੂੰ, ਹਰੇਕ ਬੰਦਾ ਜਿਹੜਾ ਇਹ ਵੀ ਕਹਿੰਦਾ ਕਿ ਯਾਰ ਮੇਰੀ ਸਕੀਮ ਲੱਗ ਜਾਵੇ ਕੋਈ। ਅਸਾਈਲਮ ਵਾਲਾ ਕਹਿੰਦਾ ਮੇਰੀ ਸਕੀਮ ਲੱਗ ਜਾਵੇ, ਫੈਮਿਲੀ ਵਾਲਾ ਕਹਿੰਦਾ ਮੇਰੀ ਸਕੀਮ ਲੱਗ ਜਾਵੇ। ਤੇ ਜਿਹਦਾ ਕੇਸ ਡਿਨਾਈ ਹੋਇਆ ਕਿ ਜੱਜ ਜਿਹਨੂੰ ਕਹਿ ਰਿਹਾ ਕਿ ਤੇਰਾ ਫਰਾਡ ਸੀਗਾ, ਤੇਰਾ ਤਾਂ ਕਰਕੇ ਡਿਨਾਈ ਹੋ ਰਿਹਾ, ਉਹ ਅੱਗੋਂ ਕਹਿੰਦਾ ਕਿ ਯਾਰ ਕੋਈ ਸਕੀਮ ਲੱਗ ਜਾਵੇ, ਕੋਈ ਵਿਆਹ ਦੀ ਸਕੀਮ ਲੱਗ ਜਾਵੇ। ਤੇ ਇਹ ਜਿਹੜਾ ਹੈਗਾ ਸਿਸਟਮ ਜਿਹੜਾ ਹੈਗਾ ਨਾ, ਇਹਦੇ ਵਿੱਚ ਫਰਾਡ ਬਹੁਤ ਜ਼ਿਆਦਾ ਹੈਗਾ। ਹੂੰ, ਤੇ ਜਿਹੜਾ H1B ਪ੍ਰੋਗਰਾਮ ਆ, ਅਨਫੋਰਚੂਨੇਟਲੀ ਇਹ ਵੀ ਜਿਹੜਾ ਫਰਾਡ ਤੋਂ ਇਮਿਊਨ ਨਹੀਂ ਹੈਗਾ। ਇਹਦੇ ਵਿੱਚ ਵੀ ਸਕੀਮ ਵਾਲੇ ਬਹੁਤ ਲੋਕੀ ਜਿਹੜੇ ਆ ਜਾਂਦੇ ਬੈਠੇ ਆ। ਆ। ਹੂੰ, ਸੋ ਸਕੀਮ ਇਹਦੇ ਵਿੱਚ ਕੀ ਲੱਗਦੀ ਸੀ, ਜਿਹਨੂੰ ਉਹ ਕੈਟ ਐਂਡ ਮਾਊਸ ਵਾਲੀ ਗੇਮ ਰਹਿੰਦੀ ਆ। ਭਾਵੇਂ ਉਹ ਫੈਮਿਲੀ ਇਮੀਗ੍ਰੇਸ਼ਨ ਆ, ਭਾਵੇਂ ਅਸਾਈਲਮ ਇਮੀਗ੍ਰੇਸ਼ਨ ਆ, ਭਾਵੇਂ ਉਹ ਇੰਪਲੋਇਮੈਂਟ ਇਮੀਗ੍ਰੇਸ਼ਨ ਆ। ਲੋਕੀ ਪੰਗੇ ਲੈਂਦੇ, ਇਮੀਗ੍ਰੇਸ਼ਨ ਕੈਚ ਅਪ ਕਰਦੀ ਆ। ਲੋਕੀ ਥੋੜੇ ਹੋਰ ਪੰਗੇ ਲੈਂਦੇ, ਇਮੀਗ੍ਰੇਸ਼ਨ ਥੋੜਾ ਹੋਰ ਕੈਚ ਅਪ ਕਰਦੀ, ਏਦਾਂ ਚੱਲਦਾ ਹਨਾ। ਤੇ ਇਹਦੇ ਵਿੱਚ ਕੀ ਸੀਗਾ ਕਿ ਇਨਫੋਸਿਸ ਤੇ TCS, ਵਿਪਰੋ ਜਿਹੜੇ ਇਦਾਂ ਦੇ ਸੀਗੇ, ਇਹ ਸੀਗੇ ਇੰਡੀਆ ਦੇ ਵਿੱਚ ਇਹਨਾਂ ਨੇ ਕੰਪਨੀਆਂ। ਇਹ ਜਦੋਂ ਚੰਗੇ ਟਾਈਮਾਂ ਤੇ ਇਹ ਲੋਕ ਇੱਥੇ ਆਏ, ਇਹਨਾਂ ਨੇ ਦੇਖਿਆ ਕਿ ਇਦਾਂ ਡਿਮਾਂਡ ਆ, ਕੰਪਨੀਆਂ ਜਿਨ੍ਹਾਂ ਨੇ ਕੰਮ ਕੀਤਾ। ਹਾਂਜੀ, ਜਿਹੜਾ ਪੁਰਾਣੇ ਟਾਈਮਾਂ 'ਚ ਸਿਲੀਕਨ ਵੈਲੀ 'ਚ ਆਇਆ ਬੰਦਾ, ਭਾਵੇਂ ਇੰਜੀਨੀਅਰ ਨਹੀਂ ਵੀ ਸੀਗਾ, ਜਿਹਨੂੰ ਮਾੜੀ ਜੀ ਸੁੱਧ ਬੁੱਧ ਸੀਗੀ ਕਿ ਯਾਰ ਕਿੱਦਾਂ ਕੰਮ ਧੰਦਾ ਇੱਥੇ ਚੱਲਦਾ, ਉਹਨੇ ਦੇਖਿਆ ਕਿ ਯਾਰ ਇੱਥੇ ਸਟਾਫਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਅਮਰੀਕਾ 'ਚ। ਕਿਉਂਕਿ ਪੜ੍ਹਨਾ ਬਹੁਤ ਜ਼ਿਆਦਾ ਮਹਿੰਗਾ। ਹੂੰ, ਲੇਬਰ ਸਾਰਿਆਂ ਦੀ ਬਰਾਬਰ ਆ, ਕਿਉਂਕਿ ਲੇਬਰ ਹੁਣ ਜੇ ਤੁਸੀਂ ਬਰਾਬਰ ਕਰ ਦਿਓ, ਤੁਸੀਂ ਕੋਈ ਇੰਡੀਆ 'ਚ ਵੀ ਹਰੇਕ ਬੰਦੇ ਨੂੰ ਮਿਨੀਮਮ ਵੇਜ ਇੰਨੀ ਮਿਲਣੀ ਆ ਕਿ ਦਿਹਾੜੀਦਾਰ ਬੰਦੇ ਦਾ ਤੇ ਦੂਜੇ ਬੰਦੇ ਦੀ ਸੈਲਰੀ ਸੇਮ ਆ। ਤਾਂ ਲੋਕੀ ਜਿਹੜੇ ਅਮਰੀਕਾ ਦੇ ਵਿੱਚ ਸੀਗੇ, ਉਹ ਜ਼ਿਆਦਾ ਜਿਹੜਾ ਫੋਕਸ ਸੀਗਾ, ਉਹਨਾਂ ਨੇ ਸਾਇੰਸਿਸ ਤੋਂ ਘਟਾ ਕੇ ਉਹਨਾਂ ਨੇ ਆਰਟਸ ਲਿਬਰਲ ਆਰਟਸ ਇੱਧਰ ਉੱਧਰ ਜਿਹੜਾ ਮੈਨੇਜਮੈਂਟਲ ਜ਼ਿਆਦਾ ਜਿਹੜੇ ਚਲੇ ਗਏ। ਤੇ ਜਿਹੜੀ ਟੈਕ ਇੰਡਸਟਰੀ ਸੀਗੀ, ਉਹ ਗਰੋ ਬਹੁਤ ਜ਼ਿਆਦਾ ਕਰ ਗਈ ਉਰੇ। ਤੇ ਉਹਦੇ ਵਿੱਚ ਦੋ ਤਰ੍ਹਾਂ ਦੀ ਡਿਮਾਂਡ ਸੀਗੀ। ਇੱਕ ਸੀਗੀ ਕੁਆਲਿਟੀ ਵਾਲੀ, ਕਿ ਜਿਹੜਾ ਤੁਹਾਨੂੰ IIT ਵਾਲੇ ਇਦਾਂ ਦੇ ਲੈਵਲ ਦੇ ਬੰਦੇ ਚਾਹੀਦੇ, ਹਾਈ ਐਂਡ ਇੰਜੀਨੀਅਰ। ਇੱਕ ਸੀਗੀ ਕੁਆਂਟੀਟੀ ਵਾਲੀ, ਕਿ ਤੁਹਾਨੂੰ ਹੁਣ ਮੈਂ ਕੋਈ ਇਹ ਸ਼ਾਰਟ ਨਹੀਂ ਲੈ ਰਿਹਾ PTU ਵਗੈਰਾ ਤੇ, ਆਪਾਂ ਵੀ ਕੋਈ ਉੱਥੋਂ ਵਧੀਆ ਯੂਨੀਵਰਸਿਟੀ 'ਚ ਨਹੀਂ ਪੜ੍ਹੇ, ਆਪਾਂ ਵੀ ਧੱਕੇ ਖਾ ਕੇ ਆਏ ਆ। ਹੂੰ, ਹੂੰ, ਇੱਕ ਸੀਗੀ ਕੁਆਂਟੀਟੀ ਵਾਲੀ, ਕਿ ਕੁਆਂਟੀਟੀ ਚਾਹੀਦੀ ਆ, ਕੁਆਲਿਟੀ ਅਸ਼ੋਰੈਂਸ ਇੰਜੀਨੀਅਰ, ਭੁੰਡੀ ਇੰਜੀਨੀਅਰ, ਜਿਹੜੇ ਕਹਿ ਲਓ ਕਿ ਧੱਕੇ ਨਾਲ ਲੈ ਦੇ ਕੇ ਸੌਫਟਵੇਅਰ ਇੰਜੀਨੀਅਰ ਬਣ ਗਏ ਹਨਾ, ਸਿੱਖ ਸੁੱਕ ਕੇ ਇੱਧਰੋਂ ਟ੍ਰੇਨਿੰਗ ਕੋਰਸ ਕਰਕੇ, ਉੱਧਰੋਂ ਟ੍ਰੇਨਿੰਗ ਕੋਰਸ ਕਰਕੇ। ਉਹਨਾਂ ਦੀ ਵੀ ਇੰਨੀ ਜ਼ਿਆਦਾ ਡਿਮਾਂਡ ਸੀਗੀ। ਇਹ ਕੰਪਨੀਆਂ ਨੇ ਜਦੋਂ ਕੀ ਦੇਖਿਆ ਕਿ ਇਹਨਾਂ ਨੇ ਦੇਖਿਆ ਕਿ ਇਹ ਡਿਮਾਂਡ ਪੂਰੀ ਨਹੀਂ ਹੋ ਪਾ ਰਹੀ, .com ਦਾ ਜਦੋਂ ਐਰਾ ਸੀਗਾ, ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਇੱਕ ਮਾਡਲ ਖੋਲਿਆ ਕੰਸਲਟਿੰਗ ਕੰਪਨੀ। ਕਿ ਇੱਕ ਕੰਪਨੀ ਵਾਲਾ ਬੰਦਾ ਕਹਿੰਦਾ ਮੇਰੇ ਕੋਲ ਕੰਮ ਕੋਈ ਨਹੀਂ, ਮੈਂ ਗੂਗਲ ਜਾਂ ਫੇਸਬੁੱਕ ਨਹੀਂ ਹੈਗਾ, ਮੈਂ ਇਹਦਾ ਨਾਮ ਪਾ ਦੇਣਾ ਕੰਸਲਟਿੰਗ ਕੰਪਨੀ, ਤੇ ਮੈਂ ਜਿਹੜੇ ਇੰਜੀਨੀਅਰ ਇੰਡੀਆ ਤੋਂ ਸਪਲਾਈ ਕਰਿਆ ਕਰਨੇ ਕੰਪਨੀਆਂ ਨੂੰ। ਤੂੰ ਗੂਗਲ 'ਚ ਚੱਲ ਜਾ, ਤੂੰ ਫੇਸਬੁੱਕ 'ਚ ਚੱਲ ਜਾ। ਜੇ ਗੂਗਲ ਮੈਨੂੰ $100 ਦਊਗੀ ਤਾਂ ਮੈਂ $100 ਚੋਂ $20 ਕੱਟ ਕੇ ਆਪਣੀ ਫੀਸ $80 ਮੈਂ ਜਿਹੜੇ ਆ EMPLOYE ਨੂੰ ਦੇ ਦੇਣੇ। EMPLOYE ਵੀ ਖੁਸ਼, ਫੇਸਬੁੱਕ ਵੀ ਖੁਸ਼ ਤੇ ਮੈਂ ਵੀ ਖੁਸ਼। ਹੂੰ, ਇਹਨਾਂ ਨੇ ਕੀ ਕੀਤਾ ਕਿ ਕੰਸਲਟਿੰਗ ਕੰਪਨੀਆਂ ਖੋਲ ਲਈਆਂ। ਠੀਕ ਆ। ਤੇ ਉੱਥੋਂ ਦੀ ਫਿਰ ਇਹ ਬੰਦੇ, ਤੁਸੀਂ ਪਹਿਲਾਂ ਦੇਖਿਆ ਹੋਣਾ ਕਿ ਐਪਟੈਕ ਉਪਟੈਕ ਏਦਾਂ ਦੇ ਕਈ ਕੰਪਿਊਟਰ ਸੈਂਟਰ ਦਾ ਬੜਾ ਨੇਰ ਜਿਹਾ ਪਿਆ ਸੀਗਾ 1990s ਦੇ ਵਿੱਚ, ਜਿਹੜੇ ਉਦੋਂ ਦੇ ਜਵਾਕ ਜਿਹੜੇ 80s 90s 'ਚ ਗਰੋ ਅਪ ਕੀਤੇ। ਨਵੀਂ ਚੀਜ਼ ਆਈ ਸੀਗੀ ਕੰਪਿਊਟਰ ਸੈਂਟਰ, ਸਾਈਬਰ ਕੈਫੇ। ਹਾਂਜੀ, ਏਦਾਂ ਹੀ। ਹੂੰ, ਇਹ ਫੋਨਾਂ ਤੋਂ ਪਹਿਲਾਂ ਸੀਗਾ, ਤੇ ਉੱਥੇ ਕੰਪਿਊਟਰ ਦੇ ਕਹਿੰਦੇ ਆਹ .NET ਸਿੱਖਣਾ ਜੀ, .NET ਸਿੱਖਣਾ। ਹੂੰ, ਉਹਨਾਂ ਨੇ ਕਮਰੇ ਬਣਾਏ ਹੁੰਦੇ ਸੀਗੇ ਏਦਾਂ ਨਾ ਕਿ ਆਹ ਫਲੋ ਚਾਰਟ ਇਹਨੂੰ ਪੜ੍ਹੋ, ਏਦਾਂ ਜਿਹਾ ਕਰਕੇ ਨਾ ਟ੍ਰੇਨਿੰਗ ਜੀ ਦੇ ਦਿੰਦੇ ਸੀ 3-3 ਮਹੀਨੇ ਦੀ। ਹੂੰ, ਤੇ 3 ਮਹੀਨੇ ਬੰਦੇ ਦਾ ਸਰ ਜਾਂਦਾ ਸੀ, ਕਿਉਂਕਿ ਡਿਮਾਂਡ ਇੰਨੀ ਜ਼ਿਆਦਾ ਸੀਗੀ। ਸੋ ਕੰਸਲਟਿੰਗ ਕੰਪਨੀ ਨੂੰ ਪਤਾ ਲੱਗ ਗਿਆ ਕਿ ਬਿੱਲੀ ਦੇ ਮੂੰਹ ਲੱਗ ਗਿਆ ਖੂਨ, ਕਿ ਅੱਛਾ ਐਡੀ ਵੱਡੀ ਮਾਰਕੀਟ ਆ ਉੱਥੇ, ਤੇ ਇੱਥੇ ਹੁਣ ਇੰਜੀਨੀਅਰ ਟ੍ਰੇਨ ਕੀਤੇ ਜਾਣ। ਸੋ ਉੱਥੇ ਐਕਸਪਲੋਜਨ ਹੋ ਗਈ ਇੰਡੀਆ ਦੇ ਵਿੱਚ ਟੈਕ ਕਾਲਜਾਂ ਦੀ, ਕਿ ਹੂੰ, ਪੜ੍ਹਾ ਦਿਓ ਇੰਜੀਨੀਅਰ। ਤੇ ਉਹ ਬਸ ਅੱਕੜ ਬੱਕੜ ਵਾਲੀ ਗੱਲ ਹੁੰਦੀ ਸੀ, ਚੱਲ ਤੂੰ ਮੈਡੀਕਲ ਜਾਣਾ, ਮੈਂ ਨਾਨ ਮੈਡੀਕਲ ਜਾਣਾ, ਤੂੰ ਇੱਥੇ ਜਾਣਾ, ਮੈਂ ਉੱਥੇ ਜਾਣਾ। ਚੱਲ ਵੀ ਬੰਦਾ ਬਣ ਗਿਆ, ਔਖੇ ਸੌਖੇ ਹੋ ਗਏ, ਸਪਲੀਆਂ ਸੁਪਲੀਆਂ ਲੈ ਕੇ ਇੰਜੀਨੀਅਰ। ਹੂੰ, ਤੇ ਹੁਣ ਸਾਰੀ ਗੱਲ ਇਹ ਆ ਗਈ ਕਿ ਇਮੀਗ੍ਰੇਸ਼ਨ ਕਹਿੰਦੀ ਆ ਕਿ ਤੁਹਾਡੇ ਕੋਲ ਪ੍ਰੋਜੈਕਟ ਹੋਣਾ ਚਾਹੀਦਾ ਹੱਥ ਦੇ ਵਿੱਚ। ਤੁਸੀਂ ਠੀਕ ਹੈ, ਕਿਸੇ ਦਾ H1B ਬਿਨਾਂ ਪ੍ਰੋਜੈਕਟ ਦੇ ਫਾਈਲ ਨਹੀਂ ਕਰ ਸਕਦੇ, ਉਹਨੂੰ ਆਪਾਂ ਮੰਨਣਾ ਫਰਾਡ। ਠੀਕ ਆ। ਹਾਂ, 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 ਹਾਂ। ਜਿੱਦਾਂ ਉਹ ਅਸਾਈਲਮ ਵਾਲੇ ਦਾ ਕਹਿੰਦੇ ਆ ਕਿ ਤੁਹਾਡਾ ਜੈਨੂਇਨ ਕੇਸ ਜਿਹੜਾ ਹੋਣਾ ਚਾਹੀਦਾ, ਤੁਸੀਂ ਨਕਲੀ ਕੇਸ ਨਹੀਂ ਫਾਈਲ ਕਰਨਾ। ਵਿਆਹ ਵਾਲੇ ਕੇਸ 'ਚ ਉਹ ਕਹਿੰਦੇ ਆ ਕਿ ਤੁਹਾਡਾ ਅਸਲੀ ਵਿਆਹ ਹੋਣਾ ਚਾਹੀਦਾ, ਨਕਲੀ ਵਿਆਹ ਦਾ ਕੇਸ ਨਹੀਂ ਫਾਈਲ ਕਰਨਾ। ਹੂੰ, 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 ਮਤਲਬ ਉਹਨੇ ਇੱਕ ਪ੍ਰੋਸੀਜਰ ਬਣਾ ਦਿੱਤਾ
ਤੇ ਜਿਹੜਾ ਵਿੱਚ ਜੇ ਤੁਹਾਡੇ ਕੋਲ ਜੈਨੂਨ ਹੈਗਾ ਉਹ ਕਹਿੰਦੇ ਆ ਕੇ ਲੈ ਜਾਓ। ਹੁਣ ਸਾਰੀ ਚੀਜ਼ ਉਹ ਆ ਗਈ ਕਿ ਇਮੀਗ੍ਰੇਸ਼ਨ ਕਹਿੰਦੀ ਲੈ ਯਾਰ ਇਹ ਤਾਂ ਵਿਆਹ ਅਸਲੀ ਵੀ ਕਰਦੇ ਆ ਲੋਕੀ ਪਰ ਨਕਲੀ ਵੀ ਕਰਦੇ ਆ ਹਨਾ। ਤੇ ਨਕਲੀ ਜਿਹੜੇ ਕਰਦੇ ਆ ਉਹਦੇ ਕਰਕੇ ਜਿਹੜੇ ਅਸਲੀ ਕਰਦੇ ਆ ਉਹਨਾਂ ਨੂੰ ਵੀ ਦਿੱਕਤ ਹੁੰਦੀ ਆ। ਸੇਮ ਗੋਜ਼ ਫॉर ਅਸਾਈਲਮ, ਸੇਮ ਗੋਜ਼ ਫॉर H1B। ਸੋ ਉਹਨਾਂ ਨੇ ਕੀ ਕੀਤਾ ਕੰਪਨੀਆਂ ਨੇ, ਉਹਨਾਂ ਨੇ ਵੀ ਬਹੁਤ ਸਕੀਮਾਂ ਖੇਡੀਆਂ। ਉਹਨਾਂ ਨੇ ਕਿਹਾ ਹੁਣ ਇੰਜੀਨੀਅਰ ਆਪਾਂ ਨਾ, ਕਿਉਂਕਿ ਲੋਟਰੀ ਆ ਤੇ ਆਪਾਂ ਨਾ ਪਹਿਲਾਂ ਹੀ ਅਪਲਾਈ ਕਰਕੇ ਦੇਖ ਲੈਣੇ 4-4 5-5 ਸਾਲ ਪਹਿਲਾਂ ਹੀ ਆਪਾਂ ਜਿਹੜਾ ਸਾਡੇ ਕੋਲ, ਕਿਉਂਕਿ ਇੰਡੀਆ ਸਾਡੇ ਕੰਮ ਧੰਦੇ ਚੱਲਦੇ ਆ, ਜਿਹੜੀਆਂ ਕੰਪਨੀਆਂ ਸੀਗੀਆਂ ਵੱਡੀਆਂ ਵੱਡੀਆਂ, ਇਹਨਾਂ ਨੇ ਇੰਜੀਨੀਅਰਾਂ ਦਾ ਫਾਈਲ ਕਰਨੇ ਸ਼ੁਰੂ ਕਰਤੇ ਇਨ ਐਡਵਾਂਸ ਚ ਹਨਾ। ਅੱਛਾ, ਹੁਣ ਪਹਿਲਾਂ ਕੀ ਆ ਹੀ। ਕਿ ਪਹਿਲਾਂ ਹੀ ਕਿ ਉੱਥੇ ਬੈਠਾ ਚੱਲ, ਜਿਹਦਾ ਲੱਗ ਗਿਆ ਉਹਨੂੰ ਭੇਜਤਾ, ਜਿਹੜਾ ਨਹੀਂ ਆ ਉਹ ਇੰਡੀਆ ਕੰਮ ਕਰੀ ਗਿਆ। ਹੁਣ ਉਹਨਾਂ ਕਿਟ ਕਿੱਦਾਂ ਕਰਾਂਗੇ, ਕਿਉਂਕਿ ਜੇ ਮੰਨ ਲਓ ਮੈਂ ਇੱਥੇ ਆ ਪੰਜਾਬੀ ਰੇਡੀਓ, ਇੱਥੇ ਇੱਕ ਬੰਦੇ ਨੂੰ ਹਾਇਰ ਕਰਦਾ, ਉਹ ਬੱਚੇ ਦਾ ਜੇ ਨਹੀਂ ਸਿਲੈਕਟ ਹੋਇਆ ਉਹਨੂੰ ਫੇਰ ਸਕੂਲ ਜਾਣਾ ਪੈਣਾ, ਫੇਰ ਪੈਸੇ ਖਰਚਣੇ ਪੈਣੇ। ਜਿਹੜਾ ਇੱਥੇ ਐਕਚੁਅਲ ਦੇ ਵਿੱਚ ਬੰਦਾ ਸਟੂਡੈਂਟ ਆਇਆ ਉਹਨੂੰ ਹੋ ਗਈ ਡਿਸਐਡਵਾਂਟੇਜ। ਜਿਹੜਾ ਬੰਦਾ ਉੱਥੇ ਇੰਡੀਆ ਬੈਠਾ ਕੰਮ ਕਰ ਰਿਹਾ, ਉਹਨੇ ਲਾਲਚ ਦੇ ਦੇਣਾ ਕੰਪਨੀ ਨੇ ਕਿ ਤੂੰ ਤੇਰਾ H1B ਕਰ ਦਾਂਗੇ, ਤੇਰਾ ਏਦਾਂ ਕਰ ਦਾਂਗੇ, ਤੂੰ ਕੰਮ ਕਰੀ ਜਾ। ਉਹ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਉਹਨਾਂ ਨੇ H1B ਵਗੈਰਾ ਫਾਈਲ ਕਰਨੇ ਜਿਹੜੇ ਸ਼ੁਰੂ ਕਰਤੇ ਤੇ ਪ੍ਰੋਜੈਕਟ ਨੇ ਉਹਨਾਂ ਕੋਲ ਸੀਗਾ ਹਨਾ। ਸੋ ਇਹਦੇ ਵਿੱਚ ਇਹ ਸੀਗਾ ਕਿ ਜਿਹੜੀ ਇਹ ਕੰਪਨੀਆਂ ਸੀਗੀਆਂ ਤਾਂ ਕਰਕੇ ਇਹ ਬਿਗੇਸਟ ਯੂਜ਼ਰ ਜਿਹੜੀਆਂ ਬਣ ਜਾਂਦੀਆਂ। ਤੇ ਕਿਉਂਕਿ 65,000 ਜਿਹੜੇ ਵੀਜ਼ੇ ਮਿਲਦੇ ਆ ਹਰ ਸਾਲ H1B ਦੇ ਸਿਰਫ, ਤੇ 65,000 ਤੇ ਉਦੋਂ ਹੀ ਖਾ ਜਾਂਦੀਆਂ ਇੰਨੀ ਤੇ ਉਹ ਫਾਈਲ ਫੁਲ ਇਹਨਾਂ ਦੀ ਜ਼ਿਆਦਾਤਰ ਜਿਹੜੀ ਫਾਈਲਿੰਗ ਜਿਹੜੀ ਇੰਡੀਆ ਤੋਂ ਆਉਂਦੀ ਹੈ ਉਹਦੇ ਕਰਕੇ ਹੁੰਦਾ ਕਿ ਜੇ ਕੜੀ ਨੂੰ ਅੱਗੇ ਲੈ ਕੇ ਜਾਈਏ, ਫਾਇਦਾ ਇਹ ਹੋਇਆ ਕਿ ਬਹੁਤ ਸਾਰੇ ਜਿਹੜੇ ਇੰਡੀਅਨ ਆ ਉਹ ਆ ਗਏ। ਪੰਜਾਬੀ ਸ਼ਾਇਦ ਇਹਦੀ ਗਿਣਤੀ ਵਿੱਚ ਘੱਟ ਸੀਗੇ, ਕਿਉਂਕਿ ਪੰਜਾਬੀ ਜਿਹੜੇ ਉਹ ਇੱਧਰਲੇ ਰਾਸਤੇ ਨਹੀਂ ਜਾਂਦੇ H1B ਵਗੈਰਾ, ਕਿਉਂਕਿ ਇਹਦਾ ਰਾਸਤਾ ਜਿਹੜਾ ਦਿੱਲੀ ਬੰਗਲੌਰ ਤੋਂ ਸ਼ੁਰੂ ਹੁੰਦਾ, ਤੁਹਾਨੂੰ ਪਹਿਲਾਂ ਇੰਜੀਨੀਅਰ ਬਣਨਾ ਪੈਣਾ, ਕੰਪਨੀ ਦਾ ਹੱਥ ਪੱਲਾ ਫੜਨਾ ਪੈਣਾ, ਜਾਂ ਤੁਹਾਨੂੰ ਇੱਥੇ ਪੜ੍ਹ ਕੇ ਆਉਣਾ ਪੈਣਾ, ਪੜ੍ਹਨ ਲਈ ਆਉਣਾ ਪੈਣਾ, ਸਟੂਡੈਂਟ ਬਣਨਾ ਪੈਣਾ, ਮਾਸਟਰ ਡਿਗਰੀ ਜਿੱਦਾਂ ਰਾਜਕਰਨ ਹੁਣੀ ਖੁਦ ਆਏ ਆ, ਏਦਾਂ ਤੁਹਾਨੂੰ ਆ ਕੇ ਇੱਥੇ ਡਿਗਰੀ ਕਰਨੀ ਪੈਣੀ, ਪੈਸੇ ਆਪਣੇ ਦਾਅ ਤੇ ਲਾਣੇ ਪੈਣੇ ਆ, ਫਿਰ ਗ੍ਰੈਜੂਏਟ ਹੋ ਕੇ ਲੋਟਰੀ ਚੋਂ ਜਾਣਾ ਪੈਣਾ। ਸੋ ਇਹ ਰਾਹ ਜਿਹੜਾ ਟਫ ਸੀਗਾ ਤੇ ਇਹਦੇ ਵਿੱਚ ਹੁਣ ਜਿਹੜੇ ਬੰਦੇ ਉੱਥੇ ਬੈਠੇ ਆ ਉਹ ਬੈਠੇ ਕੰਮ ਕਰੀ ਜਾ ਰਹੇ। ਜਦੋਂ ਉਹਨਾਂ ਦਾ H1B ਲੱਗ ਜਾਂਦਾ ਸੀਗਾ, ਕੰਪਨੀਆਂ ਉਹਨਾਂ ਨੂੰ ਭੇਜ ਦਿੰਦੀਆਂ ਸੀਗੀਆਂ। ਕੰਪਨੀਆਂ ਨੂੰ ਭੇਜਣ ਦਾ ਮਕਸਦ ਇਹ ਸੀਗਾ ਕਿ ਜੇ ਆਪਾਂ ਇਹਦੇ ਕੋਲ ਇੰਡੀਆ ਬੈਠੇ ਨੂੰ 50-70 ਹਜ਼ਾਰ ਰੁਪਏ ਕਮਾਉਂਦੇ ਆ, ਜੇ ਆਪਾਂ ਇਹਨੂੰ ਅਮਰੀਕਾ ਭੇਜਾਂਗੇ ਤਾਂ ਬੰਦਾ ਸੀਨੀਅਰ ਹੀ ਬਹੁਤ ਆ, ਨਾਲੇ ਸਾਊ ਬੰਦਾ, ਬੀਵੀ ਬੱਚਿਆਂ ਵਾਲਾ, ਇਹਨੇ ਕਿਹੜਾ ਕਿਤੇ ਭੱਜਣਾ ਵਾ। ਤੇ ਉਹਨੂੰ ਉਹ ਕੰਪਨੀਆਂ ਆਪਣਾ ਗੈਸਟ ਹਾਊਸ, ਗੁਸਟ ਹਾਊਸ ਏਦਾਂ ਸਾਰਾ ਬਣਾ ਕੇ ਜਿਹੜਾ ਜੋ ਵੀ ਉਹਨਾਂ ਦਾ ਢਾਂਚਾ ਸੀਗਾ ਉਰੇ ਭੇਜਦੇ ਸੀਗੇ। ਤੇ ਇੱਥੇ ਜਿਹੜੇ ਉਹਦਾ ਬਿਲੇਬਲ ਰੇਟ ਕੀ, ਇਹ ਬੰਦੇ ਦਾ ਤਾਂ 15 ਸਾਲ ਦਾ ਐਕਸਪੀਰੀਅੰਸ ਹੈ, ਇਹਦੇ ਦਾ $200 ਪਰ ਆਵਰ ਲਓ ਜਿੰਨੇ ਲੱਗ ਲੈ ਹੁੰਦੇ ਆ ਉਹ ਕੰਪਨੀਆਂ ਨੇ ਦੇ ਵੀ ਦੇਣੇ, ਕਿਉਂਕਿ ਸਕਿੱਲ ਤੇ ਬੰਦੇ ਦੀ ਵਾਕਈ ਆ। ਆਊਟਸੋਰਸਿੰਗ ਦਾ ਮਾਡਲ ਇਹ ਸੀਗਾ ਕਿ ਕੰਪਨੀਆਂ ਪਹਿਲਾਂ ਜਦੋਂ ਉਹ ਬੰਦਾ ਇੰਡੀਆ ਬੈਠਾ ਸੀਗਾ ਉਦੋਂ ਪੈਸੇ ਵਿੱਚੋਂ ਦੀ ਖਾਂਦੀਆਂ ਸੀਗੀਆਂ, ਜਦੋਂ ਬੰਦਾ ਹੁਣ ਅਮਰੀਕਾ ਆ ਗਿਆ ਫਿਰ ਉਹ ਬੰਦਾ ਉਹਨਾਂ ਦੇ ਹੱਥੇ ਚੜ ਗਿਆ। ਤੇ ਬੰਦੇ ਨੂੰ ਤੇ ਜੇ ਇੰਡੀਆ ਵਾਲੇ ਆਏ ਨੂੰ ਤਾਂ ਉਹਨੇ $50 ਪਰ ਆਵਰ ਦੇ ਦਿੱਤੇ, ਉਹਨੇ ਤੇ ਖੁਸ਼ੀ ਨਾਲ ਕੰਪਨੀ ਛੱਡਣੀ ਨਹੀਂ ਕਦੀ। ਤੇ ਕੰਪਨੀਆਂ ਨੇ ਫਿਰ ਮੋਟੀ ਬਿਲਿੰਗ ਜਿਹੜੀ ਕੀਤੀ ਤੇ ਟੈਕ ਦੇ ਵਿੱਚ ਜਿਹੜੇ ਮਿਲੀਅਨਰ ਬਿਲੀਅਨਰ ਜਿਹੜੇ ਹੋਏ ਆ ਬਣੇ ਆ। ਸਿਲੀਕਨ ਵੈਲੀ 'ਚ ਤੁਹਾਨੂੰ ਏਦਾਂ ਦਾ ਬੰਦਾ ਵੀ ਮਿਲ ਜਾਣਾ, ਉਹਦੀ ਪਾਰਟੀਆਂ ਪੁੱਟੀਆਂ 'ਚ ਨਾ ਟੌਰ ਟੱਪਾ ਉਹਦਾ ਬੜਾ ਹੋਣਾ, ਤੁਸੀਂ ਗੱਲ ਉਹਨਾਂ ਕਰਨੀ ਤੇ ਉਹਦੇ ਪੱਲੇ ਕੱਖ ਨਹੀਂ ਹੋਣਾ ਟੈਕਨਿਕੈਲਿਟੀ ਵਾਈਜ਼। ਸੋ ਉਹਦੇ ਪੱਲੇ ਬਸ ਇਹੀ ਆ ਕਿ ਸਟਾਫ ਆਗੂਮੈਂਟੇਸ਼ਨ, ਸਟਾਫ ਮੈਨੀਪੂਲੇਸ਼ਨ ਕਿੱਦਾਂ ਕਰਨੀ ਆ, ਸਹੀ ਜਿਹੜਾ ਕਿੱਦਾਂ ਵਾ ਹਨਾ। ਤੇ ਇਹਦੇ ਵਿੱਚ ਹੁਣ ਜਿਹੜਾ ਇਮੀਗ੍ਰੇਸ਼ਨ ਵਕੀਲ ਦਾ ਕੀ ਰੋਲ ਹੁੰਦਾ, ਜਿਹੜਾ ਇਮੀਗ੍ਰੇਸ਼ਨ ਵਕੀਲ ਦਾ ਰੋਲ ਇਹ ਹੈਗਾ ਕਿ ਕੰਪਨੀ ਨੇ ਜਦੋਂ ਇਮੀਗ੍ਰੇਸ਼ਨ ਵਕੀਲ ਦਾ ਰੋਲ ਇਹਦੇ ਵਿੱਚ ਕੋਈ ਜੌਬ ਲੱਭਣਾ ਨਹੀਂ, ਕੋਈ ਕੰਪਨੀ ਲੱਭਣਾ ਨਹੀਂ ਹੈਗਾ, ਕੋਈ ਪਲੇਸਮੈਂਟ ਕਰਨਾ ਨਹੀਂ, ਤੁਹਾਨੂੰ ਇਹ ਇਨਫੋਰਮੇਸ਼ਨ ਆ ਤੁਹਾਡੇ ਕੋਲ ਜੇ ਉਹ ਟੈਲੈਂਟ ਹੈਗਾ, ਡਿਗਰੀ ਉਹ ਹੈਗੀ ਆ, ਉਹ ਫੀਲਡ ਦੇ ਤੁਸੀਂ ਮਾਹਰ ਆ, ਤੁਸੀਂ ਫਿਰ EMPLOYER ਲੱਭਣਾ ਉਰੇ ਜਿਹੜਾ ਤੁਹਾਨੂੰ ਜੌਬ ਦਵਾ ਸਕੇ, ਜੌਬ ਜਿਹੜੀ ਜੈਨੂਇਨ ਹੋਵੇ, ਜੈਨੂਇਨ ਪ੍ਰੋਜੈਕਟ ਜਿਹੜਾ ਐਗਜ਼ਿਸਟ ਕਰਦਾ ਹੋਵੇ। ਉਹਦੀ ਫਿਰ ਫਰਵਰੀ ਮਹੀਨੇ ਤੱਕ ਤੁਹਾਨੂੰ ਉਹ EMPLOYER ਜਿਹੜਾ ਰੈਡੀ ਹੋਣਾ ਚਾਹੀਦਾ। ਤੇ ਕਦੋਂ ਫਿਰ ਅਪਲਾਈ ਹੁੰਦਾ ਹੈ? ਮਾਰਚ ਦੇ ਵਿੱਚ ਇਹ ਅਪਲਾਈ ਹੋਣਾ। ਤੇ ਜਿੱਦਾਂ ਦੱਸਿਆ 65,000 ਸੀਟਾਂ ਹੁੰਦੀਆਂ ਸਿਰਫ, ਲੋਟਰੀ ਉਦੋਂ ਨਿਕਲਦੀ ਆ। ਔਨ ਟਾਪ ਆਫ ਦੈਟ 20,000 ਉਹਨਾਂ ਦੇ ਵਾਸਤੇ ਹੁੰਦੀਆਂ ਜਿਹੜੇ ਇੱਥੋਂ ਦੀ ਡਿਗਰੀ ਕਰਦੇ ਆ, ਮਾਸਟਰਸ ਜਾਂ ਹਾਇਰ ਡਿਗਰੀ US ਦੇ ਵਿੱਚੋਂ ਦੀ। ਬਾਕੀ ਸਾਰੇ ਜਾਣੇ ਜਿਹੜੇ 65,000 ਲਈ ਕੰਪੀਟ ਕਰਦੇ ਆ ਵਰਲਡ ਵਾਈਡ, ਕਈਆਂ ਦਾ ਤੁੱਕਾ ਲੱਗ ਜਾਂਦਾ ਇਹਦੇ ਵਿੱਚ ਹਨਾ, ਕਿਉਂਕਿ ਇਹ ਸਿੱਧੇ ਕੰਪਿਊਟਰ ਜਨਰੇਟਡ ਜਿਹੜੀ ਰੈਂਡਮ ਲੋਟਰੀ ਸਿਲੈਕਸ਼ਨ ਜਿਹੜੀ ਹੁੰਦੀ ਆ। ਤੇ ਇੱਕ ਵਾਰੀ ਤੁਸੀਂ ਲੋਟਰੀ ਚ ਆ ਜਾਓ ਉਹਦਾ ਮਤਲਬ ਇਹ ਨਹੀਂ ਕਿ ਬੱਲੇ ਬੱਲੇ ਹੋ ਗਈ। ਉਸ ਤੋਂ ਬਾਅਦ ਇਹ ਹੈ ਕਿ ਫਿਰ ਅੱਗੇ ਕਿ ਹੁਣ ਦੇਖੀਏ ਕਿ ਇਹਦੀ ਪੋਜੀਸ਼ਨ ਹੈਗੀ ਆ H1B ਵਾਲੇ ਕਿ ਨਹੀਂ, ਫਿਰ ਇਨਵੈਸਟੀਗੇਸ਼ਨ ਸ਼ੁਰੂ ਅਸਲੀ ਇਨਵੈਸਟੀਗੇਸ਼ਨ। ਤੇ ਜੇ ਫਿਰ ਇਹ ਵੀਜ਼ਾ ਤੁਹਾਡਾ ਲੱਗ ਜਾਂਦਾ ਤੇ ਫਿਰ ਤੁਸੀਂ ਅਕਤੂਬਰ ਚ ਆ ਜਾਂਦੇ ਆ ਹਨਾ, ਫਿਰ ਤੁਸੀਂ ਸਿੱਧੇ ਟੌਰ ਨਾਨੇ ਵੀਜ਼ਾ ਵੂਜ਼ਾ ਲੈ ਕੇ ਆ ਸਕਦੇ, ਜਾ ਸਕਦੇ ਆ। ਤੇ ਕਿੰਨੇ ਸਾਲ ਦਾ ਹੁੰਦਾ ਫਿਰ ਇਹ ਵੀਜ਼ਾ ਰਣਨੀ ਟਿਕਟ ਜੀ? ਟੋਟਲ ਇਹ 6 ਸਾਲ ਦਾ ਹੁੰਦਾ, 3 ਸਾਲ ਕਰਕੇ ਇਹ ਮਿਲਦਾ ਵਾ ਐਟ ਅ ਟਾਈਮ। ਤੇ ਇਹਦੇ ਵਿੱਚ ਤੁਹਾਡਾ ਜਿਹੜਾ ਬੌਸ ਆ ਤੁਹਾਡਾ
ਗ੍ਰੀਨ ਕਾਰਡ ਫਾਈਲ ਕਰਦਾ, ਫਿਰ ਇਹ ਵੀਜ਼ਾ ਤੁਹਾਡਾ ਅੱਗੇ ਐਕਸਟੈਂਡ ਹੁੰਦਾ ਰਹਿੰਦਾ ਜਦ ਤੱਕ ਤੁਹਾਡਾ ਗ੍ਰੀਨ ਕਾਰਡ ਨਹੀਂ ਆਉਂਦਾ। ਜੇ ਫਿਰ ਜੇ ਤੁਸੀਂ ਜੇ ਉਸੇ ਥਾਂ ਦੇ ਉੱਤੇ ਤੁਹਾਨੂੰ ਰੱਖਿਆ ਜਿੰਨੇ ਵੀ ਜਿਹਦੇ ਵੀ ਤੇ ਹਾਂ ਵੀ ਆਏ ਆ। ਫਿਰ ਤੁਸੀਂ ਕਾਈਂਡ ਆਫ ਗੁਲਾਮ ਬਣ ਜਾਂਦੇ, ਜਿੱਦਾਂ ਮੈਂ ਬਣਿਆ ਸੀਗਾ ਇੱਕ ਵਾਰੀ। ਤੇ ਜਦ ਤੱਕ ਫਿਰ ਤੁਹਾਡਾ ਗ੍ਰੀਨ ਕਾਰਡ ਨਹੀਂ ਆਉਂਦਾ ਤਦ ਤੱਕ ਤੁਸੀਂ ਉਹ ਕਰਦੇ ਆ। ਤੇ ਇੱਕ ਮੈਨੂੰ ਬੰਦੇ ਦੀ ਗੱਲ ਦਾ ਬਹੁਤ ਹਸਾਉਂਦਾ, ਪਹਿਲਾਂ ਜਿਹੜੇ ਪੈਂਟਾ ਚ ਉਹਨੂੰ ਆਇਆ ਸੀਗਾ, ਤੇ ਉਹ ਕਹਿੰਦਾ ਯਾਰ, ਕਹਿੰਦਾ ਤੂੰ ਕਹਿੰਦਾ ਕਿੱਥੋਂ ਆ ਗਿਆ, ਕਹਿੰਦਾ ਯਾਰ ਇੱਕਦਮ ਹੀ, ਕਹਿੰਦਾ ਬਾਕੀਆਂ ਦਾ ਵਕੀਲਾਂ ਦਾ ਨਾਂ ਸੁਣਿਆ ਹੈਗਾ, ਕਹਿੰਦਾ ਤੂੰ ਕਿੱਥੋਂ ਦੀ ਆ ਗਿਆ। ਮੈਂ ਕਿਹਾ ਇਹ ਤਾਂ ਏਦਾਂ ਸੀਗਾ, ਇਹ ਹੁਣ H1B ਵੀਜ਼ਾ ਹੀ, ਤੈਨੂੰ ਜੇ ਲੌਂਗ ਸਟੋਰੀ ਸ਼ਾਰਟ ਦੱਸਣੀ ਆ, ਇਹ ਸੀਗਾ H1B ਵੀਜ਼ਾ ਕਿ ਜਿਹੜਾ ਮੋਰਲੇ ਫਰੰਟ ਤੇ ਸੀਗਾ ਬੌਸ, ਉਹ ਲੈ ਰਿਹਾ ਸੀ ਕ੍ਰੈਡਿਟ ਆਪਣਾ। ਸਹੀ ਆ। ਬੈਕ ਐਂਡ ਤੇ ਆਪਾਂ ਕੰਮ ਸਿੱਖ ਰਹੇ ਸੀ, ਕਰ ਰਹੇ ਸੀਗੇ ਉਹ ਸੀਗੇ। ਸੋ ਜਦੋਂ ਬੰਦੇ ਦਾ ਫਿਰ ਜਦੋਂ ਗ੍ਰੀਨ ਕਾਰਡ ਆਇਆ, ਫਿਰ ਉਦੋਂ ਆਪਣਾ ਕੰਮ ਖੋਲਿਆ। ਉਹਦਾ ਮਤਲਬ ਇਹ ਨਹੀਂ ਕਿ ਮੈਂ ਉੱਥੋਂ ਦੀ ਸ਼ੁਰੂ ਕੀਤਾ ਵਾ, ਉਹਦੇ ਪਿੱਛੇ ਜਿਹੜੀ 15 ਸਾਲ ਲੱਗੇ ਆ। ਹਾਂ 10 ਸਾਲ ਵਾਲੇ ਧੱਕੇ। ਹੁਣ ਜਿਹੜਾ ਬੰਦਾ ਦੱਬਿਆ ਵਾ, ਉਹ ਉਦੋਂ ਦਾ ਸੋਚਦਾ ਕਿ ਕਦੋਂ ਮੇਰਾ ਗ੍ਰੀਨ ਕਾਰਡ ਆਊਗਾ, ਕਦੋਂ ਮੈਂ ਕਰੂੰਗਾ, ਹਨਾ। ਤੇ ਇਹਦੇ 10-15 ਸਾਲ ਜਿਹੜੀ ਆਮ ਗੱਲ ਹੈਗੀ, ਜਿਹੜੀ H1B ਵਾਲੀ ਜਰਨੀ ਆ, ਜਿਹੜੇ ਸ਼ਾਇਦ ਸੁਣਦੇ ਆ, ਕੋਈ H1B ਵਾਲਾ ਹੋਊਗਾ, ਉਹ ਰਿਲੇਟ ਕਰ ਸਕਦਾ। ਤੇ ਬੰਦਾ ਇੱਕ ਬੱਝਿਆ ਜਿਹਾ ਰਹਿੰਦਾ। ਗ੍ਰੀਨ ਕਾਰਡ ਵਗੈਰਾ ਜ਼ਰੂਰ ਆ ਜਾਂਦਾ ਤੁਹਾਡਾ, 10-10 15-15 ਸਾਲ ਦਾ ਪ੍ਰੋਸੈਸ ਲੱਗਦਾ। ਪਰ ਜਿਹੜੇ ਕਈ ਲੋਕੀ ਆ, ਉਹ ਨਹੀਂ ਬਿਜ਼ਨਸ ਕਰਨਾ ਚਾਹੁੰਦੇ, ਉਹ ਕੰਮ ਹੀ ਕਰਨਾ ਚਾਹੁੰਦੇ, ਉਹ ਜੌਬ ਕਰਕੇ ਹੈਪੀ ਹੈ, ਹਨਾ। ਉਹਨਾਂ ਦੇ ਆਪਣੀ ਇੱਕ ਸੈਟੀਸਫੈਕਸ਼ਨ ਆ ਹਰ ਇੱਕ ਦੀ ਆਪੋ ਆਪਣੀ ਲਾਈਫ। ਸੋ ਸਿਲੀਕਨ ਵੈਲੀ ਚ ਜਿੱਦਾਂ ਤੁਹਾਡਾ ਏਦਾਂ ਕਿ ਉਹਦਾ ਫਿਰ ਜਿਹੜਾ ਜੌਬ ਕਰਦਾ ਤੇ ਉਹਦੇ ਜਿਹੜਾ ਸਪਾਊਸ ਆ ਉਹ ਵੀ ਜੌਬ ਕਰਦਾ, ਹਨਾ। ਸੋ ਏਦਾਂ ਕਿ ਦੋ ਜਣਿਆਂ ਨਾਲ ਫਿਰ ਘਰ ਜਿਹੜਾ ਮਿਲ ਕੇ ਉਹ ਕਈ ਵਾਰੀ ਚੱਲ ਪੈਂਦਾ। ਕਈ ਵਾਰੀ ਸਿਲੀਕਨ ਵੈਲੀ ਚ ਪ੍ਰਾਈਸਿਸ ਹਾਊਸਿੰਗ ਮਹਿੰਗੇ ਸਸਤੇ ਹੋ ਜਾਂਦੇ। ਏਦਾਂ ਦੇ ਕਈ ਦੌਰ ਜਿਹੜੇ ਇੱਥੇ 10-15 ਸਾਲ ਵੇਖਣ ਨੂੰ ਮਿਲਦੇ ਰਹੇ ਆ। ਮੈਂ ਨਾ ਟਰਨੀ ਜੀ ਵੀ H1B ਜਿੱਦਾਂ ਤੁਸੀਂ ਦੱਸਿਆ ਨਾ, ਸ਼ੁਰੂਆਤ ਚ ਵੀ ਪਹਿਲਾਂ ਤਾਂ ਬੜੀ ਆਓ ਭਗਤ, ਕੰਪਨੀਆਂ ਆ ਵੀ ਕਰਦੀਆਂ ਸੀ, ਉਹ ਵੀ ਕਰਦੀਆਂ ਸੀ। ਹੁਣ ਬਹੁਤ ਮਾਹੌਲ ਬਦਲ ਗਿਆ, ਹੁਣ ਆ ਵੀ ਬਹੁਤ ਰਹੇ ਹੁੰਦੇ ਆ, ਪਹਿਲਾਂ ਦੇ ਨਾਲੋਂ ਜ਼ਿਆਦਾ ਆ ਰਹੇ ਆ। ਓਬਵੀਅਸਲੀ ਵਾਰੀ ਸਿਰ ਫਰਕ ਪੈਂਦਾ ਜਾਂਦਾ। ਹੁਣ ਇੰਪਲੋਇਰ ਵੀ ਜਿਹੜਾ ਆ ਉਹ ਓਨਾ ਨਹੀਂ ਕਰਦਾ, ਪਰ ਫਿਰ ਵੀ ਕਈ ਜਿਹੜੇ ਆ ਕਰੀ ਜਾਂਦੇ ਆ, ਨਜ਼ਾਰੇ ਜਿਹੜੇ ਆ ਉਹ ਲੱਗੇ ਆ। ਇਹ ਹਰ ਇੱਕ ਜਣਾ ਇੱਕ ਰਾਹ ਹੀ ਹੁੰਦਾ ਆ। ਇਹ ਆ ਵੀ ਤੁਸੀਂ ਉੱਥੇ ਜਿਹੜੀ ਡਿਗਰੀ ਕੀਤੀ ਹੈ ਤੇ ਤੁਹਾਨੂੰ ਇੱਥੇ ਇਕੁਇਵਲੈਂਟ ਉਹਦੇ ਜੇ ਉਹ ਜੌਬ ਮਿਲ ਗਈ ਆ ਤਾਂ ਰੀਅਲੀ ਗੁੱਡ ਆ। ਇੱਕ ਤਾਂ ਤੁਹਾਨੂੰ ਤੁਹਾਡੀ ਫੀਲਡ ਦੇ ਵਿੱਚ ਕੰਮ ਜਿਹੜਾ ਉਹ ਮਿਲ ਰਿਹਾ ਆ, ਤੁਹਾਨੂੰ US ਦੇ ਵਿੱਚ ਰਹਿਣ ਦਾ ਵੀ ਨਾਲ ਆ, ਇਵੈਂਚੁਅਲੀ ਪਰਿਵਾਰ ਵੀ ਆ ਸਕਦਾ ਹੈ, ਡਿਪੈਂਡੈਂਟ ਵੀ ਹੁੰਦੇ ਆ ਕਿ ਇਕੱਲਾ ਜਿਹਨੂੰ ਨੌਕਰੀ ਮਿਲੀ ਉਹੀ ਆ ਸਕਦਾ ਹੈ ਜੀ। ਜਿਹਨੂੰ ਸਪਾਊਸ ਆ ਸਕਦੇ ਆ H4 ਵੀਜ਼ੇ ਤੇ, ਬੱਚੇ 21 ਸਾਲ ਤੋਂ ਥੱਲੇ ਜਿਹੜੇ ਆ ਉਹ ਆ ਸਕਦੇ ਆ ਨਾਲ। ਤੇ ਜਦੋਂ ਸਾਡਾ ਟਾਈਮ ਚੱਲਦਾ ਸੀਗਾ, ਉਦੋਂ ਜਿਹੜੇ ਸਪਾਊਸ ਸੀਗੇ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀਗੀ। ਫਿਰ ਇਹਨਾਂ ਦੇ ਵੀ ਬੜੀ ਫਾਈਟ ਚੱਲੀ, ਬੜੇ ਮੁਹਿੰਮ ਚੱਲੇ ਇਹਨਾਂ ਦੇ ਵੀ। ਤੇ ਇਵੈਂਚੁਅਲੀ ਇਹਨਾਂ ਨੇ ਕਿਹਾ ਕਿ ਜਦੋਂ H1B ਵਾਲੇ ਬੰਦੇ ਦਾ ਗ੍ਰੀਨ ਕਾਰਡ ਇੱਕ ਵਾਰੀ ਫਾਈਲ ਕਰ ਦਿੰਦਾ ਐਮਪਲੋਇਰ, ਉਹ 'ਚ ਇੱਕ ਸਟੇਜ ਹੁੰਦੀ ਆ, ਉਹਨੂੰ I-140 ਕਹਿੰਦੇ ਆ। ਤੇ ਉਹ ਜਿਹੜੀ ਕਹਿੰਦੇ ਜਦੋਂ ਤੁਹਾਡਾ I-140 ਆ ਜਾਂਦਾ ਤੇ ਫਿਰ ਤੁਹਾਡੀ ਜਿਹੜੀ ਸਪਾਊਸ ਆ ਉਹ ਵਰਕ ਪਰਮਿਟ ਅਪਲਾਈ ਕਰ ਸਕਦੇ ਆ। ਪਰ ਲੌਂਗ ਸਟੋਰੀ ਸ਼ਾਰਟ ਇਹਦੇ ਵਿੱਚ ਹੈ ਕਿ H1B ਵਾਲਾ ਜਿਹੜੇ ਉਹਦੇ ਸਪਾਊਸ ਆ, ਉਹਨੂੰ ਵਰਕ ਪਰਮਿਟ ਲਈ ਫਿਰ ਵੀ 2 ਸਾਲ 2.5 ਸਾਲ ਵੇਟ ਕਰਨੀ ਪੈ ਜਾਂਦੀ ਆ। ਸੋ ਇਹਨੂੰ ਜੇ ਆਪਾਂ ਐਕਸਪਲੇਨ ਕਰੀਏ ਕਿ ਅਸਾਈਲਮ ਵਾਲੇ ਨੂੰ ਵਰਕ ਪਰਮਿਟ ਜਿਹੜਾ ਓਪਨ ਐਂਡਡ ਮਿਲਣਾ 6-7 ਮਹੀਨੇ ਦੇ ਵਿੱਚ, ਉਹਦੇ ਸਪਾਊਸ ਨੂੰ ਵੀ ਓਪਨ ਐਂਡਡ ਵਰਕ ਪਰਮਿਟ ਮਿਲ ਜਾਣਾ। ਤੇ ਜਿਹੜਾ H1B ਆ ਵਿਚਾਰਾ, ਉਹਨੂੰ ਰਿਸਟ੍ਰਿਕਟਡ ਵਰਕ ਪਰਮਿਟ ਆ, ਉਹਨੇ ਕੰਮ ਕਰਨਾ। ਤੇ ਉਹਦੇ ਜਿਹੜੀ ਸਪਾਊਸ ਆ ਨੂੰ 2-2.5 ਸਾਲ ਇੰਤਜ਼ਾਰ ਜਿਹੜਾ ਕਰਨਾ ਪੈਣਾ। ਸੋ H1B ਵਾਲਿਆਂ ਦੀ ਵੀ ਬੜੀ ਆਪਣੀ ਜਿਹੜੀ ਫਾਈਟ ਉਹ ਰਹਿੰਦੀ ਹੈ। ਅੱਜ ਕੱਲ੍ਹ ਲੇ ਆਫ ਵਗੈਰਾ ਵੀ ਹੋ ਜਾਂਦੇ ਕਈ ਵਾਰੀ। ਓਬਵੀਅਸਲੀ ਇੰਪਲੋਇਰ ਦਾ ਕੰਮ ਵੀ ਡਾਊਨ ਹੋ ਸਕਦਾ, ਜਾਂ ਉਹਦੀ ਪਰਫਾਰਮੈਂਸ ਦੇ ਉੱਤੇ ਵੀ ਇੰਪਲੋਇਰ ਨੂੰ ਜਿਹੜਾ ਉਹ ਸਵਾਲ ਹੋ ਸਕਦਾ ਆ। ਤੇ ਲੇ ਆਫ ਜਦੋਂ ਹੋ ਜਾਂਦਾ ਹੈ ਕੋਈ H1B ਵਾਲਾ, ਉਹਦੇ ਲਈ ਕੀ ਹੁੰਦਾ ਆ? ਉਹਨੂੰ ਕਿੰਨਾ ਚਿਰ ਇੱਥੇ ਰਹਿ ਕੇ ਹੋਰ ਜੌਬ ਲੱਭਣ ਦਾ ਮੌਕਾ ਆ? ਤੇ ਇਵੈਂਚੁਅਲੀ ਕੋਈ ਸਮਾਂ ਸੀਮਾ ਵੀ ਹੁੰਦੀ, ਕੀ ਹੁੰਦਾ ਉਸ ਦੇ ਲਈ? ਲੇ ਆਫ ਅੱਜ ਕੱਲ੍ਹ ਚੱਲ ਰਿਹਾ। ਲੇ ਆਫ 60 ਦਿਨ ਦਾ ਤੁਹਾਡੇ ਕੋਲ ਟਾਈਮ ਹੁੰਦਾ। 60 ਦਿਨ ਦੇ ਵਿੱਚ ਤੁਹਾਨੂੰ ਆਪਣਾ H1B ਫਾਈਲ ਕਰਨਾ ਹੁੰਦਾ। ਓਕੇ, ਠੀਕ ਹੈ। ਇੰਪਲੋਇਰ ਦੇ ਥਰੂ। ਜੇ 60 ਦਿਨ ਦੇ ਵਿੱਚ ਨਹੀਂ ਕਰ ਸਕਦੇ, ਤੁਸੀਂ ਆਊਟ ਆਫ ਸਟੇਟਸ ਹੋ ਜਾਂਦੇ ਆ। ਟੈਂਪਰੇਰੀਲੀ ਤੁਸੀਂ ਟੂਰਿਸਟ ਵੀਜ਼ਾ ਵਗੈਰਾ ਕਿਸੇ ਟੈਂਪਰੇਰੀ ਸਟੇਟਸ ਤੇ ਸ਼ਿਫਟ ਕਰ ਸਕਦੇ ਆ 6 ਮਹੀਨੇ ਵਾਸਤੇ, ਜਾਂ ਤੁਸੀਂ ਸਟੂਡੈਂਟ ਸਟੇਟਸ ਤੇ ਸ਼ਿਫਟ ਕਰ ਸਕਦੇ ਆ। ਪਰ 6 ਮਹੀਨੇ ਦਾ ਜਿਹੜਾ ਮੈਕਸਿਮਮ ਟੂਰਿਸਟ ਵੀਜ਼ੇ ਦਾ ਤੁਹਾਨੂੰ ਟਾਈਮ ਮਿਲ ਸਕਦਾ, ਤੇ ਉੱਦਾਂ ਇਹਨਾਂ ਦਾ 60 ਦਿਨ ਦਾ ਗ੍ਰੇਸ ਪੀਰੀਅਡ ਜਿਹੜਾ ਹੁੰਦਾ, ਜਿਹਦੇ ਵਿੱਚ ਤੁਸੀਂ ਸ਼ਿਫਟ ਕਰਨਾ ਹੁੰਦਾ। ਠੀਕ ਹੈ। ਸੋ ਇਨ ਸ਼ਾਰਟ ਜੇ ਸਮਰਾਈਜ਼ ਕਰਨਾ ਹੋਵੇ, ਅਟਰਨੀ ਟਿਰਕੈਨਾ ਜੀ, H1B ਨੂੰ ਕੌਣ ਅਪਲਾਈ ਕਰ ਸਕਦਾ? ਕੀ ਇਸ ਦੀ ਮਿਆਦ ਆ? ਕੀ ਕਿੰਨਾ ਚਿਰ ਹੁੰਦਾ ਡਿਪੈਂਡੈਂਟ? ਉਹ ਸਾਰਾ ਕੁਝ ਜੇ ਤੁਸੀਂ ਸਮਰਾਈਜ਼ ਕਰਨਾ ਹੋਵੇ H1B ਨੂੰ। ਜੀ ਬਿਲਕੁਲ।
ਤੇ ਸੋ ਇਹ ਵੀ ਦੱਸ ਦਿਓ ਵੀ ਲੋਟਰੀ ਨਿਕਲਦੀ ਕਦੋਂ ਆ, ਤੇ ਫਿਰ ਉਹ ਪ੍ਰੋਸੈਸ ਜਿਹੜਾ ਮਾਰਚ ਦੇ ਵਿੱਚ ਤਾਂ ਤੁਸੀਂ ਦੱਸਿਆ ਸੀ, ਫਿਰ ਅਕਤੂਬਰ ਅਕਤੂਬਰ ਚ ਜਾ ਕੇ ਕਿੱਦਾਂ ਹੁੰਦਾ, ਉਹ ਵੀ ਥੋੜਾ ਐਕਸਪਲੇਨ ਕਰ ਦਿਓ ਕਿੱਦਾਂ ਹੁੰਦਾ ਸਾਰਾ ਦੱਸਦਾ ਹੈ ਨਾ। ਜੀ। ਇਹਨੂੰ ਤੁਸੀਂ ਭਾਵੇਂ ਇੱਕ ਸ਼ਾਰਟ ਕਲਿੱਪ ਵੀ ਬਣਾ ਕੇ ਕਰ ਲਿਓ, ਜਿਹੜੀ ਹੁਣ ਅੱਗੇ ਇਨਫੋਰਮੇਸ਼ਨ ਆ। ਜੀ। ਸੋ ਅਮਰੀਕਾ ਦੇ ਵਿੱਚ 4 ਤਰੀਕੇ ਦੇ ਜਿਹੜੇ 4 ਤਰੀਕਿਆਂ ਨਾਲ ਬੰਦਾ ਅਮਰੀਕਾ ਆ ਸਕਦਾ। ਇੱਕ ਫੈਮਿਲੀ ਇਮੀਗ੍ਰੇਸ਼ਨ, ਫੈਮਿਲੀ ਦੇ ਵਿੱਚ ਤੁਹਾਡੇ ਸਪਾਊਸ ਦੇ ਥਰੂ, ਤੁਸੀਂ ਪੈਰੈਂਟਸ ਦੇ ਥਰੂ, ਭਰਾ ਭੈਣ ਦੇ ਥਰੂ ਆ ਸਕਦੇ ਆ। ਵੱਖੋ ਵੱਖਰੀਆਂ ਆਪਣੀਆਂ ਉਹਨਾਂ ਦੀਆਂ ਟਾਈਮਿੰਗ ਹੈਗੀਆਂ। ਭਰਾ ਭੈਣ ਵਾਲੇ 15 ਕੁ ਸਾਲ, ਮਾਪੇ ਦੇ ਥਰੂ 12 ਕੁ ਸਾਲ ਜੇ ਉਹ ਸਿਟੀਜ਼ਨ ਆ, ਤੇ ਜਿਹੜਾ ਸਪਾਊਸ ਆ, ਗ੍ਰੀਨ ਕਾਰਡ ਹੋਲਡਰ ਆ ਜਾਂ ਸਿਟੀਜ਼ਨ ਆ, ਉਹਦੇ ਥਰੂ 1.5 ਤੋਂ 3 ਸਾਲ ਡਿਪੈਂਡਿੰਗ ਅਪਨ ਕਿੱਦਾਂ ਟਾਈਮ ਚੱਲਦੇ ਆ। ਸੋ ਇਹ ਹੋ ਗਿਆ ਫੈਮਿਲੀ ਇਮੀਗ੍ਰੇਸ਼ਨ। ਸੈਕੰਡ ਜਿਹੜਾ ਪ੍ਰੋਸੈਸ ਹੋ ਗਿਆ ਆਪਣਾ ਇਨਵੈਸਟਮੈਂਟ ਇਮੀਗ੍ਰੇਸ਼ਨ। ਇਹ ਸਾਰਿਆਂ ਦੇ ਉੱਤੇ ਆਪਾਂ ਆਪਣੇ ਰੇਡੀਓ ਤੇ ਕਈ ਵਾਰੀ ਡਿਸਕਸ Show ਤੁਸੀਂ ਕਰ ਕੀਤਾ, ਚੁੱਕੇ ਇੰਡੀਵਿਜੂਅਲ ਤੁਸੀਂ ਦੇਖ ਸਕਦੇ ਆ ਜਾ ਕੇ ਐਪੀਸੋਡ। ਇਨਵੈਸਟਮੈਂਟ ਇਮੀਗ੍ਰੇਸ਼ਨ ਦੇ ਵਿੱਚ ਤੁਹਾਡਾ ਆ ਗਿਆ 8 ਲੱਖ ਜਾਂ $1,50,000 ਦੇ ਥਰੂ EB-5 ਰਾਹੀਂ ਇਨਵੈਸਟਮੈਂਟ। ਇਹਦੇ ਵਿੱਚ ਤੁਹਾਡੇ ਉਹੀ 3 ਤੋਂ 5 ਸਾਲ ਦੇ ਵਿੱਚ ਤੁਸੀਂ ਸਿੱਧੇ ਡਾਇਰੈਕਟ ਗ੍ਰੀਨ ਕਾਰਡ ਤੇ ਆ ਸਕਦੇ ਆ। E2 ਵੀਜ਼ਾ ਇਨਵੈਸਟਮੈਂਟ ਵਾਲਾ, ਜਿਹੜਾ ਆਪਾਂ ਦੱਸਿਆ ਕਿ ਕਈ ਦੇਸ਼ਾਂ ਲਈ, ਯੂਰਪੀਅਨ ਕੰਟਰੀ ਲਈ, ਕੈਨੇਡਾ, ਆਸਟ੍ਰੇਲੀਆ, ਉਹਨਾਂ ਦੇ ਲਈ ਐਪਲੀਕੇਬਲ ਆ। ਸੋ ਫੈਮਿਲੀ ਬੇਸਡ ਹੋ ਗਿਆ ਤੁਹਾਡਾ, ਇਨਵੈਸਟਮੈਂਟ ਇਮੀਗ੍ਰੇਸ਼ਨ ਹੋ ਗਿਆ ਤੁਹਾਡਾ, ਤੇ ਇੱਕ ਤੁਹਾਡੇ ਜਿਹੜੇ ਆਹ ਇੰਪਲੋਇਮੈਂਟ ਇਮੀਗ੍ਰੇਸ਼ਨ, ਜਿਹੜਾ ਕਿ ਸਟੂਡੈਂਟ ਬਣ ਕੇ ਬੰਦਾ ਆਇਆ ਸੀਗਾ, ਉਹ ਆ ਕੇ ਉਹਨੂੰ ਵਰਕ ਪਰਮਿਟ ਮਿਲਿਆ 1 ਸਾਲ ਦਾ, OPT ਜਿਹਨੂੰ ਕਹਿੰਦੇ ਆ, ਤੇ ਉਸ ਤੋਂ ਬਾਅਦ ਉਹ ਇੰਪਲੋਇਰ ਲੱਭ ਕੇ H1B ਤੇ ਸ਼ਿਫਟ ਕਰਦਾ, ਜਾਂ ਕੋਈ ਸਿੱਧਾ ਹੀ ਇੰਡੀਆ ਬੈਠਾ ਤੇ ਉਹਦੇ ਕੋਲ ਕੋਈ ਇੰਪਲੋਇਰ ਹੈਗਾ, ਉਹ ਸਿੱਧਾ ਹੀ H1B ਫਾਈਲ ਉਹਦਾ ਕਰ ਰਿਹਾ। ਲੋਟਰੀ ਹੁੰਦੀ ਹੈ ਹਰ ਸਾਲ ਫਰਵਰੀ ਚ ਤੁਸੀਂ ਫਾਈਲ ਕਰਨਾ ਹੁੰਦਾ, ਫਰਵਰੀ ਮਾਰਚ ਟਾਈਮ ਫਰੇਮ ਚ ਤੁਸੀਂ ਫਾਈਲ ਕਰਨਾ ਹੁੰਦਾ। ਕੰਪਿਊਟਰ ਰਾਹੀਂ ਇਹ ਲੋਟਰੀ ਜਿਹੜੀ ਨਿਕਲਦੀ ਆ। 65,000 ਵੀਜ਼ੇ ਦੇ ਟੋਟਲ ਵਰਲਡ ਵਾਈਡ ਹੁੰਦੇ ਆ, ਤੇ 20,000 ਔਨ ਟਾਪ ਆਫ ਦੈਟ ਜਿਹੜੇ US ਦੇ ਵਿੱਚ ਮਾਸਟਰ ਜਾਂ ਹਾਇਰ ਡਿਗਰੀ ਕੀਤੀ ਉਹਨਾਂ ਵਾਸਤੇ ਰਿਜ਼ਰਵ ਹੁੰਦੇ ਆ। ਸੋ 85,000 ਜਿਹੜੇ ਟੋਟਲ ਸਪੌਟ ਆ, ਉਹ H1B ਲਈ ਕੰਪੀਟ ਜਿਹੜੇ ਕਰਦੇ ਆ। ਤੇ H1B ਵਾਸਤੇ ਡਿਗਰੀ ਦੀ ਮਿਨੀਮਮ ਰਿਕੁਆਇਰਮੈਂਟ ਹੁੰਦੀ ਹੈ 4 ਸਾਲ ਦੀ, ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਇੰਪਲੋਇਰ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਸਪਾਂਸਰ ਕਰੇ, ਤੇ ਸੇਮ ਫੀਲਡ ਦੇ ਵਿੱਚ ਉਹਨੇ ਜੌਬ ਦੇਣੀ ਹੈ। ਸੋ ਇੰਪਲੋਇਰ ਤੋਂ ਬਿਨਾਂ ਤੁਸੀਂ ਇਹ ਵੀਜ਼ਾ ਪਰਸੂ ਨਹੀਂ ਕਰ ਸਕਦੇ, ਸਿਰਫ US ਇੰਪਲੋਇਰ ਇਹਨੂੰ ਫਾਈਲ ਕਰ ਸਕਦਾ। 6 ਸਾਲ ਦਾ ਇਹ ਵੀਜ਼ਾ ਟੋਟਲ ਹੁੰਦਾ, 3-3 ਸਾਲ ਕਰਕੇ ਮਿਲਦਾ ਇਹ। ਤੇ ਇਹਦੇ ਰਾਹੀਂ ਤੁਸੀਂ ਇੰਪਲੋਇਮੈਂਟ ਬੇਸਡ ਗ੍ਰੀਨ ਕਾਰਡ ਦੀ ਜਰਨੀ ਦੇ ਵਿੱਚ ਜਾ ਸਕਦੇ ਆ। EB-2, EB-3, EB-1, ਤੇ ਜਿਹੜੇ ਇਹਦੇ ਨਾਲ ਦੱਸਦੀ ਹੈ ਕਿ ਜਿਹੜੇ ਗੁਰਦੁਆਰੇ ਵਾਲੇ ਵੀਜ਼ੇ ਜਿਹੜੇ ਆਉਂਦੇ ਆ EB-4, ਉਹ ਵੀ ਇੰਪਲੋਇਮੈਂਟ ਵਾਲੀ ਕੈਟਾਗਰੀ 'ਚ ਹੀ ਆਉਂਦੇ ਆ, R1 ਵੀਜ਼ਾ ਜਿੱਦਾਂ ਹੁੰਦਾ। ਠੀਕ ਹੈ, ਠੀਕ ਹੈ। ਸੋ ਇਹ ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਹੈ। ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਦੇ ਵਿੱਚ ਕਈ ਸਾਰੇ ਵੀਜ਼ੇ ਹੁੰਦੇ ਆ। ਆਪਾਂ ਅੱਜ ਫੋਕਸ ਜਿਹੜਾ ਉਹ H1B ਤੇ ਰੱਖਿਆ, ਤੇ ਹੋਰ ਵੀ ਛੋਟੇ ਛੋਟੇ ਵੀਜ਼ੇ J1, R1, TN ਵੀਜ਼ਾ, E3 ਵੀਜ਼ਾ, ਇਹ ਸਾਰਿਆਂ ਦੀ ਆਪਾਂ ਗੱਲ ਕੀਤੀ ਆ। ਤੇ ਲਾਸਟਲੀ ਜਿਹੜੀ ਚੌਥੀ ਕੈਟਾਗਰੀ ਆ ਜਾਂਦੀ ਆ ਮੇਨ, ਉਹ ਹੈਗੀ ਆ ਅਸਾਈਲਮ ਵਾਲੇ, U ਵੀਜ਼ੇ ਵਾਲੇ। ਉਹਦੇ ਬਾਰੇ ਤਾਂ ਆਪਾਂ ਰੂਟੀਨ ਚ ਡਿਸਕਸ ਜਿਹੜੇ ਕਰਦੇ ਰਹਿੰਦੇ ਆ। ਸੋ ਇਹ 4 ਜਿਹੜੇ ਪਾਥ ਆਪਣੇ ਇੰਡੀਅਨ ਪੰਜਾਬੀ ਬੰਦੇ ਨੂੰ ਅਵੇਲੇਬਲ ਆ, ਤੇ ਕਈ ਹੋਰ ਛੋਟੇ ਟਾਪੂਆਂ ਵਾਲੇ ਜਿਹੜੇ ਦੇਸ਼, ਉਹਨਾਂ ਨੂੰ ਡਾਇਵਰਸਿਟੀ ਵੀਜ਼ਾ ਵਗੈਰਾ ਵੀ ਹੁੰਦਾ ਵਾ, ਲੋਟਰੀ ਜਿਹਨੂੰ ਕਹਿੰਦੇ ਆ। ਤੇ ਉਹਦੇ ਇੱਕ ਇੱਥੇ ਬੜੇ ਮਸ਼ਹੂਰ ਵਕੀਲ ਸਾਹਿਬ ਆਪਣੇ ਪੰਜਾਬੀ ਦੇ, ਨਾਂ ਨਹੀਂ ਲਾਉਂਗਾ, ਤੇ ਉਹਨਾਂ ਨੇ ਅਫਵਾਹ ਫੈਲਾਤੀ ਥੋੜੀ ਜਿਹੀ ਕਿ ਲੋਟਰੀ ਲੱਗ ਗਈ, ਲੋਟਰੀ ਲੱਗ ਗਈ, ਲੋਟਰੀ ਵਾਲੇ ਵੀਜ਼ੇ ਆ ਗਏ ਆ, ਉਹ ਇੰਡੀਅਨ ਵਾਸਤੇ ਸੀਗੇ ਨਹੀਂ ਕਦੀ। ਸੋ ਕਈ ਸਾਰੀਆਂ ਖਬਰਾਂ ਜਿਹੜੀਆਂ ਚੱਲਦੀਆਂ ਉਹ ਟਿਕਟੌਕ ਤੇ ਸਨਸਨੀ ਖਾ ਜਾਂਦੇ ਲੋਕ। ਸੋ ਇਹ ਜਿਹੜੇ 4 ਵੀਜ਼ੇ ਆ ਨਾ, ਇਹਦੇ ਥਰੂ ਬੰਦਾ ਮਾਈਗ੍ਰੇਟ ਕਰ ਸਕਦਾ। ਤੇ ਇਹ ਜਿਹੜੇ 4 ਰਾਹ ਹੈਗੇ ਆ, ਫੈਮਿਲੀ, ਇਨਵੈਸਟਮੈਂਟ, ਇੰਪਲੋਇਮੈਂਟ, ਤੇ ਜਿਹੜਾ ਦੂਜਾ ਅਸਾਈਲਮ ਵਾਲਾ। ਹੁਣ ਜੇ ਇੰਪਲੋਇਮੈਂਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਬੜੇ ਸਾਰੀ ਕੈਟੇਗਰੀਆਂ ਆ ਜਾਂਦੀਆਂ, ਜਿੱਦਾਂ ਕਿ ਫੈਮਿਲੀ ਬੇਸ ਵਾਲੇ ਦੇ ਵਿੱਚ ਆਉਂਦੀਆਂ। ਸੋ ਇਹ ਜਿਹੜੇ ਮੇਨ ਸਿਧਾਂਤ ਆ US ਇਮੀਗ੍ਰੇਸ਼ਨ ਦੇ। ਤੇ ਅੱਜ ਦਾ ਚੈਪਟਰ ਇੰਨਾ ਹੀ ਸਾਰਾ, ਚੈਪਟਰ 1 ਬਿਜ਼ਨਸ ਇਮੀਗ੍ਰੇਸ਼ਨ ਦਾ, ਕਿਉਂਕਿ ਸਿੱਧੇ 10ਵਾਂ ਚੈਪਟਰ ਪੜਾਤਾ, ਫਿਰ ਜਨਤਾ ਭੱਜ ਜਾਣੀ ਆਪਣੀ। ਇਮੀਗ੍ਰੇਸ਼ਨ 101 ਇਹ ਛੋਟਾ ਜਿਹਾ ਜਿਹੜਾ ਪਾਰਟ ਜਿਹੜਾ ਤੁਹਾਡੇ ਲਈ ਉਹਨਾਂ ਨੂੰ ਦੱਸਿਆ ਵੀ ਕੀ ਕੁਛ ਜਿਹੜਾ ਹੁੰਦਾ। ਤੇ ਬਿਲਕੁਲ ਹਾਂਜੀ, ਕੀ ਬਣਾਉਣਾ ਆਪਾਂ ਤੁਹਾਡੇ ਲਈ, ਇਹਨੂੰ ਬੋਰਿੰਗ ਨਹੀਂ ਬਣਾਉਣਾ ਆਪਾਂ ਇਮੀਗ੍ਰੇਸ਼ਨ ਲਾਉਣ ਨੂੰ, ਇਹ ਉਦਾਂ ਬੜਾ ਬੋਰਿੰਗ ਹੈ। ਇਹਨੂੰ ਥੋੜਾ ਜਿਹਾ ਵਧੀਆ ਬਣਾ ਕੇ ਦੱਸਣਾ। ਬਿਲਕੁਲ। ਤੇ ਬ੍ਰੇਕ ਤੋਂ ਪਹਿਲਾਂ ਮਾੜਾ ਜਿਹਾ ਕੋਟਾ ਦਾ ਵੀ ਹਾਲ ਦੱਸ ਦਿਓ, ਕਿੱਦਾਂ ਚੱਲ ਰਿਹਾ ਆ ਉੱਥੇ? ਸਖਤੀ ਆ, ਨਰਮੀ ਆ, ਮੀਂਹ ਪਈ ਜਾਂਦਾ, ਹੋਏ ਠੰਡੇ ਥੋੜੇ ਬਹੁਤੇ ਜੱਜ ਸਾਹਿਬ, ਕਿ ਨਹੀਂ ਏਦਾਂ ਹੀ ਆ, ਕੰਮ ਤਿੱਖਾ ਹੀ ਆ ਚੱਲਦਾ? ਮਿਕਸਡ ਬੈਗ ਆ, ਡਿਪੈਂਡਿੰਗ ਕਿਹੜੇ ਜੱਜ ਦੇ ਮੁਰੇ ਹੈਗੇ ਆ, ਤੇ ਉਦਾਂ ਦਾ ਵਿਚਾਰਧਾਰਾ। ਕਈ ਬਹੁਤ ਸਟ੍ਰਿਕਟ ਆ, ਕਈ ਬਹੁਤ ਨਾਈਸ ਆ, ਕਈਆਂ ਨੂੰ ਬਹੁਤ ਜ਼ਿਆਦਾ ਨੌਲੇਜ ਆ, ਕਈ ਵਿਚਾਰੇ ਆਪ ਉਲਝੇ ਫਿਰਦੇ ਆ ਜੱਜ, ਹਨਾ। ਤੇ ਕਈ ਸੈਂਟਰ ਦੇ ਵਿੱਚ ਆ ਕਿ ਆਪਾਂ ਸੱਤ ਗਏ, ਦੁਖੀ ਆ ਗਏ, ਉਹੀ 2 ਕੰਧਾਂ ਤੇ ਅਟੈਕ ਪੋਸਟਰ, ਮੈਟਰ ਆਫ RKK, ਤੇ ਉਹ ਕਈ ਵਾਰੀ ਗ੍ਰਾਂਟ ਕਰਦੇ ਆ, ਤੇ ਨਾਲ ਤਾਨਾ ਜ਼ਰੂਰ ਮਾਰਦੇ ਆ ਕਿ ਮੇਰਾ ਮੂਡ ਕੋਈ ਨਹੀਂ ਕਰਨ ਦਾ, ਪਰ ਜਿੱਦਾਂ ਦਾ ਅਮਰੀਕਾ ਦਾ ਸਿਸਟਮ ਆ, ਮੈਨੂੰ ਕਰਨਾ ਪੈ ਰਿਹਾ ਤੇਰਾ ਕੇਸ ਅਪਰੂਵ।
ਜੀ। ਤੇ ਬਾਰਡਰ ਦੀ ਸਿਚੁਏਸ਼ਨ ਦਾ ਕੀ ਪਤਾ ਲੱਗ ਰਿਹਾ ਤੁਹਾਨੂੰ ਤੁਹਾਡੇ ਕਲਾਇੰਟਸ ਤੋਂ ਜਾਂ ਉਹਨਾਂ ਦੇ ਜਾਣਕਾਰਾਂ ਤੋਂ, ਜਾਂ ਜਿੱਦਾਂ ਕਾਲਸ ਆ ਰਹੀਆਂ, ਕੀ ਪਤਾ ਲੱਗ ਇੱਕ ਰਿਹਾ? ਆਪਣਾ ਕੇਸ ਸੀਗਾ, ਉਹਦੇ ਵਿੱਚ ਜੱਜ ਨੇ ਬਾਰਡਰ ਤੇ ਕਿਹਾ ਸੀਗਾ ਕਿ ਜਿਹੜਾ ਆਹੀ ਵਾਲਾ ਜਿਹੜਾ ਮੈਕਸੀਕੋ ਵਾਲਾ ਨਾ, ਜਿਹੜੇ ਸਾਰੇ ਹੁਣ ਆਹ ਕਿ ਥਰਡ ਕੰਟਰੀ ਅਸਾਈਲਮ ਫਾਈਲ ਕਰਕੇ ਆਣਾ, ਤੇ ਕਾਫੀ ਜਿਹੜੇ ਹੁਣ ਬੌਂਡ ਵਾਲੇ ਲੋਕੀ ਰੋਕ ਕੇ ਰੱਖ ਰਹੇ ਆ, ਬੌਂਡ ਡਿਨਾਈ ਵੀ ਲੋਕਾਂ ਦੇ ਕਾਫੀ ਜਿਹੜੇ ਉਹ ਕਰ ਰਹੇ ਆ, ਤੇ ਉਹਨਾਂ ਨੂੰ ਆ ਵੀ ਕਿਹਾ ਜਾ ਰਿਹਾ ਕਿ ਤੁਸੀਂ ਉੱਥੇ ਅਸਾਈਲਮ ਕਿਉਂ ਨਹੀਂ ਜਿਹੜੀ ਅਪਲਾਈ ਕੀਤੀ ਸੀ। ਸੋ ਹੁਣ ਜਿਹੜਾ ਉਹ ਓਪਨ ਬਾਰਡਰ ਪਾਲਿਸੀ ਸੀਗੀ, ਜਿਹੜੀ ਕਿ ਜਿਹੜਾ ਮਰਜ਼ੀ ਆ ਗਿਆ ਬਿਆਨ ਨਹੀਂ ਲੈਣੇ, ਉਹ ਲੰਘ ਗਿਆ ਟਾਈਮ। ਟ੍ਰਾਂਜੀਸ਼ਨ ਜਿਹੜਾ ਬੈਨ ਆ ਉਹ ਚੱਲ ਰਿਹਾ, ਜਿਹੜਾ ਥਰਡ ਕੰਟਰੀ ਵਾਲਾ। ਦੇਖਦੇ ਹਾਂ ਹੁਣ ਕਿੱਧਰ ਨੂੰ ਗੱਲ ਜਾਂਦੀ ਆ। ਆਪਾਂ ਇਹਦੇ ਬਾਰੇ ਵੀ ਸ਼ੋਅ ਕੀਤਾ ਸੀਗਾ, ਹੂੰ। ਤੇ ਛੋਟੇ ਟਾਈਮ 'ਚ ਮਿਸ ਇਨਫੋਰਮੇਸ਼ਨ ਹੋ ਜਾਣੀ ਆ ਫਿਰ। ਤੇ ਪੁਰਾਣੇ ਐਪੀਸੋਡ ਆ ਜਿਹੜੇ ਲਿਟੀਗੇਸ਼ਨ ਵਗੈਰਾ ਦੀ ਆਪਾਂ ਗੱਲ ਕੀਤੀ ਸੀ, ਸੈਨ ਫਰਾਂਸਿਸਕੋ ਜਿਹੜਾ ਚੱਲਦਾ, ਤੇ ਜਦੋਂ ਅਪਡੇਟ ਆਉਂਦਾ ਫਿਰ ਦਵਾਂਗੇ। ਇੱਕ ਅਪਡੇਟ ਜਿਹੜੀ ਨਿਊਯਾਰਕ ਸਿਟੀ ਤੋਂ ਜਿਹੜੀ ਆਈ, ਉਹ ਆਪਾਂ ਦੱਸ ਦਈਏ। ਮਾਈਗ੍ਰੈਂਟ ਕ੍ਰਾਈਸਿਸ ਦੇ ਚੱਲਦੇ ਜਿਹੜੇ ਉੱਥੇ ਦੇ ਮੇਅਰ ਆ, ਉਹਨਾਂ ਨੇ ਜਿਹੜੇ ਪੁਲਿਸ ਵਾਲੇ ਤੇ ਜਿਹੜੇ ਐਜੂਕੇਸ਼ਨ ਬਜਟ ਆ, ਉਹਦੇ ਵਿੱਚ ਕਟੌਤੀ ਕਰ ਦਿੱਤੀ ਆ। ਇਹ ਉਹੀ ਕਹਿ ਸਕਦੇ ਹਾਂ ਵੀ ਉਹ ਸ਼ਹਿਰਾਂ ਨੇ, ਉਹੀ ਸ਼ਹਿਰ ਨੇ ਜਿਹੜੇ ਕਹਿੰਦੇ ਸੀਗੇ ਵੀ ਨਹੀਂ, ਆਪਾਂ ਨੂੰ ਬਾਰਡਰਸ ਜਿਹੜੇ ਓਪਨ ਰੱਖਣੇ ਚਾਹੀਦੇ। ਜਦ ਹੁਣ ਉਹਨਾਂ ਦੇ ਬੈਕਯਾਰਡ 'ਚ ਗੱਲ ਆਈ ਆ, ਤਾਂ ਉਹਨਾਂ ਨੂੰ ਉਹ ਕ੍ਰਾਈਸਿਸ ਦਾ ਜਿਹੜਾ ਉਹ ਸਾਹਮਣਾ ਕਰਨਾ ਖੁਦ ਪੈ ਰਿਹਾ ਆ। ਹਾਲਾਤ ਜਿਹੜੇ ਆ ਉਹ ਚੇਂਜ ਹੋ ਰਹੇ ਆ। ਇਹ ਹੁਣ ਪੂਰਾ 1 ਸਾਲ ਰਹਿ ਗਿਆ ਅਟਾਰਨੀ ਜਨਰਲ ਕਹਿਣਾ ਜੀ, ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ, ਜਿਹੜੀਆਂ ਹਾਊਸ ਦੀਆਂ ਇਲੈਕਸ਼ਨਸ ਨੂੰ। ਸੋ ਕਾਫੀ ਕੁਛ ਜਿਹੜਾ ਆਪਾਂ ਨੂੰ ਇਸ ਦੇ ਬਾਰੇ, ਇਮੀਗ੍ਰੇਸ਼ਨ ਦੇ ਬਾਰੇ ਬਹੁਤ ਕੁਛ ਸੁਣਨ ਨੂੰ ਮਿਲੂਗਾ। ਬਹੁਤ ਤੱਤੀਆਂ, ਗਰਮ, ਠੰਡੀਆਂ ਜਿਹੜੀਆਂ ਖਬਰਾਂ ਇਸ ਦੇ ਉੱਤੇ ਜਿਹੜੀਆਂ ਆਉਂਦੀਆਂ ਰਹਿਣਗੀਆਂ। ਤੁਸੀਂ ਸਹੀ ਜਾਣਕਾਰੀ ਦੇ ਲਈ ਹਮੇਸ਼ਾ ਜੁੜੇ ਰਹਿਣਾ ਆਪਣੇ ਪੰਜਾਬੀ ਰੇਡੀਓ USA ਨਾਲ। ਇਸ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਲੇਟੈਸਟ ਜਿਹੜੀਆਂ ਜਾਣਕਾਰੀਆਂ, ਖਬਰਾਂ ਜਿਹੜੀਆਂ ਉਹ ਦੱਸਦੇ ਰਵਾਂਗੇ। ਸੋ ਜ਼ਰੂਰ ਜੁੜੇ ਰਹਿਣਾ। ਹੁਣ ਆਪਾਂ ਇੱਕ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਲਵਾਂਗੇ ਜੀ ਸਰੋਤਿਆਂ ਦੇ ਤੋਂ ਕਾਲਸ, ਸਰੋਤਿਆਂ ਦੀਆਂ ਕਾਲਸ। ਨੰਬਰ ਸਰੋਤਿਆਂ ਦੇ ਲਈ ਆ ਕਾਲ ਕਰਨ ਦੇ ਲਈ 408 272 5200 408 272 5200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਜੀ ਬਿਲਕੁਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਹਾਲ ਦੀ ਘੜੀ ਸਾਰੀਆਂ ਲਾਈਨਸ ਭਰੀਆਂ ਪਈਆਂ ਨੇ। ਜਿਉਂ-ਜਿਉਂ ਲਾਈਨਸ ਕਾਲ ਕਰਕੇ ਜਿਹੜੇ ਉਹ ਛੱਡੀ ਜਾਣਗੇ ਤੇ ਜਿੱਦਾਂ ਲਾਈਨ ਵਿਹਲੀ ਹੁੰਦੀ ਆ ਤਾਂ ਫਿਰ ਤੁਸੀਂ ਟਰਾਈ ਜਿਹੜਾ ਉਹ ਕਰੀ ਚੱਲਿਓ। ਹਾਲ ਦੀ ਘੜੀ ਤੁਹਾਨੂੰ ਸ਼ਾਇਦ ਬਿਜ਼ੀ ਟੋਨ ਜਿਹੜੀ ਉਹ ਸੁਣ ਰਹੀ ਹੋਵੇ। ਤੇ ਅਰਸ਼, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਹੈਲੋ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਕੁਐਸਚਨ ਹੈਗਾ ਸੀ, ਮੈਂ M1 ਵੀਜ਼ੇ ਤੇ ਆਇਆ ਸੀ ਇੱਥੇ ਜੀ।
ਤੇ ਉਦੋਂ ਬਾਅਦ ਮੈਂ ਅਸਾਈਲਮ ਅਪਲਾਈ ਕੀਤਾ ਸੀ ਤੇ ਹੁਣ ਮੈਂ ਮੈਰਿਜ ਬੇਸ ਗ੍ਰੀਨ ਕਾਰਡ ਫਾਈਲ ਕਰਨਾ ਹੈ ਤੇ ਮੇਰਾ ਕੇਸ ਹੈਗਾ ਜੀ ਸੈਨ ਫਰਾਂਸਿਸਕੋ, ਬਟ ਹੁਣ ਮੈਂ LA ਰਹਿੰਦਾ ਤੇ ਮੈਂ ਉਹ ਮੂਵ ਕਰਾਉਣਾ ਪੈਣਾ ਇੱਥੇ, ਤਾਂ ਉਹਦਾ ਕੀ ਪ੍ਰੋਸੈਸ ਰਹੂਗਾ? ਜਿਹੜਾ ਅਸਾਈਲਮ ਆਫਿਸ ਤੁਹਾਡਾ ਕੇਸ ਆ ਉਹ ਤੁਸੀਂ ਫਾਈਲ ਕਰਨਾ ਫਾਰਮ AR11, ਹਾਂਜੀ ਸਰ। ਠੀਕ ਹੈ। ਤੇ ਫਿਰ ਬਾਕੀ ਵਿਆਹ ਵਾਲਾ ਕੇਸ ਸਿਟੀਜ਼ਨ ਨਾਲ ਕਰਾ ਰਹੇ ਵਿਆਹ? ਹਾਂਜੀ। ਹਾਂਜੀ, ਤੇ ਸਿਟੀਜ਼ਨ ਨਾਲ ਫਿਰ ਆਪਣਾ ਫਾਈਲ ਕਰੋ ਤੁਸੀਂ ਵਿਆਹ ਵਾਲਾ ਤੇ ਉਹਦਾ ਮੈਰਿਜ ਬੇਸ ਗ੍ਰੀਨ ਕਾਰਡ। ਵੇਟਿੰਗ ਟਾਈਮ ਕਿੰਨਾ ਹੈਗਾ ਜੀ ਲਾਈਕ LA ਕਾਊਂਟੀ ਦੇ ਵਿੱਚ? ਵੇਟਿੰਗ ਟਾਈਮ ਤੁਹਾਡਾ ਜਿਹੜਾ ਅਸਾਈਲਮ ਵਾਲਾ ਉਹਨੂੰ ਥੋੜਾ ਜਿਹਾ ਜ਼ਿਆਦਾ ਲੱਗਦਾ, ਕਿਉਂਕਿ ਬੋਨਾਫਾਈਡ ਡਿਟਰਮੀਨੇਸ਼ਨ ਉਹਨਾਂ ਨੇ ਕਰਨਾ ਹੁੰਦਾ 2 ਤੋਂ 3 ਸਾਲ। ਹਾਂਜੀ। ਤੇ ਟਰੈਵਲ ਵਗੈਰਾ ਲਾਈਕ ਸਾਥ ਹੀ ਆ ਜਾਂਦੇ ਆ ਜੀ ਉਹਦੇ ਵਰਕ ਪਰਮਿਟ ਦੇ? ਨਹੀਂ ਨਹੀਂ, ਗ੍ਰੀਨ ਕਾਰਡ ਲੈ ਬਿਨਾਂ ਨਾ ਜਾਈ ਮੇਰਾ ਵੀਰ। ਓਕੇ। ਠੀਕ ਹੈ ਜੀ। ਤੇ 12 ਮੰਥਸ ਹੀ ਲੱਗਦੇ ਆ ਸਰ ਟੋਟਲ ਕਿਹਨੂੰ? ਇਹਦੇ ਵਿੱਚ ਮੈਰਿਜ ਬੇਸ ਦੇ ਵਿੱਚ? 12 ਮਹੀਨੇ ਨੇ, ਵੱਧ ਲੱਗ ਜਾਣੇ 2 ਤੋਂ 3 ਸਾਲ। 2 ਤੋਂ 3 ਸਾਲ ਲੱਗ ਜਾਣੇ ਆ। ਸੋ ਉੱਥੇ ਦੂਜੇ ਪਾਸੇ ਤੁਸੀਂ ਬੰਦ ਵੀ ਕਰਾਉਣਾ ਹੋਣਾ ਆ, ਉਹ ਜੋ ਬੰਦ ਕਰਾਉਣਾ ਆ ਉਹ ਸਾਰਾ ਕੁਛ ਜਿਹੜਾ ਉਹ ਕਰਨਾ ਨਾਲ ਨਾਲ। ਸੋ ਸਲੋ ਐਂਡ ਸਟੈਡੀ। ਅਸਾਈਲਮ ਆਫਿਸ ਹੀ ਹੈ, ਪੈਰਲਲ ਹੀ ਚੱਲੀ ਜਾਣੇ ਆ। 2-3 ਸਾਲ ਤੇ ਫਿਰ ਗ੍ਰੀਨ ਕਾਰਡ ਤੋਂ ਬਾਅਦ ਉਹ ਆਪਣਾ ਬੰਦ ਕਰਾ ਸਕਦਾ, ਫਿਰ ਬੰਦ ਕਰਾ ਸਕਦਾ। ਚਲੋ ਠੀਕ ਹੈ। ਇੱਕ ਮੈਂ ਤੈਨੂੰ ਮੇਰਾ ਵੀਰ ਕੰਮ ਦੀ ਗੱਲ ਇਹ ਦੱਸ ਦਿੰਦਾ, ਨੋਟ ਕਰ ਲਈ। ਇਹ ਦੱਸਣੀ ਨਹੀਂ ਵਿਆਹ ਵਾਲੇ ਵਕੀਲ ਨੇ ਵੀ ਨਹੀਂ, ਨਾ ਫੋਰਨ ਫਿਲਰ ਨੇ ਦੱਸਣੀ ਹੈ ਜਿਹੜੇ ਭਰਦੇ ਆ। ਜਿਹੜਾ ਤੁਹਾਡਾ ਲੱਗਿਆ M1 ਵੀਜ਼ਾ, ਉਹਦੇ ਵਿੱਚ ਪਹਿਲਾਂ ਸੀਗਾ ਕਾਲਮ ਕਿ ਕਿਹੜੀ ਪਾਰਟੀ ਦੇ ਨਾਲ, ਸੰਸਥਾਵਾਂ ਦੇ ਨਾਲ ਮੈਂਬਰਸ਼ਿਪ ਰੱਖੀ ਆ। ਮੈਨੂੰ ਨਹੀਂ ਪਤਾ ਹੁਣ ਤੁਸੀਂ M1 ਚ ਕੀ ਪਾਇਆ ਵਾ। ਤੇ ਦੂਜੀ ਗੱਲ ਜਿਹੜੀ ਤੁਸੀਂ ਫਿਰ ਅਸਾਈਲਮ ਦੀ ਐਪਲੀਕੇਸ਼ਨ ਫਾਈਲ ਕੀਤੀ ਆ, ਉਹਦੇ ਵਿੱਚ ਤੁਸੀਂ ਜੇ ਪਾਇਆ ਆਪਣਾ ਕਿ ਮੈਂਬਰਸ਼ਿਪ ਫਲਾਨਾ ਢਮਕਾਨਾ ਜੋ ਵੀ ਹੈ, ਮੈਨੂੰ ਨਹੀਂ ਪਤਾ ਕੀ ਪਾਇਆ, ਮੈਂ ਤੁਹਾਡੀਆਂ ਦੇਖਿਆ ਨਹੀਂ ਐਪਲੀਕੇਸ਼ਨ। ਉਹਦੇ ਵਿੱਚ ਲਿਖਿਆ ਹੋਇਆ ਕਿ ਤੁਹਾਨੂੰ ਕਦੀ ਡਿਟੇਨ ਤਾਂ ਨਹੀਂ ਕੀਤਾ, ਅਰੈਸਟ ਤਾਂ ਨਹੀਂ ਕੀਤਾ। ਤੇ ਜਦੋਂ ਹੁਣ ਤੁਹਾਡੇ ਵਿਆਹ ਵਾਲੇ ਜਿਹੜੇ ਪੇਪਰ ਆਣੇ ਆ, ਉਹਦੇ ਵਿੱਚ ਵੀ ਜਿਹੜੀ ਸੇਮ ਚੀਜ਼ ਆਣੀ ਆ ਕਿ ਕਿਹੜੀ ਸੰਸਥਾਵਾਂ ਦੇ ਨਾਲ ਮੈਂਬਰਸ਼ਿਪ ਆ, ਕਦੀ ਅਰੈਸਟ ਤਾਂ ਨਹੀਂ ਹੋਏ, ਡਿਟੇਨ ਤਾਂ ਨਹੀਂ ਹੋਏ। ਸੋ ਜਿਹੜੇ ਤਿੰਨੋਂ ਤੁਹਾਡੀਆਂ ਐਪਲੀਕੇਸ਼ਨਾਂ ਵਾ ਉਹ ਆਮਣੋ ਸਾਹਮਣੇ ਆ ਜਾਣੀਆਂ ਵਾ। ਸੋ ਇਹਦੇ ਵਿੱਚ ਕੀ ਹੁੰਦਾ ਕਿ ਬੰਦਾ M1 ਕਿਸੇ ਨੇ ਕੀਤਾ, ਅਸਾਈਲਮ ਕਿਸੇ ਨੇ ਕੀਤਾ, ਤੇ ਕਈ ਵਾਰੀ ਬੰਦਾ ਨਾ ਉਹ ਜਿਹੜਾ ਕਿ ਫੋਰਨ ਫਿਲਰ ਜਿਹੜੇ ਬੈਠੇ ਆ, ਇਹ ਬੰਦਿਆਂ ਦਾ ਬਹੁਤ ਕੰਮ ਖਰਾਬ ਕਰਦੇ ਆ। 19 ਨਜ਼ਰਅੰਦੇਸ਼ੀ ਨਹੀਂ, ਆਹੀ ਚੱਕਰ 'ਚ ਕਈ ਵਾਰੀ ਤੇ ਬੰਦਾ ਗ੍ਰੀਨ ਕਾਰਡ ਹੁੰਦਾ, ਸਿਟੀਜ਼ਨਸ਼ਿਪ ਲੈਂਦਾ ਗਿਆ, ਉਹਨੂੰ ਫੜ ਲਿਆ। ਉਹ ਕਹਿੰਦਾ ਯਾਰ ਤੂੰ ਕਹਿੰਦਾ ਸੀ ਕਿ ਸਿਆਸੀ ਪਾਰਟੀ ਤਾਂ ਮੈਂ ਮੰਗ ਨਹੀਂ ਛੱਡ ਸਕਦਾ, ਸਿਟੀਜ਼ਨ 'ਚ ਤਾਂ ਤੂੰ ਆਪਣੀ ਐਪਲੀਕੇਸ਼ਨ 'ਚ ਪਾਇਆ ਕੱਖ ਨਹੀਂ ਕਿ ਪਾਰਟੀ ਦੇ ਨਾਲ ਅਫੀਲੀਏਸ਼ਨ ਕਿਹਦੇ ਨਾਲ ਸੀਗੀ। ਸੋ ਉਹਦੇ ਬਾਅਦ ਉਹ ਕੀ ਕਰਦੇ ਆ ਬੰਦੇ ਨੂੰ, ਜੇ ਜਿੱਦਾਂ ਹੁਣ ਇਹ M1 ਤੇ ਆਇਆ, ਉਹ ਫਿਰ ਇਹ ਦੇਖਦੇ ਆ ਕਿ ਇਹਨੇ ਫ੍ਰਿਵਲਸ ਅਸਾਈਲਮ ਤਾਂ ਨਹੀਂ ਕੀਤਾ, ਝੂਠ ਤਾਂ ਨਹੀਂ ਬੋਲਦਾ ਬੰਦਾ, ਕਿਉਂਕਿ ਇਹਨੇ M1 ਤੇ ਨਹੀਂ ਦੱਸਿਆ ਸੀਗਾ, ਇਹਨੇ ਫਿਰ ਅਸਾਈਲਮ ਦਾ ਕੀਤਾ, ਹੁਣ ਇਹਨੇ ਵਿਆਹ ਤੇ ਨਹੀਂ ਦੱਸਿਆ। ਸੋ ਜਿਹੜੀ ਫ੍ਰਿਵਲਸ ਅਸਾਈਲਮ ਦੀ ਜਿਹੜੀ ਧਾਰਾ ਤੁਹਾਡੇ ਤੇ ਇੱਕ ਵਾਰੀ ਲੱਗ ਗਈ, ਯੂ ਆਰ ਬਾਰਡ। ਸੋ ਇਹ ਹੁਣ ਬਾਈ ਤਾਂ ਕਾਲਾ ਹੀ ਬੜਾ ਵਾ ਕਿ 12 ਕੁ ਮਹੀਨੇ ਇਹਨੂੰ ਪ੍ਰੋਬਲਮ ਹੀ ਨਹੀਂ ਪਤਾ ਕਿ ਇਹਦੇ ਮੂਹਰੇ ਖੜੀ ਕੀ ਹੈਗੀ ਆ। ਇਹਨੂੰ ਬਹਿ ਕੇ ਭਰਾਵਾ ਸ਼ਾਂਤ ਨਾਲ ਗ੍ਰੀਨ ਕਾਰਡ ਲੈ, ਇਹ ਹੁਣ ਘੁੰਮਣ ਦਾ ਵੀ ਇਹਦਾ ਪਲਾਨ ਬਣਨ ਦਿਆ ਵਿੱਚ, ਜਿੱਦਾਂ ਮੇਰੇ ਟਰੈਵਲ ਡਾਕੂਮੈਂਟ ਕਦੋਂ ਆਉਣਾ ਵਾ। ਉਹ ਤਾਂ ਹੋਰ ਕੀ, ਤੂੰ ਕਿਹਾ ਤੇਰਾ ਖਤਰਾ ਵਾ, ਤੂੰ ਹੁਣ ਕਹਿੰਦਾ ਮੈਂ ਟਰੈਵਲ ਕਰਨ ਜਾਣਾ ਵਾ। ਸੋ ਦੇਖ ਕੇ ਚੱਲੋ ਜਰਾ, ਵੇਖ ਕੇ ਜਿਹੜਾ ਆਪਣਾ ਨਾ ਵਕੀਲ ਵਕੂਲ ਨਾਲ ਬਹਿ ਕੇ ਇਹਨੂੰ ਡਿਸਕਸ ਕਰੋ ਆਪਣਾ ਕੇਸ ਕੀ ਹੈ, ਕਿੱਦਾਂ ਵਾ। ਚੀਜ਼ਾਂ ਮੈਚ ਕਰਨੀਆਂ ਚਾਹੀਦੀਆਂ, ਨਹੀਂ ਤਾਂ ਉਹ ਮੈਨੂੰ ਨਾ ਉਹ ਬੰਦੇ ਦਾ ਭੁੱਲ ਜਾਂਦਾ। ਉਹਨਾਂ ਨੇ DMV ਦੇ ਵਿੱਚੋਂ ਕੱਢ ਲਿਆ ਸੀਗਾ ਇੱਕ ਪਟੇਲ ਦਾ, ਉਹ ਵਾਲਿਆਂ ਨੇ ਉਸ ਚੀਜ਼ ਤੋਂ ਮੋੜਤਾ। ਇੱਦਾਂ ਹੁੰਦਾ ਆ, ਬਾਅਦ ਦੇ ਵਿੱਚ ਲੈਣੇ ਤੇ ਦੇਣੇ ਨਾ ਪੈ ਜਾਣ। ਇਹੋ ਜਿਹੇ ਮਾਮਲਿਆਂ 'ਚ ਕਾਹਲੇ ਨਹੀਂ ਪੈਣਾ ਚਾਹੀਦਾ, ਕਿਉਂਕਿ ਤੁਹਾਡੇ ਵਾਂਗੂ ਹੋਰ ਵੀ ਬਥੇਰੇ ਆ, ਕਿੰਨੇ ਵੇਟ ਕਰ ਰਹੇ ਆ, ਕਈਆਂ ਨੂੰ 10-10 ਸਾਲ ਹੋ ਗਏ ਆ। ਅਭਿਸ਼ੇਕ ਕੰਬੋਜ ਜੀ ਸਾਨੂੰ ਮੈਸੇਜ ਕਰ ਰਹੇ, 2026 'ਚ ਫਾਈਨਲ ਹੀਅਰਿੰਗ ਆ, ਤੇ ਉਹਦਾ ਪੁੱਛਦੇ ਆ ਵੀ ਭਾਈ ਜਿਹੜੇ ਜੱਜ ਆ ਉਹਨਾਂ ਦਾ ਕਿੱਦਾਂ ਦਾ ਸੁਭਾਅ ਹੋਣਾ। ਉਦੋਂ ਤਾਂ ਹੀ ਪਤਾ ਨਹੀਂ ਕਿੱਦਾਂ ਦਾ ਹੋਣਾ, ਅੱਜ ਦਾ ਵੀ ਪਤਾ ਨਹੀਂ ਹੁੰਦਾ ਵੀ ਉਹ ਸੁਭਾਅ। ਜੱਜ ਸਾਹਿਬ ਦਾ ਤਾਂ ਮੈਨੂੰ ਅਗਲੇ ਹਫਤੇ ਦਾ ਨਹੀਂ ਭਰਾਵਾ ਪਤਾ ਕਿ ਉਹਨਾਂ ਨੇ ਤਰੀਕ ਤੇ ਆਣਾ ਕਿ ਨਹੀਂ ਆਣਾ, ਥੈਂਕਸਗਿਵਿੰਗ ਦਾ ਡਿਨਰ। ਉਦੋਂ ਤਾਂ ਪਤਾ ਨਹੀਂ, ਜੱਜ ਹੀ ਨਹੀਂ ਬਦਲ ਜਾਣਾ, ਕੀ ਪਤਾ ਹੁੰਦਾ ਹੈ, ਕਈ ਕੁਝ ਜਿਹੜਾ ਉਹ ਹੋ ਸਕਦਾ ਹੈ। ਅੱਛਾ, ਬਿਕਾਜ਼ ਵੀ ਆਰ ਔਨ ਟੌਪਿਕ। ਹਾਂਜੀ। ਸੋ ਐਡਰੈਸ ਦਾ ਨਾ ਰੌਲਾ ਕਿੰਨੀ ਕੁ ਵਾਰੀ ਆਪਾਂ ਰੇਡੀਓ ਤੇ ਵੀ ਗਿਆ, ਪਰ ਨਹੀਂ ਹਟਦੀ ਜਨਤਾ। ਐਡਰੈਸਾਂ ਪਲੇ ਤੋਂ ਨਹੀਂ ਬਾਜ ਆਉਂਦੀ ਜਨਤਾ। ਕੋਰਟ ਦੇ ਵਿੱਚ ਸਰਕਾਰੀ ਵਕੀਲ ਪੇਸ਼ ਕਰ ਦਿੰਦਾ ਕਿ ਤੂੰ ਤੇ ਕਾਊਂਟੀ 'ਚ ਮੈਡੀਕੇਟ ਕੀਤੀ ਆ, ਤੇ ਜਿਹੜਾ ਬੰਦਾ ਚੰਗੇ ਭਲੇ ਪੈਸੇ ਵੀ ਕਮਾ ਰਿਹਾ ਉਹ ਵੀ ਕਹਿੰਦਾ ਮੈਂ ਫ੍ਰੀ ਬੈਨੀਫਿਟ ਵਾਲੀ ਇੰਸ਼ੋਰੈਂਸ ਲੈ ਲਵਾਂ, ਤੇ ਉਹ ਕਹਿੰਦਾ ਇਹਦੇ ਵਿੱਚ ਐਡਰੈਸ ਤੇਰਾ ਉਹ ਨਾ ਬੰਦਾ ਆਪਣੇ ਵੱਲੋਂ ਫਿਰ ਸਫਾਈ ਦਿੰਦਾ ਕਿ ਨਹੀਂ ਮੈਂ ਨਾ ਉੱਥੇ ਮੇਰਾ ਐਡਰੈਸ ਸੀਗਾ, ਮੈਂ ਤਾਂ ਕਰਕੇ ਮੈਡੀਕੇਟ ਦੀ ਐਪਲੀਕੇਸ਼ਨ, ਉਹ ਵਾਲੀ ਮੈਡੀਕਲ ਦੀ ਐਪਲੀਕੇਸ਼ਨ ਮੈਂ LA ਕਾਊਂਟੀ 'ਚ ਲਾਈ ਸੀਗੀ, ਰਹਿਣਾ ਮੈਂ ਉੱਥੇ ਆ।
ਫਿਰ ਸਰਕਾਰੀ ਵਕੀਲ ਅੱਗੋਂ ਦੀ ਪੁੱਛਦਾ ਕਿ ਅੱਛਾ ਫਿਰ ਇਹਦਾ ਮਤਲਬ ਇਦਾਂ ਕਿ ਜਿਹੜੀ ਮੈਡੀਕੇਡ ਜਿਹੜੀ ਸਟੇਟ ਵਾਲੀ ਬੈਨੀਫਿਟ ਵਾਲੀ ਐਪਲੀਕੇਸ਼ਨ ਆ, ਤੂੰ ਫਿਰ ਉਹਦੇ ਵਿੱਚ ਗਲਤ ਐਡਰੈਸ ਦਿੱਤਾ। ਉਹ ਕਹਿੰਦਾ ਹਾਂ ਮੈਂ ਨਾ ਰਹਿਣਾ ਇੱਥੇ ਆ, ਪਰ ਮੈਂ ਉਹ ਵਾਲੀ ਐਪਲੀਕੇਸ਼ਨ 'ਚ ਮੈਂ ਗਲਤ ਐਡਰੈਸ ਦਿੱਤਾ। ਹੁਣ ਇਦਾਂ ਕਿ ਆਪਾਂ ਡਿਸਕਸ ਜਿੰਨਾ ਮਰਜ਼ੀ ਕਰੀ ਜਾਈਏ ਪਟੇਲ ਵਰਸਸ ਯੂਐਸਕੀ ਐਪਲੀਕੇਸ਼ਨ 'ਚ ਗਲਤ ਇਨਫੋਰਮੇਸ਼ਨ ਨਹੀਂ ਜਾਣੀ, ਤਾਂ ਜਿਹੜਾ ਬੰਦਾ ਉਹਨੇ ਐਡਰੈਸ ਵੀ ਉਹ ਕਈ ਤਾਂ ਇਦਾਂ ਦੇ ਆ ਕਿ ਆਪਣਾ ਨਹੀਂ, ਮੇਰੀ ਘਰ ਵਾਲੀ ਤੇ ਜਵਾਕ ਆ ਨਾ ਉਹ ਇੰਡੀਆਨਾ ਰਹਿੰਦੇ ਆ। ਉਹ ਕਹਿੰਦਾ ਯਾਰ ਐਪਲੀਕੇਸ਼ਨ ਤਾਂ ਤੇਰਾ ਤਾਂ ਕੇਸ ਚੱਲਦਾ ਪਿਆ ਸੈਨ ਫਰਾਂਸਿਸਕੋ ਜਾਂ ਨਿਊਯਾਰਕ, ਤੇ ਨਹੀਂ ਮੈਂ ਨਾ ਉੱਥੇ ਘਰ ਮੈਂ ਉੱਥੇ ਲਿਆ ਵਾ, ਘਰ ਮੈਂ LA ਲਿਆ ਜਾਂ ਘਰ ਮੈਂ ਫੰਟੈਨਾ ਲਿਆ ਜਾਂ ਘਰ ਮੈਂ ਇੰਡੀਆਨਾ ਲਿਆ, ਪਰ ਮੈਂ ਨਾ ਰੈਂਟ ਤੇ ਰਹਿਣਾ ਆਪਣਾ ਇੱਥੇ ਸੈਕਰਾਮੈਂਟੋ। ਸੋ ਬੜਾ ਉੱਥੇ ਮਾਮਲਾ ਜਿਹੜਾ ਉਲਝਦਾ ਵਾ ਕਿ ਯਾਰ ਇਹ ਕੀ ਹੋ ਰਿਹਾ ਕਿ ਸਕੂਲ 'ਚ ਜਵਾਕ ਪੜ੍ਹਦੇ, ਤੇਰੇ ਮੈਡੀਕੇਡ ਕਾਰਡ ਤੇਰਾ ਕਿਤੇ ਹੋਰ ਦਾ ਬਣਿਆ ਹੋਇਆ। ਕਈ ਵਾਰੀ ਕਿ ਉਹ ਕਹਿੰਦਾ ਕ੍ਰੈਡਿਟ ਕਾਰਡ ਤਾਂ ਇੱਥੇ ਅਪਲਾਈ ਕੀਤਾ ਨਹੀਂ, ਇਹ ਮੇਰੇ ਦੋਸਤ ਨੇ ਕੀਤਾ ਸੀਗਾ, ਇਹ ਤਾਂ ਮੇਰੇ ਦੋਸਤ ਨੇ ਉੱਥੇ ਦਾ ਐਡਰੈਸ ਪਾਤਾ। ਹੁਣ ਇਦਾਂ ਦੇ ਨਾ ਉਹ ਜੱਜ ਤੰਗ ਆ ਜਾਂਦੇ। ਫਿਰ ਇਦਾਂ ਕਿ ਜੱਜ ਕਈ ਵਾਰੀ ਕੀ ਕਹਿੰਦੇ, ਉਹ ਕਹਿੰਦਾ ਕਿ ਵੈਰੀ ਅਨਫੋਰਚੂਨੇਟ, ਕਹਿੰਦਾ ਕੇਸ ਮੈਂ ਪਾਸ ਕਰਨਾ ਸੀਗਾ, ਕਹਿੰਦਾ ਐਡਰੈਸ ਕਰਕੇ ਕਹਿੰਦਾ ਮੈਂ ਡਿਨਾਈ ਕਰਨਾ। ਦੇਖੋ ਸਿੱਧਾ ਹੀ ਸਿੱਧੇ ਹਿਸਾਬ ਤਾਂ ਐਪਲੀਕੇਸ਼ਨਾਂ ਜਿਹੜੀਆਂ, ਹੁਣ ਜਿਹੜਾ ਪਟੇਲ ਦਾ ਕੇਸ ਹੈ ਇੱਥੇ ਆਪਾਂ ਡਿਸਕਸ ਕੀਤਾ ਹੋਇਆ, ਸੁਪਰੀਮ ਕੋਰਟ ਤੱਕ ਗਿਆ ਸੀਗਾ, ਉਹਨੇ ਗਲਤ DMV ਦੇ ਵਿੱਚ ਆਪਣਾ ਐਡਰੈਸ ਪਾਤਾ ਸੀਗਾ, ਤੇ ਉਹਦਾ ਮੁੱਦਾ ਇਹੀ ਫੈਸਲਾ ਸਿਰਫ ਇਹੀ ਹੋਇਆ ਸੀਗਾ ਕਿਉਂਕਿ ਜਿਹੜੀਆਂ ਵੀ ਐਪਲੀਕੇਸ਼ਨਾਂ ਤੁਸੀਂ ਸਹੁੰ ਖਾ ਕੇ ਦਿੰਨੇ ਆ ਸਾਰੀਆਂ ਕਿ ਮੇਰਾ ਐਡਰੈਸ ਸਹੀ ਆ, ਪੈਨਲਟੀ ਆਫ ਪਰਜਰੀ ਤੇ ਤੁਸੀਂ ਜੇ ਉਹਦੇ ਵਿੱਚ ਝੂਠੀ ਸਹੁੰ ਖਾ ਸਕਦੇ ਆ ਤੇ ਤੁਹਾਡਾ ਕੋਰਟ ਇਤਬਾਰ ਨਹੀਂ ਕਰ ਸਕਦਾ ਕਿ ਤੁਹਾਡਾ ਅਸਾਈਲਮ ਕੇਸ ਜੈਨੂਇਨ ਆ। ਜੀ ਜੀ। ਅਗਲੇ ਕਾਲਰ ਰਣਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਕੁਐਸਚਨ ਪੁੱਛਣਾ ਸੀਗਾ ਜੀ। ਮੈਂ 2019 ਦੇ ਵਿੱਚ ਆਇਆ ਸੀਗਾ ਜੀ ਵਿਜ਼ਟਰ ਵੀਜ਼ੇ ਤੇ ਯੂਰਪ ਤੋਂ, ਹਨਾ, ਤੇ ਮੈਂ ਅਸਾਈਲਮ ਫਾਈਲ ਕੀਤਾ ਹੋਇਆ ਜੀ, ਤੇ ਅਸਾਈਲਮ ਆਫਿਸ ਦੇ ਵਿੱਚ ਮੇਰਾ ਕੇਸ ਆ, ਤੇ ਹਜੇ ਤੱਕ ਕੋਈ ਤਰੀਕ ਨਹੀਂ ਪਈ। ਮੈਂ ਪੁੱਛਣਾ ਸੀਗਾ ਕਿ ਕੋਈ ਤਰੀਕਾ ਹੈਗਾ ਕਿ ਆਪਾਂ ਆਪਣੀ ਡੇਟ ਲੈ ਸਕੀਏ ਕੋਈ ਕਿਸੇ ਉਹਦੇ ਨਾਲ, ਹਨਾ, ਉਹ ਪੁੱਛਣਾ ਸੀਗਾ। ਜੇ ਤੁਹਾਡੇ 3 ਸਾਲ ਤੋਂ ਜ਼ਿਆਦਾ ਹੋ ਗਏ ਕੇਸ ਪੈਂਡਿੰਗ ਨੂੰ, ਤੁਸੀਂ ਲਾਅ ਸੂਟ ਕਰ ਸਕਦੇ ਆ। ਕਈ ਵਾਰੀ ਇਹਦੇ ਬਾਰੇ ਗੱਲ ਕੀਤੀ ਆ, ਇਹਨੂੰ ਰਿਟ ਆਫ ਮੈਂਡਮਸ ਕਹਿੰਦੇ ਆ, ਤੇ ਇਹਦੇ ਬੇਸ ਤੇ ਤੁਸੀਂ ਇਮੀਗ੍ਰੇਸ਼ਨ ਨੂੰ ਸੂ ਕਰਦੇ ਆ ਤੇ ਉਹ ਤੁਹਾਨੂੰ ਫਿਰ ਤਰੀਕ ਕਈ ਵਾਰੀ ਕੰਪਰੋਮਾਈਜ਼ ਕਰਕੇ ਦੇ ਦਿੰਦੀ ਆ। ਇਹਦਾ ਕੋਈ ਇਫੈਕਟ ਵੀ ਪੈਂਦਾ ਜੀ ਫਿਰ ਕੇਸ ਤੇ? ਕੋਈ ਇਫੈਕਟ ਤਾਂ ਨਹੀਂ ਪੈਂਦਾ ਇਹਦਾ? ਨਹੀਂ, ਜੇ ਲਾਅ ਸੂਟ ਜੇ ਕੰਪਰੋਮਾਈਜ਼ ਕਰ ਲਵੇ ਤਾਂ ਤਰੀਕ ਤੁਹਾਨੂੰ ਛੇਤੀ ਦੇ ਦਿੰਦੇ, ਬਸ ਆਹੀ ਇਫੈਕਟ ਪੈਣਾ। ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਸਕ ਸਕਦੀ ਹੈ। ਠੀਕ ਹੈ। ਤੇ ਉਹਨਾਂ ਨੂੰ ਕੋਈ ਪਰਸਨਲ ਖੁੰਦਕ ਥੋੜਾ ਨਾ ਹੋ ਜਾਣੀ ਆ, ਉਹ ਤਾਂ ਉਹਨਾਂ ਨੇ ਜਿਹੜਾ ਉੱਥੇ ਦਾ ਮੁਲਾਜ਼ਮ ਆ ਉਹਨੂੰ ਕਿਸੇ ਨੂੰ ਸਾਈਨ ਹੋਣਾ, ਉਹਨੇ ਆਪਣਾ ਕਾਫੀ ਕੂਫੀ ਪੀ ਕੇ ਜਾਣਾ, ਉਹਨੇ ਤੁਹਾਡਾ ਜਿੱਦਾਂ ਤੁਹਾਡੇ ਨਾਰਮਲ ਉਹਨੇ ਬਿਆਨ ਸੁਣਨੇ, ਭਾਵੇਂ 3 ਸਾਲ ਬਾਅਦ ਸੁਣਨੇ ਆ, ਉਹ ਅੱਜ ਸੁਣ ਲੂਗਾ, ਬਸ ਉਹੀ ਫਰਕ ਪੈਣਾ। ਹਾਂਜੀ ਠੀਕ ਹੈ। ਤੇ ਇੱਕ ਛੋਟਾ ਜਿਹਾ ਕੁਐਸਚਨ ਹੋਰ ਸੀਗਾ ਜੀ, ਤੇ ਮੈਂ ਜਿੱਦਾਂ ਜਿਹੜੇ ਐਫੀਡੇਵਿਟ ਵਗੈਰਾ ਮੈਂ 2020 ਦੇ ਵਿੱਚ ਤਿਆਰ ਕਰਵਾ ਲਏ ਸੀਗੇ ਸਾਰੇ, ਹਨਾ, ਡਾਕੂਮੈਂਟ ਤਿਆਰ ਕਰਵਾਏ ਹੋਏ ਨੇ, ਪਰ ਉਹ ਸਬਮਿਟ ਨਹੀਂ ਕਰਵਾਏ ਹਜੇ ਤੱਕ ਮੇਰੇ ਵਕੀਲ ਨੇ, ਹਨਾ, ਤੇ ਉਹ ਜੇ ਮੇਰੀ ਤਰੀਕ ਮੰਨ ਲਓ ਅੱਗੇ ਪੈਂਦੀ ਆ, ਥੋੜੇ ਟਾਈਮ ਤੱਕ ਪੈਂਦੀ ਆ, ਮੰਨ ਲਓ 2 ਸਾਲ 3 ਸਾਲ ਜਾਂ ਲੰਬੇ ਟਾਈਮ ਤੱਕ ਪੈਂਦੀ ਆ, ਉਹ ਕੰਮ ਕਰਨਗੇ ਜਾਂ ਉਹ ਦੁਬਾਰਾ ਨਵੇਂ ਬਣਾਉਣੇ ਪੈਣਗੇ ਜੀ? ਇਹ ਤਾਂ ਹੁਣ ਡਿਪੈਂਡ ਕਰਦਾ, ਜੇ ਐਫੀਡੇਵਿਟ ਅਪਡੇਟ ਹੋਣ ਦੀ ਲੋੜ ਆ, ਕੋਈ ਹੋਰ ਨਵੀਂ ਇਨਫੋਰਮੇਸ਼ਨ ਵਿੱਚ ਜਾਣ ਦੀ ਲੋੜ ਆ, ਜੇ ਨਹੀਂ ਲੋੜ ਆ ਤਾਂ ਫਿਰ ਉਹੀ ਚੱਲ ਜਾਣੇ ਆ। ਜੇ ਉਹਨਾਂ ਨੇ ਗਵਾਹ ਨੇ ਕੁਝ ਹੋਰ ਦੱਸਣਾ ਤੇ ਫਿਰ ਉਹਨੂੰ ਅਪਡੇਟ ਕਰਾ ਲਓ। ਠੀਕ ਹੈ ਜੀ, ਥੈਂਕ ਯੂ। ਪਿਆਰਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰੇ ਬੇਟੇ ਦੀ ਨਾ ਪਟੀਸ਼ਨ ਹੋਈ ਨੂੰ ਸਾਲ ਹੋ ਗਿਆ, 2022 ਦੀ 25 ਜੁਲਾਈ ਦੀ ਹੋਈ ਵੀ ਹੈ। ਕਿਹੜੀ ਪਟੀਸ਼ਨ ਭਾਜੀ? I-130 ਜੀ। ਕਿਹੜੀ? ਤੁਸੀਂ ਆਪਣਾ ਗ੍ਰੀਨ ਕਾਰਡ ਹੋਲਡਰ ਆ, ਸਿਟੀਜ਼ਨ ਆ, ਬੱਚਾ 18 ਸਾਲ ਤੋਂ? ਤੁਸੀਂ ਆਪਣੇ ਬੱਚੇ ਲਈ ਕੀਤੀ ਆ? ਬੱਚੇ ਲਈ ਕੀਤੀ ਸੀ, ਹਾਂਜੀ ਜੀ। ਪਹਿਲਾਂ ਮੈਂ ਗ੍ਰੀਨ ਕਾਰਡ ਤੇ ਕੀਤੀ ਸੀ, ਹੁਣ ਮੈਂ 2 ਮਹੀਨਿਆਂ ਤੋਂ ਸਿਟੀਜ਼ਨ ਹੋ ਗਿਆ ਜੀ। ਠੀਕ ਹੈ। ਤੇ ਬੱਚਾ ਵਿਆਹਿਆ ਵਾ? ਨਹੀਂ, ਅਨਮੈਰਿਡ ਹੈ ਜੀ। ਕਿੰਨੇ ਸਾਲ ਉਮਰ ਉਹਦੀ? ਉਹਦੀ 27 ਸਾਲ ਹੋਣ ਵਾਲੀ ਹੈ। ਠੀਕ ਹੈ। 2017 ਦੀ ਕੀਤੀ ਵੀ ਹੈ ਜੀ। ਅਪਰੂਵਲ ਆ ਗਈ ਹੈ, ਤੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਦੱਸਿਆ ਨਹੀਂ ਗਾ। ਹੁਣੇ ਦੱਸ ਦਿੰਦੇ, ਤੁਸੀਂ ਜੁੜੇ ਰਹੋ ਕਿ ਟਾਈਮ ਉਹਦਾ ਕੀ ਚੱਲਦਾ ਵਾ, ਤੇ ਮੇਰੇ ਖਿਆਲ ਅਜੇ ਉਹਦੀ 2017 ਵਾਲੇ ਦਾ ਨੰਬਰ ਨਹੀਂ ਲੱਗਾ, ਮੈਂ ਤੁਹਾਨੂੰ ਦੇਖ ਕੇ ਦੱਸ ਦਿੰਦਾ ਕੀ ਚੱਲਦਾ। ਚਲੋ ਸੁਣਦੇ ਰਹੋ ਰੇਡੀਓ ਨੂੰ, ਤੇ ਫਿਰ ਤੁਹਾਨੂੰ ਦੱਸ ਦਿੰਦੇ ਉਨੀ ਦੇਰ ਤੱਕ ਆਪਾਂ ਅਗਲੇ ਕਾਲ ਲਈ। ਤਾਂ ਇਹ ਚੱਲਦਾ ਪਿਆ 2015 ਚੱਲਦਾ ਪਿਆ, ਇਹ 2 ਸਾਲ ਹੋਰ ਹੈ ਜੀ ਇੰਤਜ਼ਾਰ ਹੋ ਜੀ। 2 ਸਾਲ ਤਾਂ ਉਦਾਂ, ਪਰ ਜ਼ਿਆਦਾ ਕਰਨਾ ਪੈ ਸਕਦਾ 3 ਸਾਲ। ਉਹਨਾਂ ਨੇ ਭਾਜੀ ਕੁਛ ਨਹੀਂ ਦੱਸਣਾ ਜੇ, ਅਜੇ ਕੁਛ ਇੰਤਜ਼ਾਰ ਕਰੋ ਜੀ। ਜਸਵੀਰ ਜੀ, ਸਤਿ ਸ਼੍ਰੀ ਅਕਾਲ। ਜਸਵੀਰ ਕੌਰ, ਹਾਂਜੀ ਜਸਵੀਰ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੁੱਛੋ ਜੀ, ਸਵਾਲ ਪੁੱਛੋ ਜਲਦੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ
ਜੀ ਸਿੱਧੇ ਹੀ ਸਵਾਲ ਪੁੱਛੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਐਡਵਾਂਸ ਦੇ ਵਿੱਚ, ਕੋਈ ਅਫੈਂਸ ਨਹੀਂ ਲੈਣਾ ਕਿਸੇ ਨੇ, ਜਿਹਨੇ ਲੈਣਾ ਉਹ ਲੈ ਵੀ ਸਕਦਾ ਵਾ, ਪਰ ਪਲੀਜ਼ ਸਵਾਲ ਪੁੱਛ ਪੁੱਛੋ ਲਓ ਛੇਤੀ ਸਵਾਲ ਛੇਤੀ। ਜੀ। ਹਾਂਜੀ, ਮੈਂ ਇਹ ਪੁੱਛਣਾ ਸਵਾਲ ਵੀ ਮੈਂ ਬੇਟੀ ਨੇ ਨਾ ਆਪਣੇ ਦੇ ਪੇਪਰ ਭਰੇ ਹੋਏ ਆ, ਉਹਦੇ ਡੈਡੀ ਨੇ ਸਿਟੀਜ਼ਨ ਹੋ ਕੇ ਇੰਡੀਆ ਤੋਂ, ਤਾਂ ਹੁਣ ਉਹ ਕੈਨੇਡਾ ਚ ਆਏ ਹੋਏ ਆ, ਤੇ ਕੈਨੇਡਾ ਤੋਂ ਇੱਧਰ ਆ ਗਏ ਆ, ਤੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਕੋਈ ਵਰਕ ਪਰਮਿਟ ਜਾਂ ਕੁਝ ਮਿਲ ਸਕਦਾ? ਕੈਨੇਡਾ ਤੋਂ ਕਿੱਦਾਂ ਬਾਰਡਰ ਟੱਪ ਕੇ 2 ਨੰਬਰ ਚ ਆਏ ਆ? ਨਹੀਂ ਨਹੀਂ ਨਹੀਂ, ਵੀਜ਼ੇ ਤੇ ਆਏ ਆ ਉਦੋਂ। ਕਿਹੜੇ ਵੀਜ਼ੇ ਤੇ ਆਏ ਆ? ਇੱਧਰ ਨਹੀਂ ਜੇ ਆਏ, ਕੈਨੇਡਾ ਚ ਆਏ ਆ। ਨਹੀਂ ਕੈਨੇਡਾ ਵਾਲਾ ਤਾਂ ਫਿਰ ਕੈਨੇਡਾ ਵਾਲਾ ਹੀ ਕੈਨੇਡਾ ਵਾਲੇ ਇਹ ਤੋਂ ਬਾਹਰ ਬੈਠਿਆਂ ਨੂੰ ਕਿੱਦਾਂ ਵਰਕ ਪਰਮਿਟ ਮਿਲ ਜਾਣਾ ਜੀ? ਇਦਾਂ ਨਹੀਂ ਹੁੰਦਾ। ਨਹੀਂ ਨਹੀਂ, ਉਹ ਆਂਦੇ ਵੀ ਇੱਧਰ ਆਉਣਾ ਮੰਗਦੇ ਆ, ਇੱਧਰ ਆਉਣਾ ਚਾਹੁੰਦੇ ਆ, ਤੇ ਉਹ ਮੈਂ ਪੁੱਛਦੀ ਆ ਵੀ ਉਹਨਾਂ ਨੂੰ ਇੱਥੇ ਆ ਕੇ ਜੇ ਉਹ ਆ ਜਾਣ ਇੱਧਰ, ਤੇ ਫਿਰ ਉਹਨਾਂ ਨੂੰ ਮਿਲ ਸਕਦਾ ਵਰਕ ਪਰਮਿਟ? ਉਹਨਾਂ ਦੇ ਪੇਪਰ ਪੱਪੇ ਲਾਏ ਆ। ਆਪਣਾ ਤੁਸੀਂ ਉਹਨਾਂ ਦੇ, ਤੁਹਾਡਾ ਕੀ ਰਿਲੇਸ਼ਨ ਉਹਨਾਂ ਨਾਲ? ਮੇਰੀ ਬੇਟੀ ਆ। ਤੁਹਾਡੀ ਬੇਟੀ, ਤੁਸੀਂ ਸਿਟੀਜ਼ਨ? ਹਾਂਜੀ। ਨਹੀਂ ਤੁਸੀਂ ਫਿਰ ਉਹਨਾਂ ਦਾ ਸਿੱਧੇ ਜਿਹੜੀ ਲੀਗਲ ਇਮੀਗ੍ਰੇਸ਼ਨ ਕਰਕੇ ਬੁਲਾਓ, ਜਿਹੜਾ 12 ਸਾਲ ਦਾ। ਤੁਸੀਂ ਨਾਲੇ ਕਹਿੰਦੇ ਅਪਲਾਈ ਕੀਤਾ ਹੋਇਆ ਹੈ? ਨਹੀਂ, ਉਹਨਾਂ ਦਾ ਅਸੀਂ ਸਿਟੀਜ਼ਨ ਹੋ ਗਿਆ ਨਾ, ਤਾਂ ਉਹਨਾਂ ਨੇ ਇੰਡੀਆ ਤੋਂ ਪੇਪਰ ਅਪਲਾਈ ਕੀਤੇ ਸੀਗੇ। ਕਦੋਂ ਕੀਤੇ ਸੀਗੇ? ਕਿਹੜੇ ਈਅਰ ਚ? 3 ਸਾਲ ਹੋ ਗਏ ਆ। 3 ਸਾਲ ਹੋਏ ਆ। ਉਹ 12 ਸਾਲ ਦਾ ਜਿਹੜਾ ਪ੍ਰੋਸੈਸ ਆ ਉਹ, ਤੇ ਉਹ ਆਪਣਾ 2 ਨੰਬਰ ਚ ਤਾਂ ਨਹੀਂ ਆਪਾਂ ਹੁਣ ਤੁਹਾਨੂੰ ਸਲਾਹ ਦੇ ਸਕਦੇ ਕਿ ਇੱਥੇ ਬਾਰਡਰ ਟੱਪ ਕੇ ਆਓ, ਕੋਈ ਫਾਇਦਾ ਨਹੀਂ ਹੋਣਾ। ਤੁਸੀਂ ਉਹਨਾਂ ਨੂੰ ਜਿਹੜਾ ਆਪਣਾ ਟੂਰਿਸਟ ਵੀਜ਼ਾ ਲੈਣ, ਘੁੰਮ ਫਿਰ ਕੇ ਚੱਲ ਜਾਣ, ਬਸ ਇਹੀ ਆ। ਹਾਂ, ਉਹ ਵੀਜ਼ਾ ਕਹਿੰਦੇ ਲਾਉਣੇ ਚਾਹੁੰਦੇ ਨਾ, ਅਸੀਂ ਵੀ ਵੀਜ਼ਾ ਲੈ ਕੇ ਇੱਧਰ ਨੂੰ ਜਾਈਏ, ਤੇ ਵੀ ਸਾਨੂੰ ਇੱਥੇ ਮਤਲਬ ਉਹ ਤਾਂ ਅਪਲਾਈ ਕਰਕੇ ਦੇਖੋ ਜੀ। there are too many ifs, ਵੀ ਜੇ ਇਦਾਂ ਹੋ ਜੇ, ਜੇ ਇਦਾਂ ਹੋ ਜੇ, ਜੇ ਉਹ ਨਹੀਂ ਮਿਲਦਾ ਵਰਕ ਪਰਮਿਟ ਹੈ ਨਹੀਂ, ਕੋਈ ਟੂਰਿਸਟ ਵੀਜ਼ਾ ਘੁੰਮਣ ਫਿਰਨ ਆ ਸਕਦੇ, ਵਰਕ ਪਰਮਿਟ ਨਹੀਂ ਕੋਈ ਹੈਗਾ। ਵਰਕ ਪਰਮਿਟ ਨਹੀਂ ਜਿਹੜਾ ਉਸ ਚੀਜ਼ ਦੇ ਵਿੱਚੋਂ ਮਿਲਣਾ। ਟੂਰਿਸਟ ਵੀਜ਼ਾ ਵੀ ਜੇ ਯੂਐਸ ਵਾਲੇ ਦੇਣਗੇ ਤਾਂ ਹੀ ਹੈ ਨਾ, ਵੀ ਉਹਦੇ ਵਰਕ ਪਰਮਿਟ ਦੀ ਦੇਖੋ ਹੁਣ ਅੱਜ ਕਿੰਨੀ ਤਾਂ ਗੱਲ ਕਰਕੇ ਹਟੇ ਕਿ ਵਰਕ ਪਰਮਿਟ ਕਿੱਦਾਂ ਮਿਲਦਾ, ਸਾਰੇ ਵਰਕ ਪਰਮਿਟ ਤਾਂ ਡਿਸਕਸ ਕਰ ਲਏ ਜੀ। ਨਾਲੇ ਆਪਾਂ ਰੀਸੈਂਟਲੀ ਉਹ ਦੇਖਿਆ ਨਾ, ਜੇ ਕੋਈ ਉਦਾਂ ਵੀ ਆ ਗਿਆ ਆ ਕੈਨੇਡਾ ਤੋਂ ਇੱਧਰ ਨੂੰ, ਤੇ ਉਹ ਉੱਤੇ ਵੀ 3rd ਕੰਟਰੀ ਟ੍ਰਾਂਜ਼ਿਟ ਬੈਨ ਲੱਗ ਚੁੱਕਾ ਹੈ, ਪਤਾ ਨਹੀਂ ਕਿਹੜੇ ਮਹੀਨੇ, ਮਾਰਚ ਤੋਂ ਲੱਗਾ ਹੋਇਆ, ਜਿਹੜਾ 2 ਨੰਬਰ ਤੇ ਬਾਰਡਰ ਟੱਪਦਾ। ਹਾਂ, ਜਿਹੜਾ ਬਾਰਡਰ ਟੱਪ ਕੇ ਜਿਹੜਾ ਹੁੰਦਾ ਹੈ ਜੀ। ਹਰਜਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੇਰੀ ਫੈਮਿਲੀ ਭਾਈ 22 ਸਤੰਬਰ ਨੂੰ ਇੰਡੀਆ ਤੋਂ ਇੱਥੇ ਆਈ ਸੀ USA ਵਿੱਚ ਅਸਾਈਲਮ ਦੇ ਤੌਰ ਤੇ। ਭਾਈ ਉਹਨੂੰ ਪੁੱਛਣਾ ਵੀ ਵਰਕ ਪਰਮਿਟ ਸਾਨੂੰ ਉਹਨਾਂ ਦੇ ਅਪਲਾਈ ਕਰਨ ਦੀ ਲੋੜ ਆ ਬੱਚਿਆਂ ਦੇ ਵਾਈਫ ਤੇ, ਕਿ ਆਟੋਮੈਟਿਕ ਆ ਜਾਣਾ ਜੀ? ਨਹੀਂ, ਅਪਲਾਈ ਕਰਨੇ ਪੈਣੇ ਭਾਜੀ, ਆਟੋਮੈਟਿਕ ਕੁਝ ਨਹੀਂ ਆਣਾ। ਅਪਲਾਈ ਕਰਨੇ ਪੈਣੇ ਆ ਜੀ? ਜੀ ਬਿਲਕੁਲ। ਹਾਂਜੀ ਹਾਂਜੀ, ਉਹਨਾਂ 2 ਮਹੀਨੇ ਆ ਗਏ ਨੂੰ ਆਏ ਨੂੰ, ਹੁਣ ਅਪਲਾਈ ਕਰ ਸਕਦਾ ਜੀ? ਏਬਲ ਆ ਜੀ ਮੈਂ? ਨਹੀਂ ਆਪਣੇ ਤੁਸੀਂ ਕਿਹਦੀ ਗੱਲ ਕਰਦੇ ਹੋ? 730 ਜਿਹੜੀ ਡੈਰੀਵੇਟਿਵ ਰਿਫਿਊਜੀ ਦੀ ਪਟੀਸ਼ਨ? ਨਹੀਂ, ਮੇਰਾ ਅਸਾਈਲਮ ਕੇਸ ਗ੍ਰਾਂਟ ਹੋਇਆ ਸੀਗਾ, ਮੇਰੀ ਵਾਈਫ ਨਹੀਂ, ਤੁਸੀਂ ਉਹਨਾਂ ਦਾ 485 ਆਪਣਾ ਅਪਲਾਈ ਕਰੋ, ਜਿਹੜਾ ਆਪਣਾ ਗ੍ਰੀਨ ਕਾਰਡ ਹੁੰਦਾ, ਤੇ ਉਹਦੇ ਨਾਲ ਹੀ ਵਰਕ ਪਰਮਿਟ ਅਪਲਾਈ ਕਰੋ। ਅੱਛਾ, ਦੋਨੇ ਇਕੱਠੇ ਜੀ? ਜੀ ਹਾਂਜੀ, ਗ੍ਰੀਨ ਕਾਰਡ। ਭਾਈ ਮੈਨੂੰ ਕਹਿੰਦਾ ਸੀਗਾ 1 ਸਾਲ ਤੋਂ ਬਾਅਦ ਚ ਅਪਲਾਈ ਕਰ ਸਕਦੇ ਤੁਸੀਂ, 1 ਸਾਲ ਵੀ ਅਮਰੀਕਾ ਰਹਿੰਦੇ ਹੋਣ ਤਾਂ ਹੁਣ ਤਾਂ ਕਰ ਸਕਦੇ ਅਪਲਾਈ? ਨਹੀਂ, ਉਹਨਾਂ ਨੇ ਰੂਲ ਚੱਕ ਦਿੱਤਾ ਡਿਪੈਂਡੈਂਟ ਦਾ ਵੀ, ਜਿਹੜਾ ਰੂਲ ਆ ਉਹ ਜਿਹੜਾ 100% ਕਲੀਅਰ ਨਹੀਂ ਹੈਗਾ, ਪਰ ਜਿਹੜੇ ਡਿਪੈਂਡੈਂਟ ਦੇ ਵੀ ਰੂਲ ਆ ਨਾ, ਉਹ ਵੀ ਸੇਮ ਹੀ ਜਿੱਦਾਂ ਅਸਾਈਲਮ ਵਾਲਾ, ਕਿ ਉਹ ਵੀ ਪਹਿਲਾਂ ਅਪਲਾਈ ਕਰ ਸਕਦੇ ਆ, ਸਾਲ ਰਹਿਣ ਦੀ ਲੋੜ ਨਹੀਂ। ਠੀਕ ਹੈ, ਚਲੋ ਵਧੀਆ ਜੀ, ਕਰ ਦਿਓ ਜੀ ਅਪਲਾਈ। ਅਵਤਾਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਵਕੀਲ ਸਾਹਿਬ ਹੁਣਾਂ ਤੋਂ ਕੁਐਸਚਨ ਪੁੱਛਣਾ ਸੀ। ਜਿੱਦਾਂ ਮੇਰੇ ਡੈਡੀ ਹੁਣੀ ਨਾ 2009 ਦੇ ਵਿੱਚ ਮੇਰੀ ਸਿਸਟਰਸ ਦਾ ਅਪਲਾਈ ਕੀਤਾ ਸੀ ਸਿਟੀਜ਼ਨ ਹੋ ਕੇ, ਤੇ ਵੀ ਹਲੇ ਕਿੰਨਾ ਕੁ ਹੋਰ ਟਾਈਮ ਲੱਗਣਾ ਹੈ? 5 ਚੱਲਦਾ ਕਿ ਫਾਦਰ ਨੇ 2009 ਚ ਕੀਤਾ ਸੀ ਨਾ, ਉਹ 12 ਸਾਲ ਦਾ ਇਹ ਹੈਗਾ ਐਗਜ਼ੈਕਟਲੀ। ਇਸ ਵੇਲੇ F3 ਦਾ ਜਿਹੜਾ ਪ੍ਰੋਸੈਸ ਆ ਜਨਵਰੀ 2009 ਚੱਲ ਰਿਹਾ ਵਾ, ਸੋ ਰਾਉਂਡ ਦਾ ਕਾਰਨਰ ਹੀ ਹੈ ਇਹ। ਉਹਨਾਂ ਦੀ ਜਿਹੜੀ ਅਪਰੂਵਲ ਪ੍ਰਾਇੋਰਟੀ ਡੇਟ ਅਕਤੂਬਰ 2009 ਹੀ ਹੋਇਆ ਜੀ। ਜਨਵਰੀ 2009 ਚੱਲਦਾ, ਸੋ ਅਜੇ ਮਹੀਨੇ ਪਏ ਆ ਕੁਛ ਉੱਥੇ ਤੱਕ ਪਹੁੰਚਣ। ਹਾਂਜੀ, ਸਾਲ 2 ਸਾਲ ਦੇ ਵਿੱਚ ਹੋਪਫੁਲੀ। ਅੱਛਾ ਜੀ, ਠੀਕ ਹੈ ਜੀ। ਜਿਹੜੇ ਭਾਜੀ ਆਪਣਾ ਵੀ ਪੇਪਰ ਵਰਕ ਮੰਗ ਲੈਂਦੇ ਆ, ਉਹ ਤਾਂ 2010 ਚੱਲਦਾ, ਜਦੋਂ ਸ਼ੋਅ ਕਰਦਾ ਵੀ ਉਹਨਾਂ ਦੀ। ਨਹੀਂ ਭਾਜੀ, ਤੁਸੀਂ ਟਾਈਮ ਦਾ ਪੁੱਛਿਆ ਮੇਰੇ ਤੋਂ, ਮੈਂ ਉਹੀ ਦੱਸ ਸਕਦਾ। ਹੁਣ ਉਹਨਾਂ ਨੇ ਇੰਟਰਨਲੀ ਕਿਹੜੇ ਹਿਸਾਬ ਨਾਲ ਪੇਪਰ ਕਰਨੇ ਆ ਤਾਂ ਉਹਨਾਂ ਦੀ ਮਰਜ਼ੀ ਆ, ਪਰ ਕੋਈ ਫਾਇਦਾ ਨਹੀਂ ਅਜੇ ਇਸ ਵੇਲੇ, ਕਿਉਂਕਿ ਐਕਸਪਾਇਰ ਵੀ ਹੋ ਜਾਂਦੇ ਆ ਕਲੀਅਰੈਂਸਿਸ ਵਗੈਰਾ। ਉਹ ਅੱਛਾ ਜੀ। ਨਹੀਂ, ਮੈਂ ਉਹ ਪੁੱਛ ਰਿਹਾ ਸੀ ਕਿ ਜਿੱਦਾਂ ਵੀਜ਼ਾ ਬੁਲੇਟਿਨ 2 ਸ਼ੋ ਹੁੰਦੇ, ਇੱਕ ਤਾਂ ਕਰੰਟ ਜਿਹਨਾਂ ਨੂੰ ਵੀਜ਼ੇ ਮਿਲਦਾ, ਇੱਕ ਜਿਹਨਾਂ ਇਹ ਚਾਰਟ ਏ ਦੇ ਹਿਸਾਬ ਨਾਲ ਚੱਲਣਾ, ਫਾਈਨਲ ਐਕਸ਼ਨ ਡੇਟ ਦੇ ਹਿਸਾਬ ਨਾਲ ਚੱਲਣਾ ਇਹ ਜੀ। ਨੰਬਰ ਉਹੀ ਆ ਜਿਹੜਾ ਤੁਹਾਨੂੰ ਦੱਸਿਆ ਆ ਵੀ ਉਹ ਚੱਲਦਾ ਆ, ਬਾਕੀ ਕਾਗਜ਼ ਕਈਆਂ ਤੋਂ ਪਹਿਲਾਂ ਮੰਗਦੇ ਹੋਣਗੇ, ਫੇਰ ਹੀ ਪ੍ਰੋਸੈਸ ਕਰਨਗੇ ਨਾ ਵਾਰੀ। ਨਹੀਂ, ਇਹ ਕਨਫਿਊਜ਼ ਹੋਏ ਆ, ਉਹਦੇ ਵਿੱਚ 2 ਵੀਜ਼ਾ ਬੁਲੇਟਿਨ ਹੁੰਦੇ ਆ, ਇੱਕ ਫਾਈਨਲ ਐਕਸ਼ਨ ਡੇਟ, ਠੀਕ ਹੈ, ਫਾਈਨਲ ਐਕਸ਼ਨ ਡੇਟ ਦੇ ਹਿਸਾਬ ਨਾਲ ਜਿਹੜਾ ਚਾਰਟ ਏ ਜਿਹਨੂੰ ਕਹਿੰਦੇ ਆ, ਉਹਦੇ ਹਿਸਾਬ ਨਾਲ ਚੱਲਣਾ, ਤੇ ਜਿਹੜਾ ਡੇਟ ਫॉर ਫਾਈਲਿੰਗ ਆ ਉਹਦੇ ਹਿਸਾਬ ਨਾਲ ਨਹੀਂ ਚੱਲਣਾ ਇਹ ਜਿਹੜੇ ਬੰਦੇ ਬਾਹਰ। ਠੀਕ ਹੈ, ਥੈਂਕ ਯੂ।
ਬਲਜੀਤ ਕੌਰ ਜੀ। ਹਾਂਜੀ ਸਰ, ਮੇਰਾ ਕੁਐਸਚਨ ਆ, ਮੇਰਾ ਬੇਟਾ ਸਿਟੀਜ਼ਨ ਹੋਇਆ ਆ ਜਿੱਦਾਂ ਤੇ ਉਹਨੇ ਜਨਵਰੀ ਦੇ ਵਿੱਚ ਇੰਡੀਆ ਨੂੰ ਜਾਣਾ ਆ, ਉਹਦਾ ਜਿਹੜਾ ਇੰਡੀਅਨ ਪਾਸਪੋਰਟ ਆ ਉਹ ਜਿੱਦਾਂ ਵਾਪਸ ਕਰਨਾ ਆ ਉਹ ਆਨਲਾਈਨ ਭਰਦਾ ਆ, ਉਹ ਵਾਪਸ ਆਨਲਾਈਨ ਹੁੰਦਾ ਨਹੀਂਗਾ। ਇਹ ਤਾਂ ਤੁਹਾਨੂੰ ਇੰਡੀਅਨ ਐਮਬੈਸੀ ਵਾਲਿਆਂ ਦੇ ਨਾਲ ਕਰਨੀ ਪੈਣੀ ਹੈ ਗੱਲਬਾਤ। ਠੀਕ ਆ ਜੀ। ਠੀਕ ਹੈ ਮਾਤਾ ਜੀ, ਉਹਨਾਂ ਦੇ ਨਾਲ। ਹਾਂਜੀ, ਦੂਜਾ ਕੁਐਸਚਨ ਮੇਰਾ ਇਹ ਆ, ਜਿੱਦਾਂ ਮੈਂ ਅਨਪੜ੍ਹ ਆ ਤਾਂ ਮੈਨੂੰ ਜਿੱਦਾਂ ਇਹਨੇ ਐਮਬੈਸੀ ਵਾਲਿਆਂ ਨੇ ਮੈਨੂੰ ਚਿੱਠੀ ਘੱਲੀ ਆ ਵੀ ਸਿਟੀਜ਼ਨ ਦੀ, ਵੀ ਤੂੰ ਸਿਟੀਜ਼ਨ ਹੋ, ਤੇ ਮੈਂ ਅਨਪੜ੍ਹ ਆ, ਮੈਂ ਸਿਟੀਜ਼ਨ ਕਿੱਦਾਂ ਹੋ ਤੁਹਾਨੂੰ ਸਕਦੀ? ਕਿੰਨੇ ਸਾਲ ਹੋ ਗਏ ਮਾਤਾ ਜੀ ਰਹਿੰਦਿਆਂ ਨੂੰ? ਮੈਨੂੰ 7 ਸਾਲ ਹੋ ਗਏ ਇੱਥੇ। 7 ਸਾਲ। ਤੇ ਉਮਰ ਤੁਹਾਡੀ? ਮੇਰੀ 60 ਸਾਲ ਆ। 60 ਸਾਲ। ਤੁਹਾਨੂੰ ਤੁਸੀਂ ਜਦੋਂ 65 ਸਾਲ ਤੋਂ ਉੱਤੇ ਹੋ ਗਏ ਤੇ ਤੁਹਾਨੂੰ ਜਦੋਂ 15 ਸਾਲ ਤੋਂ ਜਦੋਂ ਉੱਤੇ ਹੋ ਗਏ ਨਾ ਰਹਿੰਦੇ, ਫਿਰ ਤੁਹਾਨੂੰ ਉਹਨਾਂ ਨੇ ਛੋਟ ਦੇਣੀ ਹੈ। ਜੇ ਤੁਹਾਨੂੰ ਟਾਈਮ ਘੱਟ ਹੋਇਆ ਗ੍ਰੀਨ ਕਾਰਡ ਤੇ ਚੱਲਣਾ ਪੈਣਾ ਜੇ ਕੰਮ। ਅਜੇ ਗ੍ਰੀਨ ਕਾਰਡ ਤੇ ਜਲਦੀ ਚੱਲੋ ਮਾਤਾ ਜੀ ਫਿਰ। ਹਾਂਜੀ, ਚਿੱਠੀ ਆਈ ਸੀ ਮੈਨੂੰ। ਕੋਈ ਗੱਲ ਨਹੀਂ। ਹਾਂਜੀ, ਨਹੀਂ ਚਿੱਠੀ ਤਾਂ ਏਦਾਂ ਉਹ ਨਾ, ਹੁਣ ਜੇ ਜਦ ਤੱਕ 15 ਸਾਲ ਨਹੀਂ ਤੁਹਾਨੂੰ ਹੋਣੇ ਗ੍ਰੀਨ ਕਾਰਡ ਤੇ, ਤਦ ਤੱਕ ਤੁਹਾਨੂੰ ਉਹਨਾਂ ਨੇ ਮਾਫੀ ਨਹੀਂ ਦੇਣੀ ਕੋਈ ਟੈਸਟਾਂ ਟੁਸਟਾਂ ਦੀ। ਤੇ ਤੁਹਾਨੂੰ ਜਿਹਦਾ 7 ਸਾਲ ਹੋਏ ਆ ਤੇ 7-8 ਸਾਲ ਤੁਹਾਨੂੰ ਹੋਰ ਵੇਟ ਕਰੋ ਤੇ ਫਿਰ ਤੁਹਾਨੂੰ ਛੋਟ ਜਿਹੜੀ ਮਿਲ ਜਾਣੀ ਹੈ। ਹਾਂ, ਉਦੋਂ ਤਾਂ ਤੁਸੀਂ 65 ਤੋਂ ਵੀ ਉੱਤੇ ਹੋ ਜਾਣਾ ਤੇ ਉਹ ਵੀ ਜਿਹੜੀ ਹੋ ਜਾਣਾ। ਤੇ ਥੈਂਕ ਯੂ ਜੀ, ਮਿਹਰਬਾਨੀ। ਤੇ ਉਹ ਇਦਾਂ ਜੀ, ਉਹ ਚਿੱਠੀਆਂ ਸਾਰਿਆਂ ਨੂੰ ਹੀ ਘੱਲਦੇ, ਉਹਨਾਂ ਨੂੰ ਨਹੀਂ ਨਾ ਪਤਾ ਵੀ ਅਗਲਾ ਬੰਦੇ ਦੀ ਉਮਰ ਕਿੰਨੀ ਆ। ਉਮਰ ਦਾ ਚਲੋ ਚਾਹੇ ਜੇ ਪਤਾ ਹੋਵੇ ਵੀ ਉਹ ਪੜ੍ਹਿਆ ਲਿਖਿਆ ਨਹੀਂ ਪੜ੍ਹਿਆ ਲਿਖਿਆ, ਉਹ ਸਾਰਿਆਂ ਨੂੰ ਹੀ ਮਾਸ ਮੇਲਿੰਗ ਜਿਹੜੀ ਉਹ ਚੱਲਦੀ ਆ। ਜਿਹੜੇ ਬਾਈ ਬਾਰ-ਬਾਰ ਕਮੈਂਟ ਕਰ ਰਹੇ ਨਾ, ਮੈਂ ਫਿਰ ਬਲੌਕ ਕਰ ਦੇਣਾ, ਬੈਨ ਹੋ ਜਾਣਾ। ਇੱਕ ਵਾਰੀ ਤੁਸੀਂ ਲਿਖਤਾ ਆ ਕਮੈਂਟ ਨੂੰ, ਕਮੈਂਟ ਪਿਆ ਰਹਿਣ ਦਿਓ, ਵਾਰੀ ਆ ਗਈ ਤੇ ਤੁਹਾਡਾ ਜ਼ਰੂਰ ਪੁੱਛਾਂਗੇ। ਜਿੰਨੇ ਜ਼ਿਆਦਾ ਕਰੋਗੇ ਫਿਰ ਬੈਨ ਹੋ ਜਾਣਾ, ਫਿਰ ਤੁਸੀਂ ਕਹਿਣਾ ਵੀ ਇਦਾਂ ਕਿਉਂ ਕਰਦੇ ਆ। ਸਪੈਮ ਕਰਨਾ ਬੰਦ ਕਰੋ। ਜਸਵੰਤ ਜੀ ਸਤਿ ਸ਼੍ਰੀ ਅਕਾਲ। ਆਪਦੀ ਸਿਟੀਜ਼ਨਸ਼ਿਪ ਆ ਉਦੋਂ ਦੀ ਤਾਂ ਦੱਸਿਆ ਹੀ 2 ਵਾਰੀ ਮੇਰੀਆਂ ਧੱਕਾ ਪੈ ਗਈਆਂ ਕਲਾਇੰਟ ਕਰਕੇ। ਮੈਂ ਕਿਹਾ ਮੇਰਾ ਟਾਈਮ ਨਹੀਂ ਰਲਿਆ। ਹਾਂ, ਉਹ ਇਮੀਗ੍ਰੇਸ਼ਨ ਨੇ ਚਿੱਠੀ ਭੇਜਤੀ ਮੈਨੂੰ ਕਿ ਤੇਰੀ ਕਹਿੰਦੇ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਆਪਾਂ ਹੋਲਡ ਤੇ ਪਾਤੀ ਆ ਪੱਕੇ ਤੌਰ ਤੇ। ਨਹੀਂ, ਉਹ ਕਹਿੰਦੇ ਹੁਣ ਅਗਲੇ ਰਾਸ਼ਟਰਪਤੀ ਤੋਂ ਹੀ ਕਰਾਉਣਾ ਤੁਹਾਡਾ। ਨਹੀਂ ਕਹਿੰਦੇ ਜਦੋਂ ਕਹਿੰਦੇ ਤੇਰੇ ਕੋਲ ਟਾਈਮ ਹੋਊਗਾ ਉਦੋਂ ਦੱਸ ਦੇ ਸਾਨੂੰ। ਫਿਰ ਮੈਂ ਦੁਬਾਰਾ ਉਹਨੂੰ ਕਿਹਾ, ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਬੰਦ ਕਰਨ ਨੂੰ ਥੋੜਾ ਕਿਹਾ, ਮੈਂ ਕਿਹਾ ਮੈਨੂੰ ਤੁਸੀਂ ਕਾਲ ਕਰ ਲਓ ਏਦਾਂ ਹਨਾ। ਤੇ ਹੁਣ ਆਹੀ ਪਿਛਲੀ ਵਾਰੀ ਗੱਲ ਕੀਤੀ 3 ਮਹੀਨੇ ਹੋ ਗਏ ਮੈਨੂੰ ਤੇ ਚਿੱਠੀ ਆਈ ਨਹੀਂ। ਮਾਤਾ ਜੀ ਹੁਣ ਜਿੱਦਾਂ ਕਹਿੰਦੇ ਚਿੱਠੀ ਪਾਤੀ ਤੇ ਮੈਨੂੰ ਤਾਂ ਲੱਗਦਾ ਨਾਰਾਜ਼ ਹੀ ਹੋ ਗਏ। ਚਿੱਠੀ ਉਹ ਕਹਿੰਦੇ ਦੁਨੀਆ ਨੂੰ ਤਾਂ ਤੁਸੀਂ ਸਿਟੀਜ਼ਨ ਬਣਾਈ ਜਾਂਦੇ, ਆਪ ਵੀ ਬਣੋ, ਏਦਾਂ ਨਾ ਕਰੋ, ਧੱਕਾ ਨਾ ਕਰੋ। ਮੈਂ ਹੁਣ ਕਲਾਇੰਟਾਂ ਨੂੰ ਸਾਰੇ ਰੇਡੀਓ ਮੈਂ ਕਿਹਾ ਹੁਣ ਏਦਾਂ 2-3 ਵਾਰੀ ਮੈਂ ਕਰ ਲਿਆ, ਹੁਣ ਏਦਾਂ ਕਿ ਸਿਟੀਜ਼ਨ ਮੈਂ ਬਣਨਾ। ਜਿੱਦਣ ਹੁਣ ਮੇਰੀ ਤਰੀਕ ਆਈ ਆ ਉਦਣ ਮੈਂ ਤਰੀਕ ਉਹ ਲੈਣੀ ਆ, ਜੋ ਮਰਜ਼ੀ ਜਿਹੜਾ ਕੇਸ ਆ ਉਹ ਦੂਜਾ ਵਕੀਲ ਲੜੂਗਾ ਜੀ। ਜਸਵੰਤ ਜੀ ਹਾਂਜੀ ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਕੁਐਸਚਨ ਸੀਗਾ ਵੀ ਮੇਰਾ ਨਾ 2019 ਦੇ ਵਿੱਚ ਅਸਾਈਲਮ ਗ੍ਰਾਂਟ ਹੋਇਆ ਸੀਗਾ ਜੀ। ਜੀ ਮੈਂ ਆਪਣਾ ਗ੍ਰੀਨ ਕਾਰਡ ਅਪਲਾਈ ਕਰਤਾ ਤੇ ਉਹ ਮੇਰਾ ਲਾਈਕ 2023 ਅਗਸਤ ਦੇ ਵਿੱਚ ਆਇਆ ਰਾਈਟ ਜੀ। ਤੇ ਉਹਦੇ ਤੇ ਭਾਜੀ ਉਹਨਾਂ ਨੇ ਜਿਹੜੀ ਰੈਜ਼ੀਡੈਂਸ ਸੈਂਸ ਡੇਟ ਆ ਉਹ ਪਾਤੀ 2018 ਦੀ। ਬਿਲਕੁਲ ਏਦਾਂ ਹੀ ਆ। ਤੇ ਭਾਜੀ ਤੇ ਜਿਹੜੀ ਮੇਰੀ ਅਪਰੂਵਲ, ਮੇਰਾ ਕੇਸ 19 ਚ ਅਪਰੂਵ ਹੋਇਆ ਸੀਗਾ ਤੇ ਜਿਹੜੀ ਭਾਜੀ ਜਿਹੜੀ ਮੇਰੀ ਅਪਰੂਵਲ ਲੈਟਰ ਸੀਗੀ ਉਹਦੇ ਤੇ ਪਾਈ ਹੋਈ ਆ ਅਗਸਤ 2023 ਦੀ ਹੋਈ ਜਿਹੜੀ ਅਪਰੂਵਲ ਲੈਟਰ ਆਈ ਸੀ। ਨਹੀਂ ਮੇਰਾ ਵੀਰ ਉਹ ਹੈਗਾ ਡੇਟ ਅਪਰੂਵ ਦਾ ਪਾਇਆ ਨਾ ਤੇਰਾ ਕਿੱਦਾਂ, ਪਰ ਜਿਹੜਾ ਅਸਾਈਲਮ ਵਾਲਾ ਗ੍ਰੀਨ ਕਾਰਡ ਹੁੰਦਾ ਨਾ ਉਹ ਬੈਕ ਡੇਟਡ ਹੀ ਹੋ ਕੇ ਆਂਦਾ ਹੁੰਦਾ ਜਦੋਂ ਤੋਂ ਰਹਿ ਰਹੇ ਆ। ਨਹੀਂ ਜਦੋਂ ਇੱਕ ਵਾਰੀ ਅੱਛਾ ਕੀ ਸੀਗਾ ਕਿ ਪਹਿਲਾਂ ਨਾ ਇਹ ਕਹਿੰਦੇ ਸੀ ਕਿ 1 ਸਾਲ ਵੇਟ ਕਰਨੀ ਪੈਣੀ ਬੰਦੇ ਨੂੰ ਅਸਾਈਲਮ ਦੀ ਗ੍ਰੀਨ ਕਾਰਡ ਫਾਈਲ ਕਰਨ ਲਈ। ਪਹਿਲਾਂ ਰੂਲ ਇਹ ਸੀਗਾ। ਤੇ ਉਹ ਜਦੋਂ ਬੰਦਾ ਫਾਈਲ ਕਰਕੇ ਉਹਦਾ ਅਪਰੂਵ ਹੁੰਦਾ ਸੀ ਨਾ, ਉਹਨੂੰ 1 ਸਾਲ ਦੀ ਜਿਹੜੀ ਉਹਦਾ ਵੇਟ ਕੀਤਾ ਉਹਨੂੰ ਬੈਕ ਡੇਟ ਕਰ ਦਿੰਦੇ ਸੀਗੇ। ਠੀਕ ਆ। ਅਸਾਈਲਮ ਵਾਲਿਆਂ ਦਾ ਬੈਕ ਡੇਟ ਕਰ ਦਿੰਦੇ ਆ। ਜਿਹੜਾ ਸਿਟੀਜ਼ਨਸ਼ਿਪ ਐਪਲੀਕੇਸ਼ਨ ਹੁੰਦੀ ਨਾ, ਜਿਹੜੀ ਤੁਹਾਡੀ ਗ੍ਰੀਨ ਕਾਰਡ ਦੀ ਵੈਲਿਡਿਟੀ ਆ ਔਨ ਇਟਸ ਫੇਸ, ਉਹ ਤੋਂ 5 ਸਾਲ ਆਪਾਂ ਜਿਹੜੇ ਗਿਣਨੇ। ਨਹੀਂ ਹੁਣ ਜਿੱਦਾਂ ਭਾਜੀ ਇਹਦੇ ਤੇ 2018 ਪਾਈ ਆ ਤੇ ਫਿਰ ਹਲੇ ਮੈਂ ਅਪਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ ਸਿਟੀਜ਼ਨਸ਼ਿਪ? ਜਿਹੜਾ ਤੁਹਾਡਾ ਗ੍ਰੀਨ ਕਾਰਡ ਆ ਜਦੋਂ ਤੋਂ ਸ਼ੁਰੂ ਹੁੰਦਾ ਨਾ, ਗ੍ਰੀਨ ਕਾਰਡ ਤੇ ਜਿਹੜੀ ਸਟਾਰਟ ਡੇਟ ਆ ਉਹਦੇ ਜਿਹੜੀ ਰੈਜ਼ੀਡੈਂਸ ਸਿੰਸ ਡੇਟ ਆ ਇਹਦਾ ਮਤਲਬ ਉਹ ਵਾਲੀ ਤਰੀਕ ਤੋਂ ਗਿਣਿਆ ਜਾਵੇ ਗ੍ਰੀਨ ਕਾਰਡ ਦੇ ਉੱਤੇ ਜਿਹੜੀ ਡੇਟ ਆ। ਠੀਕ ਹੈ, ਓਕੇ। ਦੋ ਡੇਟਾਂ ਨੇ ਭਾਜੀ ਇਹਦੇ ਤੇ, ਇੱਕ ਰੈਜ਼ੀਡੈਂਸ ਸਿੰਸ ਦੀ 18 ਦੀ ਹੈ ਤੇ ਐਕਸਪਾਇਰ ਕਾਰਡ ਦੀ ਹੈਗੀ 33 ਦੀ ਜੀ। ਨਹੀਂ ਸਿੰਸ ਵਾਲੀ ਨਾ 33 ਵਾਲਾ ਤਾਂ ਅਜੇ ਮੇਰਾ ਵੀਰ ਪਹੁੰਚੇ ਨਹੀਂ ਆਪਾਂ। 10 ਸਾਲ ਪਏ ਉੱਥੇ ਦਾ। ਨਹੀਂ ਉਹ ਸਿੰਸ ਤੋਂ ਹੀ ਦੇਖੋ ਜੀ, ਜਦੋਂ ਬੇਸਿਕਲੀ ਜਿਹੜੀ ਤਰੀਕ ਤੋਂ ਉਹਨਾਂ ਨੇ ਗ੍ਰੀਨ ਕਾਰਡ ਤੁਹਾਡਾ ਮੰਨਿਆ ਆ ਉਸੇ ਤਰੀਕ ਤੋਂ ਤੁਸੀਂ 5 ਸਾਲ ਗਿਣਨੇ ਆ ਉੱਤੋਂ ਅੱਗੇ। ਫਿਰ ਉਸ ਹਿਸਾਬ ਨਾਲ ਤਾਂ ਭਾਜੀ 5 ਸਾਲ ਹੋ ਗਏ ਤੇ ਹੁਣ ਫਿਰ ਅਪਰੂਵ ਜੀ ਤੁਸੀਂ ਕਰੋ ਅਪਲਾਈ ਜੀ। ਫਿਰ ਮੈਂ ਪਹਿਲਾਂ ਫੋਨ ਕਰਨਾ ਚਾਹੀਦਾ ਸੀ ਸਾਡੇ ਰੇਡੀਓ ਤੇ।
ਮੈਂ ਭਾਜੀ ਟਰਾਈ ਕਰਦਾ ਸੀਗਾ ਤੁਹਾਡੇ ਸ਼ੋਅ। ਮੈਂ ਇੱਕ ਦਿਨ ਭਾਜੀ ਨੂੰ ਕਾਲ ਲਾਈ ਸੀ ਪੰਜਾਬੀ ਰੇਡੀਓ ਤੇ ਉਹ ਤੁਹਾਡਾ ਸ਼ੋਅ ਹੁਣ ਦੁਬਾਰਾ ਸ਼ੁਰੂ ਹੋਇਆ ਨਾ, ਮੈਂ ਅੱਜ ਦੇਖਿਆ ਤੇ ਮੈਂ ਤਾਂ ਕਾਲ ਲਾਈ। ਨਹੀਂ, ਬੰਦ ਹੀ ਨਹੀਂ ਹੋਇਆ ਕਦੀ। ਸ਼ੋਅ ਨਹੀਂ ਕਦੀ ਵੀ ਬੰਦ ਹੋਇਆ ਪਿਛਲੇ 3 ਸਾਲਾਂ 'ਚ। ਏਦਾਂ ਵੀ ਕਾਲਾਂ ਅੱਜ ਕਈ ਦਿਨਾਂ ਬਾਅਦ ਜਿਹੜੀਆਂ ਲੈ ਹੋਈਆਂ ਆ। ਬਾਕੀ ਸ਼ੋਅ ਤਾਂ ਲਗਾਤਾਰ ਕੰਟੀਨਿਊਸਲੀ, ਉਹ ਕਿਤੇ ਟਾਹੋ ਗਏ ਹੋਣ, ਕਿਤੇ ਮੈਕਸੀਕੋ ਗਏ ਹੋਣ, ਉਹ ਤਾਂ ਵੀ ਸ਼ੋਅ ਕਰਦੇ ਆ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਚੀਜ਼ ਦੇ ਲਈ। ਅਗਲੇ ਕਾਲਰ ਨੇ ਜੀ ਮਨੀਸ਼ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਭਾਈ ਨੂੰ ਪਹਿਲੇ ਤਾਂ ਮੈਂ ਬਹੁਤ ਥੈਂਕ ਯੂ ਕਰਨਾ ਸੀ, ਜਿੱਦਾਂ ਮੈਂ ਜਿੱਦਾਂ ਵੀਡੀਓ ਸੁਣਦਾ ਸੀ ਤੇ ਮੇਰਾ ਕੇਸ ਜਿੱਦਾਂ ਅਪਰੂਵ ਹੋਇਆ ਨਾ, ਪਾਸ ਹੋ ਗਿਆ। ਵਧਾਈਆਂ ਵੀ। ਵਧਾਈਆਂ ਵੀਰ ਜੀ, ਥੈਂਕ ਯੂ। ਜਿੱਦਾਂ ਮੇਰੀ ਬੈਕਗਰਾਉਂਡ ਪਿੱਛੋਂ ਯੂਰਪ ਤੋਂ ਸੀ। ਜੀ ਮੈਂ ਪੁੱਛਣਾ ਸੀ ਜਿੱਦਾਂ ਪੀਸੀਸੀ ਵੀ, ਜਿੱਦਾਂ ਗ੍ਰੀਨ ਕਾਰਡ ਅਪਲਾਈ ਕਰਨ ਵਾਸਤੇ ਪੀਸੀਸੀ ਇਟਲੀ ਤੋਂ ਕੁਛ ਚਾਹੀਦੀ ਹੈ? ਨਹੀਂ, ਜਿੱਦਾਂ ਮੇਰਾ ਖਤਰਾ ਨਹੀਂ, ਕੋਈ ਪੀਸੀਸੀ ਨਹੀਂ ਚਾਹੀਦੀ ਬੰਦੇ ਨੇ। ਇੱਥੇ 485 ਕਰਨਾ, ਇਹ 'ਚ ਨਹੀਂ ਕੋਈ ਪੀਸੀਸੀ ਦੀ ਲੋੜ। ਅੱਛਾ, ਠੀਕ ਹੈ। ਡਜ਼ਨਟ ਮੈਟਰ ਕਿ ਪਹਿਲੇ ਮੈਂ ਉੱਥੇ ਵੀ ਥੋੜੀ ਰਿਹਾ, ਜਿੱਦਾਂ ਇਟਲੀ ਰਿਹਾ, ਉਹ ਵੀ ਨਹੀਂ ਮੈਟਰ ਕਰਦਾ। ਨਹੀਂ, ਇਹਦੇ ਲਈ ਨਹੀਂ ਕੁਛ ਚਾਹੀਦਾ। ਠੀਕ ਹੈ ਜੀ, ਅੱਛਾ, ਮਿਹਰਬਾਨੀ। ਥੈਂਕ ਯੂ ਬਹੁਤ ਜੀ। ਮੇਜਰ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਨਾ ਸਿਟੀਜ਼ਨ ਹੈਗਾ ਇੱਥੇ। ਮੈਂ ਆਪਣੇ ਵਿਆਹ ਨਿਆਣੇ ਦਾ ਇੰਡੀਆ ਅਪਲਾਈ ਕੀਤਾ ਸੀਗਾ ਜੀ, ਤਾਂ ਉਹ ਹੁਣ ਵਰਕ ਪਰਮਿਟ ਤੇ ਨਿਊਜ਼ੀਲੈਂਡ ਚਲੇ ਗਏ ਹੈਗੇ ਜਿੱਦਾਂ, ਤਾਂ ਉਹਨਾਂ ਦਾ ਐਡਰੈਸ ਚੇਂਜ ਹੋ ਸਕਦਾ ਜੀ? ਹਾਂਜੀ, ਐਮਬੈਸੀ ਵਾਲਿਆਂ ਨੂੰ ਲਿਖ ਦਿਓ ਤੁਸੀਂ, ਫਾਈਲ ਭੇਜ ਦਿੰਦੇ ਆ। ਤੇ ਜੇ ਨਹੀਂ ਭੇਜਦੇ ਆ ਤੇ ਫਿਰ ਇੱਕ ਪਟੀਸ਼ਨ ਹੁੰਦੀ ਆ 824, ਉਹ ਫਾਈਲ ਕਰਨੀ ਪੈਣੀ ਤੁਹਾਨੂੰ। ਅੱਛਾ, ਜੇ ਤੁਹਾਡੀ ਹੈਲਪ ਲੈਣੀ ਹੋਵੇ ਤਾਂ ਏਦਾਂ ਹੋ ਸਕਦੀ ਕਿ ਨਹੀਂ ਜੀ? ਵੈਸੇ ਵੀ ਇੱਥੇ ਮਤਲਬ ਹਾਂਜੀ ਦੱਸੋ, ਬੋਲੋ। ਨਹੀਂ, ਮਤਲਬ ਤੁਹਾਡੀ ਹੈਲਪ ਜੇ ਲੈਣੀ ਹੋਵੇ, ਜੇ ਕੁਝ ਕਰਨਾ ਹੋਵੇ, ਜਿੱਦਾਂ ਇੱਕ ਮੇਰਾ ਮਤਲਬ ਹੈ ਨਾ ਜੀ, ਮੈਂ 12 ਦਾ ਅਪਲਾਈ ਕੀਤਾ ਹੈਗਾ, ਮੇਰਾ ਜਿੱਦਾਂ ਕੋਈ ਮਤਲਬ ਅਪਰੂਵਲ ਲੈਟਰ ਨਹੀਂ ਹਜੇ ਤੱਕ ਆਇਆ ਹੈਗਾ। ਅੱਛਾ, ਨਹੀਂ, ਉਹ ਤਾਂ ਚਲੋ ਜੇ ਨਹੀਂ ਅਪਰੂਵ ਹੋਇਆ, ਉਹਨੇ ਆਪਣੇ ਟਾਈਮ ਤੇ ਉਹਨਾਂ ਨੇ ਕਰ ਦੇਣਾ। ਪਰ ਇਹ ਤਾਂ ਸਿੱਧਾ ਸਟ੍ਰੇਟ ਫਾਰਵਰਡ ਕੇਸ ਆ। ਜਿੱਤੋਂ ਵੀ ਤੁਸੀਂ ਕਰਾਣੇ ਆ, ਜਿੱਤੋਂ ਵੀ ਕੰਮ ਕਰਾ ਰਹੇ ਆ, ਉਹਨੂੰ ਕਹਿ ਦਿਓ ਤੁਸੀਂ ਕਿ ਉਹਨਾਂ ਨਾਲ ਸੰਪਰਕ ਕਰ ਲੈਣਾ, ਐਨਵੀਸੀ ਵਾਲੇ ਨਾਲ। ਪਹਿਲੀ ਗੱਲ ਤਾਂ ਉਹਨਾਂ ਨੇ ਕੇਸ ਅਜੇ ਤੁਹਾਡਾ ਅਪਰੂਵ ਹੀ ਨਹੀਂ ਕੀਤਾ, ਫਿਰ ਉਹਨਾਂ ਨੇ ਭੇਜਿਆ ਨਹੀਂ ਹੈਗਾ ਕੇਸ, ਫਿਰ ਤਾਂ ਉਹਨਾਂ ਨੇ ਐਮਬੈਸੀ ਨਹੀਂ ਫਾਰਵਰਡ ਕੀਤਾ। ਫਿਰ ਜਿਹੜਾ ਤੁਹਾਡਾ I-130 ਪੈਂਡਿੰਗ ਨਾ, ਸਰਵਿਸ ਸੈਂਟਰ ਨੂੰ ਤੁਸੀਂ ਲਿਖ ਦਿਓ ਕਿ ਮੈਂ ਆਵਲੀ ਐਮਬੈਸੀ ਤੋਂ ਹੁਣ ਜਿਹੜਾ ਆਪਣਾ ਪੇਪਰ ਭੇਜੇ ਜਾਣ। ਠੀਕ ਹੈ ਜੀ, ਠੀਕ ਹੈ ਭਾਜੀ। ਬਾਕੀ ਉੱਦਾਂ ਜੇ ਤੁਸੀਂ ਇਹਨਾਂ ਨਾਲ ਕੰਟੈਕਟ ਕਰਨਾ ਹੈ, ਇਹਨਾਂ ਦਾ ਆਫਿਸ ਦਾ ਫੋਨ ਨੰਬਰ 4159090503 415-909-0503 ਦੇ ਉੱਤੇ ਕਾਲ ਕਰ ਸਕਦੇ ਆ। ਅਗਲੇ ਕਾਲਰ ਜਸਵਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਈ, ਮੈਂ ਭਾਈ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ। ਜੀ, ਮਿਹਰਬਾਨੀ। ਭਾਈ ਉਹਨਾਂ ਨੇ ਮੇਰਾ ਕੇਸ ਪਾਸ ਕਰਾਇਆ ਸ਼ੈਟਲ ਦੇ ਵਿੱਚ। ਉਹ ਅੱਛਾ, ਕੌਣ ਬੋਲਦੇ ਤੁਸੀਂ? ਜਸਵਿੰਦਰ ਬੋਲਦਾ ਭਾਜੀ। ਮੈਂ ਤੁਹਾਨੂੰ ਅੱਗੇ ਗੱਲ ਕੀਤੀ, ਮੇਰੇ 3 ਵਕੀਲ ਪਹਿਲਾਂ ਹੀ ਚੌਥੇ ਤੁਸੀਂ ਸੀ। ਉਹ ਅੱਛਾ, ਵੀਡੀਓ ਬਣਾਉਣ ਵਾਲੀ ਮੇਰਾ ਵੀ। ਜਾਜੀ ਰੇਟਿੰਗ ਬਹੁਤ ਘੱਟ ਸੀਗੀ, ਤੇ ਫਿਰ ਵੀ ਤੁਸੀਂ ਮੇਰਾ ਬਹੁਤ ਸਾਥ ਦਿੱਤਾ। ਥੈਂਕ ਯੂ ਤੁਹਾਡਾ ਕਰਨਾ ਜੀ, ਬਹੁਤ। ਲੱਡੂਆਂ ਦਾ ਡੱਬਾ ਘੱਲਿਆ ਕਿ ਨਹੀਂ ਘੱਲਿਆ? ਨਹੀਂ, ਉਹ ਖਵਾ ਗਿਆ ਜੀ ਜਾ ਠੀਕ ਆ। ਉਹ ਸਾਰੇ ਡਰੀ ਜਾਂਦੇ, ਪਹਿਲਾਂ ਵਕੀਲ ਜਿਹੜਾ ਡਰਾਈ ਜਾਂਦਾ ਸੀ, ਜੱਜ ਨੇ ਕੇਸ ਨਹੀਂ ਪਾਸ ਕਰਨਾ, ਦੇਖ ਕੇ ਫੇਲ ਕਰ ਦਿੰਦਾ। ਭਾਈ ਉਹਨਾਂ ਨੇ ਪੇਪਰ ਵਾਲ ਕਿੰਨਾ ਵਧੀਆ ਕੀਤਾ, ਉਹਨੇ 10 ਮਿੰਟ ਲੱਗੇ ਤੇ ਸਾਰੇ ਸਾਰਾ ਕੁਝ ਸਹਿਨ ਹੋ ਗਿਆ ਜੀ। ਥੈਂਕ ਯੂ ਭਾਈ, ਤੁਹਾਡਾ ਬਹੁਤ ਧੰਨਵਾਦ। ਇਹ ਜਾ ਕੇ ਗੂਗਲ ਰਿਵਿਊ ਤੇ ਇਦਾਂ ਹੀ ਲਿਖਣਾ ਹੈ। ਜੇ ਯਾਰ ਵੀਡੀਓ ਨਹੀਂ ਬਣਾਈ ਤਾਂ ਵੀਡੀਓ ਬਣਾ ਦਿਓ ਆਪਣੇ ਆਫਿਸ। ਵੀਡੀਓ ਵਾਲੇ ਬੜੇ ਹੁਣ ਅਜੇ ਪੈਂਡਿੰਗ ਆ, ਜਿਹੜੇ ਵੀ ਸੁਣ ਰਹੇ ਆ। ਜਿਹੜਾ ਨਹੀਂ ਬਣਾਈ ਅਗਲੇ ਹਫਤੇ ਆ ਜਾਓ ਯਾਰ, ਆਪਣਾ ਟਾਈਮ ਤੇ ਨਹੀਂ ਲੱਗਦਾ। ਲੇਟ ਸੀ, ਮੁੜ ਕੇ ਆ ਨਹੀਂ ਹੋਇਆ ਜਿੱਦਾਂ। ਚਲੋ ਕੋਈ ਗੱਲ ਨਹੀਂ, ਤੇ ਮੈਂ ਕੋਈ ਦਿਨ ਸਪੈਸ਼ਲ ਆਉਂਗਾ ਫਿਰ ਦੁਬਾਰਾ। ਜ਼ਰੂਰ। ਚਲੋ ਠੀਕ ਹੈ, ਤੁਹਾਡਾ ਬਹੁਤ ਹੀ। ਹੋਰ ਜੱਜ ਕੇਸ ਨਹੀਂ ਪਾਸ ਕਰਤਾ ਜਿੱਥੋਂ ਕਰਾਏ ਤੁਸੀਂ। ਚਲੋ, ਥੈਂਕ ਯੂ ਜਸਵਿੰਦਰ ਜੀ, ਬੜੀ ਮਿਹਰਬਾਨੀ। ਓਕੇ ਭਾਈ, ਓਕੇ ਭਾਈ ਜੀ। ਅਵਤਾਰ ਜੀ, ਸਤਿ ਸ਼੍ਰੀ ਅਕਾਲ। ਇੱਕ ਭਾਜੀ, ਇਹ ਜਿਹੜੇ ਗਏ ਨਾ ਕੇਸ ਕੂਸ ਪਾਸ ਹੋ ਗਏ, ਤੇ ਹੁਣ ਏਦਾਂ ਕਿ ਆਪਣਾ ਜਿੱਦਾਂ ਦੁਬਾਰਾ ਮੈਨੂੰ ਪਤਾ ਬੰਦਾ ਬਿਜ਼ੀ ਹੋ ਜਾਂਦਾ, ਟਰੱਕ ਤੇ ਚੜ ਜਾਂਦਾ ਕਿੱਦਾਂ। ਜੀ, ਥੋੜਾ ਜਿਹਾ ਟਾਈਮ ਕੱਢੋ ਹੁਣ ਏਦਾਂ ਨਾ, ਸਪੈਸ਼ਲੀ ਅੱਧਾ ਘੰਟਾ ਲਾ ਕੇ ਕੱਢ ਕੇ ਆ ਜਾਓ, ਤੁਹਾਡੀ ਵੀਡੀਓ ਬਣਾ ਦੇਣੀ ਉਹਦੇ ਚ। ਨਹੀਂ, 2-3 ਮਿੰਟ ਹੀ ਲਾਣੇ ਆਪਾਂ ਤਾਂ। ਆ ਕੇ ਟਾਈਮ ਟੂਮ ਜਿਹਾ ਲੱਗਦਾ, ਕੋਆਰਡੀਨੇਟ ਕਰਕੇ ਵੀਡੀਓ ਬਣਾ ਜਾਓ ਇੱਕ ਵਾਰੀ, ਉਹ ਚ ਸਾਨੂੰ ਫਾਇਦਾ ਵਾ। ਸਿੱਧੀ ਗੱਲ ਜਿਹੜੀ ਹੈ ਨਾ। ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਵਤਾਰ ਭਾਜੀ, ਅਵਤਾਰ ਭਾਜੀ, ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ ਜੀ। ਤੇ ਮੈਂ ਪੁੱਛਣਾ ਸੀ ਭਾਜੀ ਉਹਨਾਂ ਕੋਲ, ਜਿੱਦਾਂ ਆਪਣਾ ਨਾ ਜਿੱਦਾਂ ਮੇਰੇ ਬ੍ਰਦਰ ਦਾ ਬੇਟੀ ਦਾ ਬੇਟਾ ਜਿੱਦਾਂ, ਤੇ ਉਹ ਸ਼ਟਲ ਦੇ ਵਿੱਚ ਆ, ਜਿੱਦਾਂ ਬਾਰਡਰ ਕ੍ਰੋਸ ਕੀਤਾ ਜਿੱਦਾਂ ਉਹਨੇ, ਤਾਂ ਮਾਈਨਰ ਆ, ਉਹਦੇ ਬਾਰੇ ਪੁੱਛਣਾ ਸੀਗਾ। ਉਹ ਪੇਪਰ ਜਿਹੜੇ ਮੰਗੇ ਸੀ ਮੈਂ ਉਹ ਭੇਜ ਦਿੱਤੇ ਉਹਨਾਂ ਨੂੰ ਜੀ। ਮੈਨੂੰ ਭਾਜੀ ਪਹਿਲਾਂ ਦੱਸਿਓ ਕਾਹਦਾ ਕੇਸ ਚੱਲਦਾ ਵਾ? ਕੇਸ ਨਹੀਂ ਹੈਗਾ ਜੀ, ਉਹ ਜਿੱਦਾਂ ਇੰਡੀਆ ਤੋਂ ਆਇਆ ਹੀ ਆ, ਜਿੱਦਾਂ ਬਾਰਡਰ ਕ੍ਰੋਸ ਕਰਕੇ ਤੇ ਸ਼ਟਲ ਦੇ ਵਿੱਚ ਆ ਜਿੱਦਾਂ ਉੱਥੇ। ਅੱਛਾ, ਮਾਈਨਰ ਆ ਇਸ ਵੇਲੇ? ਹਾਂਜੀ, ਮਾਈਨਰ ਆ।
ਅੱਛਾ, ਉਹਦਾ ਅਸਾਈਲਮ ਆਫਿਸ 'ਚ ਲੱਗਣਾ ਫਿਰ ਕੇਸ? ਹਾਂਜੀ, ਤੇ ਮੈਂ ਕਿਹਾ ਪੇਪਰ ਤੋਂ ਛੱਡਣ ਦਾ ਕੀ ਪ੍ਰੋਸੀਜਰ ਉਹਨਾਂ ਦਾ ਜਿਹਦਾ? ਮਾਈਨਰ ਨੂੰ ਤਾਂ ਛੱਡ ਦਿੰਦੇ ਆ, ਉਹ ਆਪਣਾ ਸਟੈਂਡਰਡ ਹੀ ਪ੍ਰੋਸੈਸ ਆ, ਮਾਈਨਰ ਨੂੰ ਤਾਂ ਨਹੀਂ ਡੱਕ ਕੇ ਰੱਖਦੇ ਉਹ। ਠੀਕ ਹੈ ਜੀ। ਤੇ ਉਹਦਾ ਪੇਪਰ ਜਿਹੜੇ ਸੀ ਮੰਗੇ ਸੀ, ਉਹਨਾਂ ਨੇ ਮੇਰਾ ਬਰਥ ਸਰਟੀਫਿਕੇਟ ਮੰਗਿਆ ਸੀ, ID ਵਗੈਰਾ ਜੋ ਵੀ ਕੁਝ ਮੰਗਿਆ ਸੀ, ਉੱਥੋਂ ਸਾਰਾ ਕੁਝ ਮੈਂ ਭੇਜਤਾ ਉਹਨਾਂ ਨੂੰ। ਹਾਂਜੀ, ਤੇ ਤੁਹਾਡਾ ਕੇਸ ਚੱਲਦਾ ਕਿ ਤੁਸੀਂ ਪੱਕੇ? ਨਹੀਂ, ਮੈਂ ਸਿਟੀਜ਼ਨ ਹਾਂ ਜੀ। ਤੁਸੀਂ ਸਿਟੀਜ਼ਨ ਆ ਤੇ ਬੱਚਾ ਮਾਈਨਰ ਆ ਤੁਹਾਡਾ? ਨਹੀਂ, ਬੇਟੀ ਦਾ ਬੇਟਾ ਅੱਗੇ। ਨਹੀਂ, ਮੇਰੇ ਬ੍ਰਦਰ ਦੀ ਬੇਟੀ ਦਾ ਬੇਟਾ, ਬ੍ਰਦਰ ਦੀ ਬੇਟੀ ਦਾ ਬੇਟਾ। ਗਾਂ ਰਿਸ਼ਤੇਦਾਰੀ 'ਚ ਬੱਚਾ। ਹਾਂਜੀ। ਅੱਛਾ, ਤੇ ਬ੍ਰਦਰ ਵੀ ਪੱਕਾ ਵਾ? ਨਹੀਂ, ਬ੍ਰਦਰ ਤੇ ਇੰਡੀਆ ਹੀ ਆ, ਉਹ ਉੱਥੇ ਹੀ ਆ, ਉਹ ਸਾਰੇ ਉੱਥੇ ਹੀ। ਅੱਛਾ, ਇਹਦਾ ਨਾ ਤੁਸੀਂ ਗਾਰਡੀਅਨਸ਼ਿਪ ਕੇਸ ਕਰਨਾ ਵਾ। ਗਾਰਡੀਅਨਸ਼ਿਪ ਕੇਸ ਕਰਨਾ, ਤੁਸੀਂ ਸਾਨੂੰ ਸੰਪਰਕ ਕਰੋ। ਇਹ ਬੰਦੇ ਦਾ ਕੇਸ ਸਿੱਧਾ ਸਟੇਟ ਫਾਰਵਰਡ ਆ, ਅਸਾਈਲਮ ਵੀ ਇਹਨੂੰ ਲਾਣਾ ਪੈਣਾ, ਪਰ ਇਹਨੇ ਜਿੱਦਾਂ ਹੁਣ ਤੁਸੀਂ ਫੈਮਿਲੀ ਮੈਂਬਰ ਆ, ਤੁਸੀਂ ਇਹਦਾ ਗਾਰਡੀਅਨਸ਼ਿਪ ਦਾ ਸਿੱਜ ਪਟੀਸ਼ਨ ਜਿਹਨੂੰ ਕਹਿੰਦੇ ਆ, ਉਹਦੇ ਬੇਸ ਤੇ ਪੱਕਾ ਹੋ ਸਕਦਾ। ਠੀਕ ਹੈ ਜੀ, ਉਹ ਚਲੋ ਬਾਹਰ ਤੇ ਆ ਜਾਏ, ਫਿਰ ਜਦੋਂ ਆਪਾਂ ਆ ਗਏ। 18 ਤੋਂ ਪਹਿਲਾਂ ਕਰਨਾ ਹੁੰਦਾ ਹੈ? ਨਹੀਂ, 21 ਤੋਂ ਪਹਿਲਾਂ। 21 ਤੋਂ ਪਹਿਲਾਂ। ਠੀਕ ਹੈ। ਤੇ ਭਾਜੀ ਉਹ ਮੇਰਾ ਤਾਂ ਭਤੀਜੇ ਦਾ ਕੇਸ ਤੁਹਾਡੇ ਕੋਲ ਹੀ ਆ, ਮੇਰੇ ਨੈਪਿਊ ਦਾ, ਮਨਦੀਪ ਦਾ। ਚਲੋ ਫਿਰ ਹਾਂਜੀ ਕਰੋ ਜੀ, ਇੱਕ ਦੇ ਨਾਲ ਦੂਸਰਾ ਉਹ ਵੀ ਕਰ ਲਓ। ਜਿਹੜਾ ਤੁਹਾਡਾ ਭਤੀਜਾ, ਉਹਦੀ ਉਮਰ ਕਿੰਨੀ ਹੈ? ਹਾਂਜੀ, ਭਤੀਜੇ ਦੀ ਉਮਰ ਕਿੰਨੀ ਹੈ ਜਿਹਦਾ ਕੇਸ ਆਪਣੇ ਕੋਲ? ਉਹ ਮਨਦੀਪ ਆ, ਉਹ ਤਾਂ ਵੱਡੀ ਉਮਰ ਦਾ ਉਹਦਾ। ਠੀਕ ਹੈ, ਤੁਹਾਡੇ ਕੋਲ ਪਿਛਲੇ ਮਹੀਨੇ ਅਟੈਂਡ ਕਰਾ ਕੇ ਗਿਆ ਤੁਹਾਡੇ ਕੋਲੋਂ। ਠੀਕ ਹੈ, ਚਲੋ ਥੈਂਕ ਯੂ ਅਵਤਾਰ ਜੀ, ਮਿਹਰਬਾਨੀ। ਤੇ ਇਹ ਉਹ ਅਜੇ ਉਹਦਾ ਮੁੰਡਾ ਜਿਹੜਾ ਮਾਈਨਰ ਕਿਤੇ ਡਿਟੈਂਸ਼ਨ ਸੈਂਟਰ 'ਚ ਹੈ? ਹਾਂਜੀ, ਉੱਥੇ ਹੀ ਆ ਜੀ। ਇੱਥੇ ਕਿੰਨੇ ਚਿਰ ਹੋ ਗਿਆ ਡਿਟੈਂਸ਼ਨ ਸੈਂਟਰ 'ਚ? ਹਾਂਜੀ, 22 ਦਿਨ ਹੋ ਗਏ ਜੀ ਉਹਨੂੰ। ਅੱਜ ਹੁਣੇ ਫੋਨ ਉਹਦਾ ਆਇਆ ਸੀਗਾ ਮੈਨੂੰ, ਤੇ ਮੈਂ ਕਿਹਾ ਮੈਂ ਪੁੱਛ ਕੇ ਦੱਸਦਾ ਭਾਜੀ ਉਹਨਾਂ ਕੋਲ। ਤੇ ਉਹਦਾ ਕਹਿੰਦਾ ਯਾਰ ਉਹ ਬੱਚਾ 17 ਸਾਲ ਤੇ 2 ਮਹੀਨੇ ਦਾ ਰੋਈ ਜਾਂਦਾ ਸੀਗਾ। ਮੈਨੂੰ ਜਿਹੜਾ ਨਾਲ ਦਾ ਮੁੰਡਾ ਯਾਰ, ਉਹ ਅੱਜ ਨਿਕਲ ਜਾਣਾ ਉਹਨੇ, ਤੇ ਮੈਂ ਇਕੱਲਾ ਰਹਿ ਜਾਣਾ। ਮੈਂ ਕਿਹਾ ਪੁੱਛ ਕੇ ਆਪਣਾ ਬੱਚੇ ਦੀ ਜ਼ਿੰਮੇਵਾਰੀ ਆ ਉਹਨਾਂ ਦੀ, ਏਦਾਂ ਨਹੀਂ ਛੱਡਦੇ ਬੱਚੇ ਨੂੰ। ਦੇਖ ਕੇ ਸਿੱਧਾ ਮਾਈਨਰ ਆ, ਨਾਲੇ ਉਹਨੂੰ ਨਾ ਗਾਰਡੀਅਨ ਆਪਣਾ ਜਿਹੜੇ ਪੇਪਰ ਮੰਗੇ ਆ ਉਹਨਾਂ ਨੇ, ਏਦਾਂ ਨਹੀਂ ਉਹਨਾਂ ਨੇ ਛੱਡਣਾ। ਇਹ ਅਮਰੀਕਾ ਵਾ, ਬੱਚਾ ਤਾਂ ਹੁਣ ਮਾਈਨਰ ਕੋਈ ਚੱਕ ਕੇ ਲੈ ਜਾਵੇ, ਕੱਲ ਨੂੰ ਬਾਹਰ ਕਿਡਨੈਪ ਹੋ ਜਾਵੇ, ਜ਼ਿੰਮੇਵਾਰੀ ਆ ਉਹਨਾਂ ਦੇ ਕੋਲ ਆਇਆ ਵਾ। ਇਸੇ ਲਈ ਤੁਹਾਡੀ ਇਹਨਾਂ ਨੇ ਇਨਫੋਰਮੇਸ਼ਨ ਮੰਗੀ ਹੋਣੀ ਹੈ ਨਾ। ਗਾਰਡੀਅਨ ਲੈ ਕੇ ਉਹਨਾਂ ਨੇ ਪ੍ਰੋਪਰ ਪ੍ਰੋਸੈਸ ਰਾਹੀਂ ਕਰਨਾ ਵਾ ਜੀ। ਬਾਕੀ ਇਹ ਵੀ ਜਦੋਂ ਆ ਜਾਂਦਾ ਆ ਤਾਂ ਹੋਗਾ ਵੀ ਇੰਨਾ ਤਗੜਾ ਹੋ ਗਿਆ, ਉੱਥੋਂ ਇੰਨਾ ਕੁਝ ਕਰ ਲਿਆ, ਹੁਣ ਇੱਥੇ ਇੰਨਾ ਘਬਰਾਉਣ ਦੀ ਕੀ ਲੋੜ ਆ? ਹੁਣ ਇੰਨਾ ਨਹੀਂ ਘਬਰਾਉਣਾ ਚਾਹੀਦਾ ਜੀ। ਅਗਲੇ ਕਾਲਰ ਅਲੀ। ਮੇਰਾ ਸਵਾਲ ਹੈ ਜੀ, ਮੈਂ ਆਪਣੀ ਬੇਟੀ ਦਾ ਵੀਜ਼ਾ ਅਪਲਾਈ ਕੀਤਾ 2009 ਚ, ਔਰ ਉਹਨਾਂ ਨੇ ਜੂਨ 2022 ਪੇਪਰ ਮੰਗੇ। ਨੈਸ਼ਨਲ ਵੀਜ਼ਾ ਸੈਂਟਰ ਨੇ ਨਵੰਬਰ 2022 ਪੇਪਰ ਪੂਰੇ ਕਰਤੇ। ਲੇਕਿਨ ਮੇਰੀ ਬੇਟੀ ਦੀ, ਵੱਡੀ ਬੇਟੀ ਦੀ ਉਮਰ ਜਿਹੜੀ ਆ ਸਤੰਬਰ 2023 21 ਸਾਲ ਹੋ ਗਈ ਹੈ। ਉਹਦੇ ਵਾਸਤੇ ਕੋਈ ਕਾਨੂੰਨੀ ਰਸਤਾ ਹੈ? ਜਿਹੜਾ I-130 ਸੀਗਾ, ਉਹ ਕਿੰਨੀ ਦੇਰ ਪੈਂਡਿੰਗ ਸੀਗਾ? ਉਹ ਸਤੰਬਰ ਤੱਕ। ਕਿੰਨੇ ਸਾਲ ਪੈਂਡਿੰਗ ਸੀਗਾ? 2009 ਚ ਜਦੋਂ ਅਪਲਾਈ ਕੀਤਾ, 130 ਕਦੋਂ ਹੋਇਆ ਅਪਰੂਵ? ਉਹ ਸਤੰਬਰ 2009 ਚ ਹੋ ਗਿਆ। ਅੱਛਾ, ਨਾਲ ਹੀ ਹੋ ਗਿਆ। ਨਹੀਂ, ਇਹ ਤਾਂ ਫਿਰ ਅਜੇ ਡੇਟ ਕਰੰਟ ਨਹੀਂ ਹੋਈ, ਫਿਰ ਬੇਟੀ ਏਜ ਆਊਟ ਹੋ ਸਕਦੀ ਹੈ। ਇਹ ਤਾਂ ਹੁਣ ਡਿਪੈਂਡ ਕਰਦਾ ਵੀਜ਼ਾ ਨੰਬਰ ਕਦੋਂ ਅਵੇਲੇਬਲ ਆ ਜੇ। ਜੋ ਇਹਨਾਂ ਨੇ ਡੇਟਾਂ ਦੱਸੀਆਂ ਉਹਦੇ ਹਿਸਾਬ ਨਾਲ ਇਹਨਾਂ ਨੇ F3 ਕੈਟਾਗਰੀ ਚ ਕੀਤਾ ਫਾਈਲ। ਤੇ ਨੈਸ਼ਨਲ ਵੀਜ਼ਾ ਸੈਂਟਰ ਪਿਆ ਵਾ ਤੇ ਐਮਬੈਸੀ ਚ ਨਹੀਂ ਗਿਆ, ਤੇ ਪੇਪਰ ਸਭ ਕੁਝ ਮੁਕੰਮਲ, ਫੀਸਾਂ ਸਾਰੀਆਂ ਦਿੱਤੀਆਂ। ਨਹੀਂ, ਮੇਰੇ ਹਿਸਾਬ ਨਾਲ ਤਾਂ ਜੇ ਆਪਣਾ, ਮੈਨੂੰ ਹੁਣ ਨੰਬਰ ਨਹੀਂ ਤੁਹਾਡਾ ਯਾਦ ਹੈ, ਤੁਸੀਂ ਆਪਣਾ ਪ੍ਰਾਇੋਰਟੀ ਡੇਟ ਕੀ ਹੈ ਤੁਹਾਡੀ? ਪ੍ਰਾਇੋਰਟੀ ਡੇਟ ਸੀਗੀ ਸਤੰਬਰ 2009। ਸਤੰਬਰ 2009। ਤੇ ਕੁੜੀ ਦੀ ਉਮਰ ਕਦੋਂ, ਏਜ ਆਊਟ ਕਦੋਂ ਹੋਈ ਆ ਉਹ ਜੂਨ 2023 ਚ, ਤੇ ਜਿਹੜਾ ਵੇਟਿੰਗ ਟਾਈਮ ਪਾ ਕੇ ਅਪਰੂਵਲ ਤੱਕ ਸਤੰਬਰ 2023। ਤੇ ਜਿਹੜਾ I-130 ਸੀਗਾ ਅਪਰੂਵ ਕਦੋਂ ਹੋਇਆ? ਸਤੰਬਰ 23 ਚ ਅਪਰੂਵ ਹੋਇਆ ਸੀ ਨਾ ਜੀ, 6-7 ਮਹੀਨੇ ਬਾਅਦ। ਅੱਛਾ, 6-7 ਮਹੀਨੇ ਬਾਅਦ ਹੀ ਉਹ ਅਪਰੂਵ ਹੋ ਗਿਆ 130। ਮੈਨੂੰ ਤਾਂ ਸਮਝ ਲੱਗਾ ਫਾਈਲ 2009 ਚ ਕੀਤਾ, 23 ਚ ਕਿੱਦਾਂ ਅਪਰੂਵ ਆ? 6-7 ਮਹੀਨੇ ਕਿੱਦਾਂ? ਨਹੀਂ, ਉਸੇ ਸਾਲ ਜੀ ਅਪਰੂਵ ਹੋ ਗਿਆ ਲੱਗਦਾ, 6-7 ਮਹੀਨੇ ਬਾਅਦ। ਇਹੀ ਕਹਿ ਰਹੇ ਆ ਅਲੀ ਜੀ ਤੁਸੀਂ ਵੀ ਉਸੇ ਸਾਲ ਹੀ ਅਪਰੂਵ ਹੋ ਗਿਆ ਨਾ? ਹਾਂਜੀ, ਉਸੇ ਸਾਲ ਅਪਰੂਵ ਹੋ ਗਿਆ। ਸੋ ਉਹ ਗੁੰਜਾਇਸ਼ ਘਟ ਗਈ ਆ ਉਹ ਟਾਈਮ ਦੀ। ਭਾਜੀ ਸਪਟੰਬਰ ਚ ਤਾਂ ਉਹਨਾਂ ਨੇ ਫਾਈਲ ਕੀਤਾ 2009 ਦੇ ਵਿੱਚ, ਤੁਸੀਂ ਕਹਿੰਦੇ ਫਾਈਲ ਕੀਤਾ, ਅਪਰੂਵ ਕਿਹੜੇ ਮਹੀਨੇ ਸਾਲ ਹੋਇਆ? ਸਿੱਧਾ ਜਵਾਬ ਦਿਓ ਜੇ ਜਵਾਬ ਚਾਹੀਦਾ, ਨਹੀਂ ਤਾਂ ਟਾਈਮ ਬਹੁਤ ਖਰਾਬ ਹੋ ਰਿਹਾ ਆਪਣਾ। ਸਤੰਬਰ 2009 ਦੇ ਵਿੱਚ ਕੀਤਾ ਜੀ, ਤੇ ਫਰਵਰੀ 10 ਵਿੱਚ ਮੇਰਾ ਖਿਆਲ ਅਪਰੂਵ ਹੋਇਆ।
ਹੁਣ ਦੱਸਿਆ ਤੁਸੀਂ ਸਹੀ। ਅੱਛਾ 6 ਆ ਮਹੀਨੇ ਜਿਹੜੀ ਜਦੋਂ ਵੀ ਤੁਹਾਡਾ ਵੀਜ਼ਾ ਨੰਬਰ ਕਰੰਟ ਹੋਇਆ ਸੀਗਾ, ਮੈਨੂੰ ਨਹੀਂ ਹੁਣ ਪਤਾ ਕਦੋਂ, ਇੰਨੇ 3-4 ਮਹੀਨਿਆਂ ਦੀ ਜਿਹੜੀ ਕਾਨੂੰਨੀ ਤੌਰ ਤੇ ਤੁਹਾਨੂੰ ਛੂਟ ਮਿਲ ਜਾਣੀ ਆ, ਤੇ ਹੋ ਸਕਦਾ ਬਚ ਸਕਦੀ ਹੈ ਜੀ। ਉਹੀ ਗਾਂ ਤੋਂ ਨਾ ਯਾਰ, ਜਦੋਂ ਤੁਸੀਂ ਤਰੀਕ ਦੱਸਦੇ ਆ ਨਾ ਪਹਿਲਾਂ, ਹੁਣ ਜਿਹੜੀ ਪੁੱਛਦੇ ਉਹਦਾ ਜਵਾਬ ਦਿਓ, ਬਾਕੀ ਚੀਜ਼ਾਂ ਨਾ ਦੱਸਿਆ ਕਰੋ ਨਾਲ। ਹੋਰ ਜਿਹੜਾ ਸਵਾਲ ਤੁਹਾਨੂੰ ਵਕੀਲ ਸਾਹਿਬ ਪੁੱਛ ਰਹੇ ਆ ਉਹਦਾ ਸਿੱਧਾ ਸਿੱਧਾ ਆਨਸਰ ਦਿਓ, ਤਾਂ ਜੋ ਬਾਕੀਆਂ ਦਾ ਟਾਈਮ ਵੀ ਆਪਾਂ ਵੇਸਟ ਨਾ ਕਰੀਏ। ਇਹ ਸਮਾਂ ਓਨਾ ਹੀ ਕੱਟਿਆ ਜਾਣਾ ਜਿੰਨੇ ਮਹੀਨੇ, ਜਿੰਨੇ ਸਾਲ 130 ਅਪਰੂਵ ਰਿਹਾ, ਉਸ ਦੇ ਉੱਤੇ ਥੱਲੇ ਹੋਰ ਆਪਣਾ ਕੋਈ ਗਣਤ ਨਹੀਂ ਆਪਾਂ ਕਰ ਸਕਦੇ। ਅੱਛਾ ਇੱਕ ਚੀਜ਼ ਹੈ ਇਹਦੇ ਵਿੱਚ ਭਾਜੀ, ਆਪਾਂ ਏਜ ਫਰੀਜ਼ ਕਦੋਂ ਹੁੰਦੀ ਆ, ਆਪਾਂ ਇਹ ਦੇਖਣਾ ਏਜ ਫਰੀਜ਼ ਕਦੋਂ ਹੁੰਦੀ ਆ। ਏਜ ਫਰੀਜ਼ ਉਦੋਂ ਹੁੰਦੀ ਆ ਜਦੋਂ ਵੀਜ਼ਾ ਨੰਬਰ ਕਰੰਟ ਹੁੰਦਾ ਵਾ। ਇਸ ਵੇਲੇ F3 ਦਾ ਜਿਹੜਾ ਵੀਜ਼ਾ ਨੰਬਰ ਜਿਹੜਾ ਚੱਲਣ ਦਿਆ ਵਾ, ਉਹ ਚੱਲਦਾ ਪਿਆ ਜਨਵਰੀ 2009, ਤੇ ਜਦੋਂ ਵੀਜ਼ਾ ਬੁਲੇਟਿਨ ਕਰੰਟ ਹੋ ਜਾਂਦਾ ਉਦੋਂ ਤੁਹਾਡੀ ਏਜ ਫਰੀਜ਼ ਹੋ ਜਾਂਦੀ ਆ। ਉਹ ਦਿਨ ਤੱਕ ਆਪਾਂ ਗਿਣਤੀ ਮਿੰਤੀ ਜਿਹੜੀ ਇਹ ਲਾ ਕੇ ਸਾਰਾ ਹਿਸਾਬ ਕਿਤਾਬ ਦੇਖਣਾ। ਉਸ ਤੋਂ ਬਾਅਦ ਕੇਸ ਪੈਂਡਿੰਗ ਐਮਬੈਸੀ 'ਚ ਕਿੰਨੀ ਦੇਰ ਆ ਉਹ ਨਹੀਂ ਮੈਟਰ ਕਰਦਾ। ਠੀਕ ਹੈ। ਸੋ ਇਹਨਾਂ ਨੇ ਸਤੰਬਰ 2009 ਚ ਕੀਤਾ, ਸੋ ਅਜੇ ਏਜ ਨਹੀਂ ਫਰੀਜ਼ ਹੋਈ ਹੋਣੀ ਫਿਰ। ਮੈਨੂੰ ਹੁਣ ਪਤਾ ਨਹੀਂ ਕੈਲਕੂਲੇਸ਼ਨ ਕੀ, ਐਵੇਂ ਇਹਨੂੰ ਮੈਂ ਗਲਤ ਜਵਾਬ ਦਵਾਂ ਭਾਜੀ। ਚਲੋ ਕਰਤਾਰ ਸਿੰਘ ਜੀ। ਹਾਂਜੀ ਕਰਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਗੁਰਦਿਆਲ ਸਿੰਘ ਜੀ। ਹਾਂਜੀ ਗੁਰਦਿਆਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜੀ, ਮੇਰਾ ਯੂ ਵੀਜ਼ਾ ਮੈਂ 2014 ਚ ਅਪਲਾਈ ਕੀਤਾ ਸੀ, 21 ਚ ਮੇਰਾ ਅਪਰੂਵਲ ਹੋ ਗਿਆ ਸੀ ਤੇ ਮੈਨੂੰ ਲੈਟਰ ਆ ਗਈ ਸੀ, ਤੇ ਹੁਣ ਮੈਨੂੰ ਵਰਕ ਪਰਮਿਟ ਮਿਲ ਗਿਆ, ਮੇਰੀ ਵਾਈਫ ਨੂੰ ਮਿਲ ਗਿਆ, ਤੇ ਮੇਰੀ ਇੱਕ ਲੜਕੀ ਇੰਡੀਆ ਆ, ਉਹਦਾ ਮੈਂ ਕਦੋਂ ਅਪਲਾਈ ਕਰ ਸਕਦਾ? ਤੁਹਾਡਾ ਯੂ ਵੀਜ਼ਾ ਐਕਚੁਅਲ ਚ ਤੁਹਾਡੇ ਹੱਥ ਚ ਆ ਗਿਆ? ਯੂ ਵੀਜ਼ੇ ਦਾ 21 ਦੇ ਵਿੱਚ ਪਹਿਲੀ ਲੈਟਰ ਆ ਗਈ ਸੀ, ਤੇ ਹੁਣ ਜਨਵਰੀ ਦੇ ਵਿੱਚ ਦੂਜੀ ਲੈਟਰ ਆ ਗਈ ਅਪਰੂਵਲ ਦੀ। ਤੁਸੀਂ ਜਿਹੜੀ ਲੈਟਰ ਕਹਿੰਦੇ ਆ, ਯੂ ਵੀਜ਼ਾ ਅਪਰੂਵ ਹੋਇਆ ਕਿ ਨਹੀਂ ਹੋਇਆ, ਜਿਹੜਾ 4 ਸਾਲ ਦਾ ਹੁੰਦਾ ਵਾ? ਹਾਂਜੀ ਹੋ ਗਿਆ ਜੀ। ਮੈਨੂੰ ਦੇਖਣਾ ਪੈਣਾ ਦਾ। ਉਦਾਂ ਨਾਰਮਲੀ ਤਾਂ ਪ੍ਰੋਸੈਸ 918A ਫਾਈਲ ਕਰਨਾ ਹੁੰਦਾ, ਮੈਨੂੰ ਦੇਖਣਾ ਪੈਣਾ। ਤੁਸੀਂ ਇਹ ਅਗਲੇ ਹਫਤੇ ਸਾਨੂੰ ਕਾਲ ਕਰਿਓ, ਤਦ ਤੱਕ ਮੈਂ ਦੇਖ ਕੇ ਰੱਖੂ। ਠੀਕ ਹੈ, ਠੀਕ ਹੈ, ਧੰਨਵਾਦ ਧੰਨਵਾਦ ਜੀ। ਅਮਰਜੀਤ ਸਿੰਘ ਪੁੱਛਦੇ ਨੇ, ਕਹਿੰਦੇ ਵੀ ਭਰਾ ਉਹਨੇ ਤਾਂ ਅਸਾਈਲਮ ਗ੍ਰਾਂਟ ਹੋ ਗਿਆ, ਗ੍ਰੀਨ ਕਾਰਡ ਉਹਨੇ ਅਜੇ ਅਪਲਾਈ ਨਹੀਂ ਕੀਤਾ, ਉਹ B1 B2 ਵੀਜ਼ਾ ਅਪਲਾਈ ਕਰ ਸਕਦੇ ਆ, ਤੇ ਆਪਣੇ ਭਰਾ ਬਾਰੇ ਦੱਸਣਾ ਪਊਗਾ? ਹਾਂਜੀ ਹਾਂਜੀ ਬਿਲਕੁਲ ਦੱਸਣਾ ਪੈਣਾ, ਝੂਠ ਸੁਣਨਾ ਹੁਣ ਬੋਲ ਦੇਣਾ ਐਮਬੈਸੀ ਦੇ ਨਾਲ। ਠੀਕ ਹੈ ਜੀ। ਅਗਲੇ ਪੁੱਛਦੇ ਨੇ ਵੀ I-130 ਤੇ 485 ਇਕੱਠੇ ਅਪਲਾਈ ਕੀਤੇ ਜਾ ਸਕਦੇ ਆ, ਜਾਂ 130 ਤੋਂ ਬਾਅਦ 485? ਇਹ ਤਾਂ ਸਾਰੇ ਇਮੀਗ੍ਰੇਸ਼ਨ ਦਾ ਸਵਾਲ ਪੁੱਛ ਲਿਆ ਇਹਨੇ ਫੈਮਿਲੀ ਵਾਲੇ। ਇਹ ਤਾਂ ਹਜ਼ਾਰਾਂ ਚੀਜ਼ਾਂ ਹੁੰਦੀਆਂ, ਵਿਆਹ ਕਿੰਨਾ ਕਰਾਇਆ, ਰਿਲੇਟਿਵ ਕੌਣ ਆ, 2 ਨੰਬਰ ਚ ਆਇਆ ਨਹੀਂ ਆਇਆ, ਡੀਪੋਰਟੇਸ਼ਨ ਲੱਗੀ ਆ ਨਹੀਂ ਲੱਗੀ ਆ। ਠੀਕ ਆ। ਸੋ ਇਹਦਾ ਜਵਾਬ ਇਦਾਂ ਵਾ, ਜਿੱਦਾਂ ਦਾ ਬਰੋਡ ਜਵਾਬ ਆ ਉਦਾਂ ਦਾ ਹੀ ਬਰੋਡ ਆਨਸਰ ਆ। ਕਈ ਕੇਸਾਂ 'ਚ ਇਕੱਠੇ ਕੀਤੇ ਜਾ ਸਕਦੇ, ਕਈਆਂ 'ਚ ਨਹੀਂ ਹੁੰਦੇ। ਕੰਡੀਸ਼ਨਸ ਅਪਲਾਈ। ਹਾਂ, ਤੇ ਜਿਹੜਾ ਨਵਾਂ ਪੁੱਛਦੇ ਨੇ ਕਈ ਜਣੇ ਵੀ, ਜਿਹੜਾ ਨਵਾਂ ਕੋਰਟ ਖੋਲਣਾ ਆ ਆਪਣਾ ਕੰਕੜ ਵਾਲਾ, ਕੀ ਕਾਰਵਾਈ ਕਿੱਥੇ ਤੱਕ ਪਹੁੰਚੀ ਜੀ ਗੱਲ ਕੋਈ? ਉਹ ਤਾਂ ਜਨਵਰੀ ਫਰਵਰੀ ਕਹਿੰਦੇ ਸੀਗੇ, ਜਿੱਦਾਂ ਜੱਜ ਸਾਹਿਬ ਪਿਛਲੀ ਵਾਰੀ ਇੱਕ ਸਾਨੂੰ ਤਰੀਕ ਦਿੱਤੀ ਸੀ, ਕਹਿੰਦਾ ਪਤਾ ਨਹੀਂ, ਕਹਿੰਦਾ ਮੈਂ ਹੋਣਾ ਕਿ ਨਹੀਂ ਹੋਣਾ। ਮੈਂ ਕਦੋਂ ਮੂਵ ਕਰਨਾ ਤੁਹਾਨੂੰ, ਕਹਿੰਦਾ ਸਾਨੂੰ ਤਾਂ ਜਨਵਰੀ ਫਰਵਰੀ ਕਿਹਾ ਵਾ। ਅੱਛਾ ਠੀਕ ਆ। ਤੇ ਇੱਕ ਕੋਈ ਬੰਦਾ ਪੁੱਛ ਰਿਹਾ EB2 NIW, ਇਹਦੇ ਬਾਰੇ। EB2 ਨੈਸ਼ਨਲ ਇੰਟਰਸਟ ਵੇਵਰ। ਹਾਂਜੀ, ਉਹ ਆਪਣਾ ਜਿਹੜਾ ਬੰਦਾ ਹੀਰਾ ਬੰਦਾ ਕੋਈ ਅਮਰੀਕਾ ਨੂੰ ਫਾਇਦਾ ਕਰ ਸਕਦਾ, ਜਿਹੜਾ ਇਹ ਸ਼ੋ ਕਰ ਸਕੇ ਕਿ ਇਹਨੂੰ ਐਮਪਲੋਇਰ ਦੀ ਲੋੜ ਨਹੀਂ, ਲੇਬਰ ਸਰਟੀਫਿਕੇਸ਼ਨ ਦੀ ਲੋੜ ਨਹੀਂ, ਟਾਈਮ ਨਾ ਖਰਾਬ ਕਰੋ ਕੰਮਾਂ 'ਚ, ਤੇ ਸਿੱਧੇ ਮੈਂ ਜਿਹੜਾ ਸੈਲਫ ਸਪਾਂਸਰਡ ਗ੍ਰੀਨ ਕਾਰਡ ਜਿਹੜਾ ਕਰ ਸਕਦਾ। ਤੇ ਪਰ EB2 ਵੀ ਜਿਹੜਾ ਹੈਗਾ ਉਹ ਇੰਡੀਅਨ ਬੰਦੇ ਨੂੰ ਘੱਟ ਹੀ ਕੰਮ ਆਉਂਦਾ, ਕਿਉਂਕਿ ਉਹਦੀ ਵੀ ਉਹੀ 15 ਸਾਲ ਦਾ ਜਿਹੜਾ ਪ੍ਰੋਸੈਸ ਆ, ਤੇ ਬਹੁਤ ਹਾਈ ਲੈਵਲ ਦਾ ਜਿਹੜਾ ਬੰਦਾ ਚਾਹੀਦਾ, ਰਿਸਰਚਰ ਹੋਵੇ ਜਾਂ ਐਕਸਟਰਾਆਰਡੀਨਰੀ ਐਬਿਲਿਟੀ ਏਲੀਅਨ ਹੋਵੇ। ਸੋ ਉਹਦੀ ਤੁਹਾਨੂੰ ਤਗੜਾ ਸਪੋਰਟਸਮੈਨ ਹੋਵੇ। ਹਾਂਜੀ, ਸਪੋਰਟਸਮੈਨ ਵਾਲਿਆਂ ਨੂੰ ਵੀ ਰੱਖ ਲੈਂਦੇ ਨਾ ਅਮਰੀਕਾ ਵਾਲੇ, ਫਿਰ ਮੈਡਲ ਜਿੱਤਣੇ ਹੁੰਦੇ। ਤਾਂ EB1A ਕਰ ਸਕਦੇ, ਉਹ ਬੈਟਰ ਆ। NIW 'ਚ EB1A ਦੀ ਵੇਟ ਥੋੜੀ ਛੋਟੀ ਆ, 3-4 ਸਾਲ 'ਚ ਨੰਬਰ ਲੱਗ ਜਾਂਦਾ। EB2 ਜਿਹੜਾ ਉਹ ਹੀ 15 ਸਾਲ ਦੀ ਗੇਮ ਆ, ਤੇ ਨੈਸ਼ਨਲ ਇੰਟਰਸਟ ਵੇਵਰ ਕਰਕੇ ਕਰ ਸਕਦੇ ਆ। ਆਪਾਂ ਰੂਟੀਨਲੀ ਕਰਦੇ ਆ, ਜੇ ਇਹਦਾ ਬਾਈ ਦਾ ਹੈਗਾ ਤੇ ਆਪਣੇ ਆਫਿਸ ਕੰਸਲਟੇਸ਼ਨ ਬਣਾ ਕੇ ਤੇ ਰੈਜ਼ਮੇ ਭੇਜੇ। ਏਦਾਂ ਨਹੀਂ ਕਿ ਹੁਣ ਗੂਗਲ ਤੇ ਬਸ ਚੈੱਕ ਕਰ ਲਿਆ ਕਿ ਅਮਰੀਕਾ 'ਚ ਕਿਹੜੇ ਵੀਜ਼ੇ ਆ, ਤਾਂ ਮੈਨੂੰ NIW ਬਾਰੇ ਦੱਸੋ, ਹਨਾ। ਇਹ ਸਿਲੈਕਟਿਵ ਬੰਦਿਆਂ ਤੇ ਅਪਲਾਈ ਹੋਣਾ। ਠੀਕ ਹੈ। ਕਾਲਰਸ ਵੱਲ ਵਧੀਆ। ਚਰਨਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ
ਸਰ ਮੈਂ ਨਾ ਕੁਐਸਚਨ ਸੀਗਾ ਕਿ ਮੈਨੂੰ ਨਾ 1.5 ਸਾਲ ਹੋ ਗਿਆ ਇਹਨੂੰ, ਪਰ ਮੇਰਾ ਵਰਕਰ ਨਹੀਂ ਆਇਆ। ਸਰ ਦੇ ਕੋਲ ਮੇਰਾ ਕੇਸ ਆ। ਅਪ੍ਰੈਲ ਦੇ 150 ਦਿਨ ਹੋ ਗਏ ਤੁਹਾਡੇ? ਹਾਂਜੀ ਬ੍ਰਦਰ, ਮੇਰੇ ਨਾ 150 ਦਿਨ ਤੋਂ ਜ਼ਿਆਦਾ ਹੀ ਹੋ ਗਏ ਆ, 300 ਪਲੱਸ ਦਿਨ ਹੋ ਗਏ ਆ। ਤੇ ਵਰਕ ਤੇ ਕਲੌਕ ਚੱਲਦੀ ਪਈ ਆ? ਹਾਂਜੀ ਕਲੌਕ ਚੱਲਦੀ ਪਈ ਆ ਤੇ ਵਰਕ ਪਰਮਿਟ ਦਾ ਅਪਡੇਟ ਨਹੀਂ ਆਈ। ਹਾਂਜੀ ਫਸਟ ਟਾਈਮ ਜਦੋਂ ਫਾਈਲ ਕੀਤਾ ਸੀ ਤੁਹਾਡੀ ਟੀਮ ਨੇ, ਤੇ ਉਦੋਂ ਉਸ ਤੋਂ ਬਾਅਦ ਨਾ ਉਹਨਾਂ ਨੇ ਫੋਟੋਆਂ ਦੁਬਾਰਾ ਤੋਂ ਮੰਗੀਆਂ ਸੀ, ਮੈਨੂੰ ਕਿਹਾ ਕਿ ਫੋਟੋਆਂ ਭੇਜ ਦਿਓ। ਮੈਂ ਫੋਟੋਆਂ ਭੇਜਤੀਆਂ ਸੀ, ਫਿਰ ਉਸ ਤੋਂ ਬਾਅਦ ਕੋਈ ਅਪਡੇਟ ਹੀ ਨਹੀਂ ਆਈ ਹਲੇ ਤੱਕ। ਉਹੀ ਜਿਹੜੇ ਟੀਮ ਮੈਂਬਰ ਆ ਨਾ ਉਹਨੂੰ ਫੋਲੋ ਕਰ ਲਿਓ ਤੇ ਉਹਨਾਂ ਨੂੰ ਇਹ ਕਹਿ ਦਿਓ ਕਿ ਮੈਂ ਤੁਹਾਨੂੰ ਇਹ ਕਿਹਾ ਕਿ ਜੇ ਨਹੀਂ ਉਹ ਕਰਦੇ ਆ ਨਾ ਫੋਟੋਆਂ ਦਾ ਰਿਪਲਾਈ, ਤੇ ਨਵਾਂ ਇੱਕ ਵਰਕ ਪਰਮਿਟ ਦੀ ਐਪਲੀਕੇਸ਼ਨ ਫਾਈਲ ਕਰ ਦਿੰਦੇ ਆ, ਉਹਨਾਂ ਵੇਟ ਵੂਟ ਕਰਨ ਦੀ ਲੋੜ ਨਹੀਂ। ਤੇ ਜਿੱਦਾਂ ਮੇਰਾ ਬਾਇਓਮੈਟ੍ਰਿਕ ਨਾ ਮੇਰੇ ਥੋੜਾ ਜਿਹਾ ਟਾਈਮ ਪਹਿਲਾਂ ਹੀ ਹੋਇਆ, ਜਿੱਦਾਂ ਲਾਸਟ ਮੰਥ ਹੋਇਆ, ਤੇ ਮੇਰਾ ਐਡਰੈਸ ਮੈਂ ਮੂਵ ਕਰਾਇਆ ਸੀ ਕੇਸ ਇੰਡੀਆਨਾ ਤੋਂ ਕੈਲੀਫੋਰਨੀਆ। ਮੇਰੇ ਜਿਹੜੇ ਬਾਇਓਮੈਟ੍ਰਿਕ ਆ ਉਹ ਮੈਨੂੰ ਮਿਲੇ ਆ ਇੰਡੀਆਨਾ ਵਿੱਚ, ਕਿਉਂਕਿ ਮੈਂ ਇੰਡੀਆਨਾ ਦੇ ਕੇ ਆਇਆ ਬਾਇਓਮੈਟ੍ਰਿਕ। ਜਿਹੜਾ ਤੁਹਾਡਾ E33 ਹੁੰਦਾ ਫਾਰਮ ਆਫ ਫਾਈਲ ਹੋ ਗਿਆ? ਬ੍ਰਦਰ ਇਦਾਂ ਨਹੀਂ ਮੈਨੂੰ ਪਤਾ, ਮੇਰੇ ਬਾਇਓਮੈਟ੍ਰਿਕ ਦਾ ਲਾਸਟ ਮੰਥ ਹੋਇਆ। ਮੇਰੀ ਫਿਰ ਗੱਲ ਸੁਣ ਲਓ ਕੀ ਕਰਨਾ ਵਾ, ਮੈਂ ਤੁਹਾਨੂੰ ਹੁਣ ਹਿਸਾਬ ਕਿਤਾਬ ਦੱਸਣ ਦਿਆ ਕਿ ਕੀ ਕਰਨਾ ਵਾ। ਹਿੰਮਤ ਥੋੜੀ ਜਿਹੀ ਮਾਰਨੀ ਪੈਣੀ ਹੈ ਆਪਣਾ। ਇੱਕ ਤਾਂ ਹੈਗਾ ਵਰਕ ਪਰਮਿਟ ਦਾ, ਜੇ ਉਹਨਾਂ ਨੇ ਹੁਣ ਜੇ ਤੁਸੀਂ ਫੋਟੋਆਂ ਜਮ੍ਹਾਂ ਕਰਤੀਆਂ ਤੇ ਉਹ ਤੁਹਾਡਾ ਫਿਰ ਪੈਂਡਿੰਗ ਆ ਇਮੀਗ੍ਰੇਸ਼ਨ ਨਾਲ ਟਾਈਮ ਲਾ ਰਹੇ ਆਪਣਾ ਜਿੰਨਾ ਵੀ ਹੈ ਨਾ ਤੁਹਾਡਾ। ਮਹੀਨੇ ਖੰਡ ਦੇ ਵਿੱਚ ਜੇ ਨਹੀਂ ਆਉਂਦਾ ਨਾ ਵਰਕ ਪਰਮਿਟ, ਦੁਬਾਰਾ ਨਵਾਂ ਅਪਲਾਈ ਕਰ ਦਿਓ, ਉਹੀ ਰਸਤਾ ਵਾ ਹਨਾ। ਦੂਸਰੀ ਚੀਜ਼ ਜਿਹੜੀ ਫਿੰਗਰਪ੍ਰਿੰਟ, ਜਿਹੜਾ ਆਪਣਾ ਐਡਰੈਸ ਚੇਂਜ ਕਰਨਾ ਹੁੰਦਾ ਉਹਦਾ ਫਾਰਮ ਹੁੰਦਾ E33 E33। ਤੇ ਜਿਹੜੀ ਆ ਸਾਰੀ ਟੀਮ ਆ ਨਾ ਸਟਾਫ, ਇਹਨੂੰ ਮੈਸੇਜ ਕਰ ਦਿਓ ਕਿ ਮੈਨੂੰ ਮੈਂ ਕਨਫਰਮ ਕਰਨਾ ਚਾਹੁੰਦਾ ਕਿ E33 ਫਾਈਲ ਹੋਇਆ ਕਿ ਨਹੀਂ ਹੋਇਆ। ਇਹਨੇ ਤੁਹਾਨੂੰ ਦੱਸ ਦੇਣਾ। ਜੇ ਤੁਹਾਡਾ E33 ਫਾਈਲ ਆ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਬਾਇਓਮੈਟ੍ਰਿਕਸ ਕਿੱਥੇ ਆਏ ਆ। ਜੇ ਤੁਹਾਡਾ ਫਾਰਮ ਲੌਜਡ ਆ, ਇਮੀਗ੍ਰੇਸ਼ਨ ਆਪਣੇ ਵੱਲੋਂ ਐਰਰ ਕਰਦੀ ਆ, ਉਹ 'ਚ ਤੁਹਾਡਾ ਨੁਕਸ ਨਹੀਂ ਮੰਨਿਆ ਜਾਣਾ। ਤੁਹਾਡਾ ਕੰਮ ਬਸ ਇਹੀ ਹੈ ਕਿ E33 ਜਿਹੜਾ ਫਾਈਲ ਹੋਇਆ, ਸੋ ਉਹਦੀ ਤੁਸੀਂ ਵੈਲੀਡੇਸ਼ਨ ਕਰ ਲਓ ਕਿ ਮੈਂ ਪੁੱਛਣਾ ਸੀਗਾ E33 ਮੇਰਾ ਫਾਈਲ ਹੋ ਗਿਆ ਕਿ ਨਹੀਂ। ਓਕੇ। ਤੇ ਮੇਰੀ ਜਿੱਦਾਂ ਮਾਸਟਰ ਹੈਰਿੰਗ ਸੀਗੀ 23 ਨੂੰ ਦਿਸ ਮੰਥ, ਤੇ ਉਹ ਹੁਣ ਮੈਨੂੰ ਸਿੱਧੀ ਫਾਈਨਲ ਮਿਲ ਗਈ ਆ 26 ਦੇ ਵਿੱਚ। ਹਾਂਜੀ ਹੁਣ ਕੋਈ ਆਉਣ ਦੀ ਲੋੜ ਨਹੀਂ ਹੈ ਨਾ ਆਪਾਂ ਨੂੰ ਉੱਥੇ ਕਿਤੇ ਵੀ ਜਾਣ ਦੀ। ਮਾਸਟਰ ਹੀਅਰਿੰਗ ਕਹਿੰਦੇ ਮਤਲਬ ਜਾਣ ਦੀ ਲੋੜ ਨਹੀਂ। ਤਾਂ ਤਰੀਕ ਤੇ ਜਾਣਾ ਜਦੋਂ ਜੱਜ ਨੇ ਸੱਦਿਆ, ਉਸ ਤੋਂ ਇਲਾਵਾ ਥੋੜਾ ਜਾਣਾ। ਮਤਲਬ ਤੁਸੀਂ ਕਹਿੰਦੇ ਕੈਲੀਫੋਰਨੀਆ ਜਿੱਥੇ ਰਿਹਾਇਸ਼ ਆਪਣੀ ਜਿੱਥੇ ਆ ਉਹ ਅਸਲੀ ਹੋਣੀ ਚਾਹੀਦੀ ਆ। ਹਾਂਜੀ ਉਹ ਕਹਿੰਦੇ ਪੋਸਟਪੋਨ ਹੋ ਗਈ, ਪਹਿਲਾਂ 23 ਚ ਆਉਣੀ ਸੀਗੀ ਤੇ ਹੁਣ 26 ਚ ਕਰਤੀ ਉਹਨਾਂ ਨੇ। ਇਹਨੇ ਇਹਦਾ ਸਵਾਲ ਪੁੱਛਣਾ ਕਿ ਮੈਨੂੰ ਆਉਣ ਦੀ ਲੋੜ ਨਹੀਂ। ਮੈਨੂੰ ਹੁਣ ਇਹ ਪਤਾ ਨਹੀਂ ਕਿ ਕਿਹੜੇ ਹਿਸਾਬ ਨਾਲ ਪੁੱਛਣ ਦੇ ਆ ਕਿ ਇੰਡੀਆਨਾ ਤੋਂ ਆਉਣ ਦੀ ਲੋੜ ਨਹੀਂ ਹੈ ਜਾਂ ਕੋਰਟ ਦੇ ਵਿੱਚ ਆਉਣ ਦੀ ਲੋੜ, ਕੋਰਟ ਚ ਆਉਣ ਦੀ ਜਾਂ ਕੋਰਟ ਚ ਜਾਣ ਦੀ ਕਿਤੇ ਲੋੜ ਤਾਂ ਨਹੀਂ। ਕੋਰਟ ਚ ਤੁਹਾਨੂੰ ਆਪਾਂ ਆਪ ਹੀ ਦੱਸ ਦੇਣਾ ਜਦੋਂ ਨੋਟਿਸ ਆਇਆ। ਓਕੇ ਠੀਕ ਹੈ ਜੀ, ਮਿਹਰਬਾਨੀ। ਓਕੇ ਥੈਂਕ ਯੂ ਭਾਜੀ। ਮਹਿਤਾਬ ਸਿੰਘ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ। ਮੈਂ 2018 ਦੇ ਵਿੱਚ ਆਇਆ ਸੀਗਾ ਇੱਥੇ, ਤੇ ਆਪਣਾ ਮੇਰੀ 2022 ਦੇ ਵਿੱਚ ਫਾਈਨਲ ਪੈ ਗਈ। ਜਦੋਂ ਮੈਂ ਕੋਰਟ ਦੇ ਵਿੱਚ ਪਹੁੰਚਿਆ ਉਹ ਕਹਿੰਦੇ ਤੁਹਾਡੇ ਪੇਪਰ ਹੀ ਨਹੀਂ ਸਬਮਿਟ ਹੋਏ ਹੈਗੇ। ਤੇ ਆਪਣਾ ਵਕੀਲ ਕਹਿੰਦਾ ਮੈਂ ਪੇਪਰ ਸਬਮਿਟ ਕਰਤੇ ਨੇ। ਉਹਨਾਂ ਨੇ ਅੱਧਾ ਘੰਟਾ ਤਰੀਕ ਰੋਕ ਕੇ ਪੇਪਰ ਉੱਪਰ ਦੇਖੇ, ਪਰ ਮੇਰਾ ਵਕੀਲ ਕਹਿੰਦਾ ਮੇਰੇ ਕੋਲ ਰਸੀਦ ਪਈ ਹੈ, ਪਰ ਜੱਜ ਕਹਿੰਦੀ ਮੇਰੇ ਕੋਲ ਪੇਪਰ ਹੀ ਨਹੀਂ ਪਹੁੰਚੇ ਹੈਗੇ। ਇਹਦੇ ਵਿੱਚ ਕੀ ਹੋ ਸਕਦਾ? 2 ਸਾਲ ਹੋ ਗਏ ਨੇ। ਫਿਰ ਦੁਬਾਰਾ ਅਪੀਲ ਵੀ ਪਾਈ ਸੀਗੀ ਵੀ ਮੇਰਾ ਕੁਛ ਦੱਸੋ, ਕੁਛ ਨਹੀਂ ਐਸਾ ਪਤਾ ਲੱਗਿਆ। ਤੁਹਾਡੇ ਹਿਸਾਬ ਨਹੀਂ ਕੇਸ ਡਿਨਾਈ ਕਰਤਾ ਕਿ ਡਿਸਮਿਸ ਕੀਤਾ? ਕੁਛ ਨਹੀਂ ਕੀਤਾ ਹੈਗਾ, ਪੈਂਡਿੰਗ ਆਉਂਦਾ ਬਸ ਸਟੇਟਸ ਜਦੋਂ ਆਪਾਂ ਆਨਲਾਈਨ ਚੈੱਕ ਕਰਨੇ ਆ ਜੀ। ਇਹ ਤਾਂ ਜਦ ਪਤਾ ਨਹੀਂ ਹੁਣ ਕਿੱਦਾਂ ਵਾ ਵਕੀਲ ਦੇ ਕੋਲ ਫੈਡੈਕਸ ਦੇ ਮਤਲਬ ਜਿਹੜੇ ਪੇਪਰ ਜਮ੍ਹਾਂ ਕਰਨੇ ਹੁੰਦੇ ਨਾ, ਕਈ ਵਾਰੀ ਜੱਜ ਕਾਲ ਅਪ ਆਰਡਰ ਦਿੰਦਾ ਹੁੰਦਾ ਕਿ 30 ਦਿਨ ਪਹਿਲਾਂ ਕਰਨੇ ਆ, 60 ਦਿਨ ਪਹਿਲਾਂ ਕਰਨੇ ਆ। ਜਿਹੜਾ ਵੀ ਜੱਜ ਦਾ ਕਾਲ ਅਪ ਆਰਡਰ, ਹੁਣ ਮੈਨੂੰ ਇਹ ਨਹੀਂ ਪਤਾ ਕਿ ਕੀ ਚੀਜ਼ ਮਿਸ ਹੋਈ ਆ, ਕਿ ਵਕੀਲ ਨੇ ਟਾਈਮ ਸਿਰ ਭੇਜੇ ਕਿ ਵਕੀਲ ਨੇ ਲੇਟ ਪਹੁੰਚੇ ਸੀ, ਕਿ ਕਾਹਦੀ ਗੱਲ ਉਹ ਕਰ ਰਹੇ ਆ ਹਨਾ। ਉਹ ਕਹਿੰਦੀ ਸੀਗੀ ਵੀ ਤੂੰ ਪੇਪਰ ਘੱਟੋ ਘੱਟ 1.5 ਮਹੀਨਾ ਪਹਿਲਾਂ ਜਮ੍ਹਾਂ ਕਰਾਣੇ ਸੀਗੇ। ਉਹਨੇ ਕੱਢ ਕੇ ਗੂਗਲ ਤੋਂ ਦੱਸਤਾ ਵੀ ਇਹ ਨਵਾਂ ਲਾ ਆਇਆ, ਤੁਸੀਂ 30 ਪਤਾ ਨਹੀਂ 35 ਦਿਨ ਪਹਿਲਾਂ ਜਮ੍ਹਾਂ ਕਰਾ ਸਕਦੇ ਹੋ। ਉਦੋਂ ਕਰੋਨਾ ਸੀਗਾ 2022 ਦੇ ਵਿੱਚ, ਤੇ ਉਦੋਂ ਕਹਿੰਦਾ ਵੀ ਤੁਸੀਂ ਇੰਨੇ ਦਿਨ ਪਹਿਲਾਂ ਪੇਪਰ ਜਮ੍ਹਾਂ ਕਰਾ ਸਕਦੇ ਹੋ। ਪਰ ਕਹਿੰਦੀ ਇੱਦਾਂ ਦਾ ਮੈਨੂੰ ਤੇ ਕੋਈ ਲਾਅ ਦਾ ਪਤਾ ਨਹੀਂ ਹੈਗਾ ਵੀ ਤੂੰ 25 ਦਿਨ ਪਹਿਲਾਂ ਹੀ ਪੇਪਰ ਜਮ੍ਹਾਂ ਕਰਾਏ ਨੇ ਸਿਰਫ। ਨਹੀਂ ਜੱਜ ਫੇਰ ਤਾਂ ਲੇਟ ਜੱਜ ਫਿਰ ਜਿਹੜੇ ਹੁੰਦੇ ਨਾ, ਫਿਰ ਕੀ ਹੋਇਆ ਕਿ ਜੇ ਜੱਜ ਨੇ ਜਿਹੜਾ ਕਾਲ ਅਪ ਦਿੱਤਾ ਨਾ, ਮੋਸ਼ਨ ਟੂ ਲੇਟ ਫਾਈਲਿੰਗ ਨਾਲ ਜਿਹੜਾ ਜਮਾ ਹੁੰਦਾ, ਮੋਸ਼ਨ ਟੂ ਲੇਟ ਫਾਈਲਿੰਗ ਨਾਲ, ਤੇ ਉਹ ਮੇਰੇ ਖਿਆਲ ਉਹ ਤੁਹਾਡਾ ਇਹ ਨਹੀਂ ਕਿ ਡਾਕੂਮੈਂਟ ਉਹਨੇ ਭੇਜੇ ਨਹੀਂ। ਜੱਜ ਫਿਰ ਉਹਨਾਂ ਦੀ ਬਹਿਸ ਇਹ ਚੱਲ ਰਹੀ ਆ ਕਿ ਜਿਹੜਾ ਮੈਂ ਕਾਲ ਅਪ ਦਿੱਤਾ ਹੈਗਾ ਉਹਦੇ ਹਿਸਾਬ ਨਾਲ ਨਹੀਂ ਭੇਜੇ, ਸਾਨੂੰ ਟਾਈਮ ਹੋਰ ਚਾਹੀਦਾ।
ਠੀਕ ਹੈ। ਤੇ ਇੱਕ ਕੁਐਸਚਨ ਹੋਰ ਸੀਗਾ, ਜਿੱਦਾਂ ਮੈਨੂੰ 6 ਸਾਲ ਹੋ ਗਿਆ ਨਾ ਭਾਜੀ ਇੱਥੇ, ਤੇ ਮੈਂ ਜੇ ਆਪਣੇ ਮੰਮੀ ਡੈਡੀ ਦਾ ਅਪਲਾਈ ਕਰਨਾ, ਉਹਨਾਂ ਨੂੰ ਉੱਥੇ ਕਹਿਣਾ ਪਏਗਾ ਵੀ ਜੇ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਬੱਚਾ ਕਿੱਦਾਂ, ਦੱਸਣਾ ਪਏਗਾ ਉਹਨਾਂ ਨੂੰ ਵੀ ਮੈਂ ਇੱਥੇ ਅਸਾਈਲਮ ਸਟੇਟਸ ਹੈ ਮੇਰਾ? ਬਿਲਕੁਲ ਦੱਸਣਾ ਪਊਗਾ। ਤੇ ਕਿਤੇ ਇਹ ਨਾ ਦੱਸ ਦੇਣ ਵੀ ਅਸੀਂ ਉਹਨੂੰ ਬਾਹਰ ਕੱਢਣ 'ਚ ਹੈਲਪ ਕੀਤੀ ਸੀ। ਫਿਰ ਬੈਨ ਲਾ ਦੇਣਾ। ਫਿਰ ਬੈਨ ਲਾ ਦੇਣਾ, ਉਹ ਨਹੀਂ ਦੱਸਣਾ। ਤੇ ਅਗਲੇ ਜਿਹੜੇ ਕਾਲਰ ਨੇ ਗੁਰਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਨਾ ਕੇਸ ਸੀ ਸੈਕਰਾਮੈਂਟੋ, ਤੇ ਜੱਜ ਸੀ ਭਾਜੀ ਹੁਸੈਨ ਖਾਨ। ਪਹਿਲਾਂ ਤੇ ਉਹਨਾਂ ਨੇ ਮੇਰੇ ਤੇ ਭਾਜੀ RKK ਮੈਟਰ ਲਾਇਆ ਨਾ, ਉਸ ਤੋਂ ਬਾਅਦ ਜੀ ਮੇਰੀ ਕੋਰਟ 'ਚ ਡੇਟ ਪਈ ਭਾਜੀ। ਉਸ ਤੋਂ ਬਾਅਦ ਉਹਨਾਂ ਨੇ ਮੇਰਾ ਇੰਟਰਵਿਊ ਲਿਆ 3 ਘੰਟੇ, ਤੇ ਫਿਰ ਜਿੱਦਾਂ ਸਰਕਾਰੀ ਵਕੀਲ ਮੈਨੂੰ ਕਹਿੰਦਾ ਵੀ ਤੂੰ ਸਰਕਾਰੀ ਸਰਕਾਰੀ ਕਾਲਜ 'ਚ ਪੜ੍ਹਿਆ ਤੇ ਕੀ ਨਾਮ ਹੈ ਤੂੰ ਤੇ ਸੇਫ ਰਹਿ ਸਕਦਾ ਸੀ। ਮੈਂ ਉਹਦਾ ਜਵਾਬ ਦਿੱਤਾ, ਉਹਨੇ ਉਹ ਛੱਡਤੀ ਗੱਲ। ਉਸ ਤੋਂ ਬਾਅਦ ਉਹ ਗੱਲ ਤੇ ਆਇਆ ਵੀ ਕੀ ਨਾਮ ਹੈ ਵੀ ਤੂੰ ਕੀ ਨਾਮ ਆ ਜਦੋਂ ਬਾਰਡਰ ਕ੍ਰੋਸ ਕੀਤਾ, ਜਦੋਂ ਬਾਰਡਰ ਕ੍ਰੋਸ ਕਰਕੇ ਤੇ ਇੱਥੇ ਆਇਆ, ਤੇ ਮੈਨੂੰ ਪਹਿਲਾਂ ਪੁੱਛਿਆ ਭਾਜੀ ਉਹਨੇ ਵੀ ਕੋਈ ਅਰੈਸਟ ਹੋਇਆ ਕਦੇ? ਮੈਂ ਕਹਿੰਦਾ ਨਹੀਂ, ਮੈਂ ਇੱਥੇ ਅਮਰੀਕਾ 'ਚ ਕਦੇ ਅਰੈਸਟ ਨਹੀਂ ਹੋਇਆ। ਕਹਿੰਦਾ ਤੂੰ ਬਾਰਡਰ ਤੇ ਅਰੈਸਟ ਹੋਇਆ ਹੈ। ਮੈਂ ਵੀ ਉਹਨੂੰ ਕਹਿੰਦਾ ਉਹ ਕਹਿੰਦਾ ਫੈਡਰਲ ਕ੍ਰਾਈਮ ਕੀਤਾ, ਤੇ ਮੈਂ ਤੇ ਉਹਨੂੰ ਕੋਈ ਫੈਡਰਲ ਕ੍ਰਾਈਮ ਸਮਝਦਾ ਨਹੀਂ ਹੈਗਾ ਨਾ। ਤੇ ਉਹ ਹੁਣ ਕਹਿੰਦਾ ਵੀ ਚੱਲ ਮੈਂ ਅਗਲੀ ਡੇਟ ਦਿੱਤੀ ਹੈ ਭਾਜੀ, ਹੁਣ ਵੀ ਕੀ ਹੋ ਸਕਦਾ ਤੁਹਾਡੇ ਹਿਸਾਬ ਨਾਲ? ਨਹੀਂ, ਇਹ ਤਾਂ ਫਿਰ ਮੇਰਾ ਵੀਰ ਵਕੀਲ ਆਪਣੇ ਨੂੰ ਕਹਿ ਆਰਗਿਊ ਕਰੇ, ਥੋੜਾ ਕਿਹੜਾ ਫੈਡਰਲ ਕ੍ਰਾਈਮ ਆ। ਉਹਨੂੰ ਕਹੇ ਜਿਹੜਾ ਬਾਰਡਰ ਜਾਣ ਪਛਾਣ ਲਈ ਟੱਪਿਆ ਉਹ ਕ੍ਰਾਈਮ ਸਾਰੇ ਮਾਫ ਆ। ਸਿੱਧੇ ਨੂੰ ਇਹ ਤਾਂ ਵਕੀਲ ਨੇ ਆਰਗੂਮੈਂਟ ਕਰਨੀ ਹੈ। ਇਹ ਕਿਹੜੀ ਆਰਗੂਮੈਂਟ 'ਚ ਫਸੇ ਫਿਰਦੇ ਕਿ ਬਾਰਡਰ ਟੱਪਿਆ ਵਾ? ਇਹ ਤਾਂ ਸਾਰੀ ਜਨਤਾ ਬਾਰਡਰ ਟੱਪ ਕੇ ਆਉਂਦੀ ਹੁਣ। ਏਦਾਂ ਦਾ ਕਿਸੇ ਨੂੰ ਨਾ ਦੇਣ। ਨਹੀਂ ਭਾਜੀ, ਫਿਰ ਏਦਾਂ ਦਾ ਕੋਈ ਚੱਕਰ ਤੇ ਨਹੀਂ। ਹੁਣ ਜਿੱਦਾਂ ਉਹਨੇ RKK ਕੋਈ ਨਹੀਂ ਕਹਿ, ਮੈਂ ਮੈਨੂੰ ਕਿਹੜਾ ਉਹਨੂੰ ਕਹ ਮੈਂ ਕਿਹੜਾ ਵਕੀਲ ਆ ਕਿ ਮੈਨੂੰ ਕਿਹੜਾ ਪਤਾ ਕਿਹੜਾ ਕ੍ਰਾਈਮ ਆ ਕਿ ਮੈਂ ਜਾਣ ਪਛਾਣ ਲਈ ਬਾਰਡਰ ਟੱਪਿਆ, ਖਤਮ ਕਰ। ਤੇ ਬਾਕੀ ਤੁਹਾਡਾ ਕੇਸ ਸੁਣ ਰਿਹਾ 2 ਸਾਲ ਤੋਂ, ਮੈਂ ਵੀ ਸੇਮ ਗੱਲ ਹੀ ਕਹੀ ਸੀ ਭਾਜੀ ਵੀ ਮੈਨੂੰ ਕੋਈ ਲੋਆਂ ਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਵੀ ਕੀ ਲੋ ਮੇਰੇ ਤੇ ਲੱਗਦਾ ਨਾ ਮੈਨੂੰ ਇੱਥੇ ਇਮੀਗ੍ਰੇਸ਼ਨ ਦਾ ਪਤਾ। ਮੇਰੇ ਹਿਸਾਬ ਨਾਲ ਉਹ ਕ੍ਰਾਈਮ ਨਹੀਂ, ਆਪਣੀ ਜਾਨ ਬਚਾਉਣ ਲਈ ਆਇਆ। ਤੇ ਉਹਨਾਂ ਨੇ ਕੋਈ ਨਹੀਂ ਕਹਿ ਲਾਲਾ, ਤੂੰ ਜਿਹੜੀ ਧਾਰਾ ਲਾਣੀ ਚਾਰਜ ਤਾਂ ਕੀਤਾ ਹੋਇਆ, ਤਾਈਓ ਤਾਂ ਕੋਰਟ ਦੇ ਵਿੱਚ ਹੈਗਾ ਬੰਦਾ। ਹਾਂਜੀ, ਤੇ ਹੁਣ ਭਾਜੀ ਕੀ ਇਹਦਾ ਕੋਈ ਕੁਛ ਏਦਾਂ ਮੇਰੇ ਤੇ ਤਾਂ ਕੋਈ ਚੱਕਰ ਤੇ ਨਹੀਂ ਪੈ ਸਕਦਾ ਭਾਜੀ? ਓਦਾਂ ਚੱਕਰ RKK ਵਾਲਾ ਹੀ ਪੈਣਾ, ਫਰਾਡ ਵਾਲਾ। ਉਤੋਂ ਵੱਧ ਹੁਣ ਕੀ ਚੱਕਰ ਪੈਣਾ? ਉਹ ਕਹਿੰਦੇ ਤੇਰਾ ਅਸਾਈਲਮ ਫਰਾਡ ਆ, ਬਾਕੀ ਆਹ ਜਿਹੜਾ ਦੂਜਾ ਆਪਣਾ ਬਾਰਡਰ ਟੱਪਿਆ ਕ੍ਰਾਈਮ ਆ, ਉਹਦਾ ਨਹੀਂ ਕੋਈ ਚੱਕਰ ਹੈਗਾ। ਉਹ ਤੇ ਭਾਈ ਜੱਜ ਨੇ ਕਹਿਤਾ ਸੀ ਵੀ ਤੇ ਐਪਲੀਕੇਬਲ ਨਹੀਂ ਹੈਗਾ ਇਹ। ਠੀਕ ਹੈ, ਬਸ ਫਿਰ ਤੁਸੀਂ ਆਪਣਾ ਲੜੋ, ਕੇਸ ਲੜੋ। ਫਿਰ ਆਪਣੇ ਵਕੀਲ ਨੂੰ ਕਹੋ ਵੀ ਪੈਰਵਾਈ ਢੰਗ ਨਾਲ ਜਿਹੜੀ ਉਹ ਕਰੇ, ਵਧੀਆ ਆਰਗੂਮੈਂਟ ਜਿਹੜਾ ਉਹ ਪੇਸ਼ ਕਰੇ ਜਿਹੜੇ ਅਦਾਲਤ ਦੇ ਮੂਹਰੇ। ਇੱਕ ਪੁੱਛਦੇ ਨੇ ਆਨਲਾਈਨ ਵੀ, ਕਹਿੰਦੇ ਵੀ ਕੇਸ ਫੇਲ, ਅਪੀਲ ਫੇਲ, PD ਲਈ ਆ ਵਰਕ ਪਰਮਿਟ ਮਿਲ ਸਕਦਾ ਆ? ਕਲੌਕ ਚੱਲਿਆ ਨਹੀਂ, ਕਹਿੰਦੇ ਇੱਕ ਵਾਰੀ ਵੀ 4 ਸਾਲ ਹੋ ਗਏ ਆ। ਨਹੀਂ I-730 ਅਪਰੂਵਡ ਆ, ਪਰ ਉਹਨਾਂ ਦੇ ਉੱਤੇ 올ਡ ਰਿਮੂਵਲ ਆਰਡਰ ਵੀ ਲੱਗਾ ਆ। I-730 ਅਪਰੂਵਡ ਆ, ਰਿਮੂਵਲ ਆਰਡਰ ਲੱਗਾ, ਤੇ ਫਿਰ ਆਪਣੇ ਜਿਹੜਾ ਹੈਗਾ ਮੋਸ਼ਨ ਟੂ ਰੀਓਪਨ ਕਰਕੇ ਉਹਨੂੰ ਤੜਾਓ, ਜਾਂ ਫਿਰ ਐਡਵਾਂਸ ਪਰਮਿਸ਼ਨ ਟੂ ਰੀ-ਐਂਟਰ ਕਰਕੇ ਕਰੋ ਆਪਣਾ ਐਡਜਸਟਮੈਂਟ ਸਟੇਟਸ, ਪਰ ਰਿਮੂਵਲ ਆਰਡਰ ਨੂੰ ਤੜਾਓ। ਠੀਕ ਹੈ ਜੀ। ਤੇ ਅਖੀਰਲੇ ਕੁਝ ਕਾਲਰ ਜਿਹੜੇ ਉਹ ਆਪਾਂ ਲਵਾਂਗੇ, ਇਸ ਤੋਂ ਬਾਅਦ ਦੇ ਵਿੱਚ ਫਿਰ ਪ੍ਰੋਗਰਾਮ ਦੀ ਸਮਾਪਤੀ ਆ। ਅਗਲੇ ਕਾਲਰ ਨੇ ਹਰਭਜਨ ਜੀ। ਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ, ਜਿੱਦਾਂ ਆਪਾਂ ਕਿਸੇ ਨੂੰ ਅਡੋਪਟ ਕਰਨੇ ਆ, ਉਹਦੇ ਵਾਸਤੇ ਆਪਾਂ ਨੂੰ ਗ੍ਰੀਨ ਕਾਰਡ ਹੋਣਾ ਚਾਹੀਦਾ ਜਾਂ ਸਿਟੀਜ਼ਨ ਹੋਣਾ ਚਾਹੀਦਾ? ਕਿਸੇ ਨੂੰ ਅਡਾਪਟ ਕਰਦੇ ਆ? ਹਾਂਜੀ। ਜਿਹੜੀ ਗਾਰਡੀਅਨ ਦੀ ਗੱਲ ਕਰਦੇ ਆ, ਸਿੱਜ ਦੀ, ਕਿ ਅਡਾਪਸ਼ਨ ਵਾਲੇ ਦੀ ਗੱਲ ਕਰਦੇ ਆ? ਅਡੋਪਸ਼ਨ ਦੀ, ਜਿੱਦਾਂ 21 ਤੋਂ ਜਿਹੜਾ ਘੱਟ ਹੈ, ਜਿੱਦਾਂ ਉਥੋਂ ਪੰਜਾਬ ਤੋਂ ਕਿਸੇ ਨੂੰ ਕਰਨਾ, ਇੰਡੀਆ ਤੋਂ ਕਰਨਾ? ਕਰਨਾ ਵਾ ਬੰਦੇ ਨੂੰ ਅਮਰੀਕਾ ਜੀ, ਭਤੀਜਾ ਹੈ ਮੇਰਾ ਪੱਕਾ। ਉਹਨੂੰ ਯਾਰ ਅਡਾਪਸ਼ਨ ਨਹੀਂ, ਉਹਨੂੰ ਗਾਰਡੀਅਨਸ਼ਿਪ ਕਹਿੰਦੇ। ਮੈਂ ਉਹੀ ਪੁੱਛਿਆ ਨਾ, ਅਡਾਪਸ਼ਨ ਕਰਨੀ ਕਿ ਗਾਰਡੀਅਨਸ਼ਿਪ ਕਰਨੀ? ਗਾਰਡੀਅਨਸ਼ਿਪ ਦਾ ਨਾ ਹੀ ਗ੍ਰੀਨ ਕਾਰਡ ਚਾਹੀਦਾ, ਨਾ ਹੀ ਸਿਟੀਜ਼ਨ ਚਾਹੀਦਾ, ਉਹ ਵਰਕ ਪਰਮਿਟ ਵਾਲਾ ਵੀ ਕਰ ਸਕਦਾ, ਕੋਈ ਪ੍ਰੋਬਲਮ ਨਹੀਂ ਉਹਦੀ। ਉਹਦੇ ਭਾਜੀ ਹੋ ਸਕਦਾ? ਹਾਂਜੀ ਹਾਂਜੀ, ਉਹਨੂੰ ਅਡਾਪਸ਼ਨ ਹੀ, ਉਹਨੂੰ ਗਾਰਡੀਅਨਸ਼ਿਪ ਕਹਿੰਦੇ ਆ ਜੀ। ਧਰਮਿੰਦਰ। ਹਾਂ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੁਐਸਚਨ ਇਹ ਸੀ ਕਿ ਮੈਂ ਨਾ ਅਸਾਈਲਮ ਦਾ ਗ੍ਰੀਨ ਕਾਰਡ ਅਪਲਾਈ ਕੀਤਾ ਸੀ ਇੱਦਾਂ, ਤੇ ਉਹਦੇ ਵਿੱਚ ਕੀ ਕੀਤਾ ਮੈਂ, ਜਿੱਦਾਂ ਸਾਰਾ ਕੁਝ ਸਹੀ ਲਿਖ ਕੇ ਦਿੱਤਾ ਸੀ ਆਪਣੇ ਵਕੀਲ ਨੂੰ, ਤੇ ਮੇਰੀ ਮਦਰ ਦਾ ਜਿਹੜਾ ਡੇਟ ਆਫ ਬਰਥ ਪਲੇਸ ਹੈ ਨਾ, ਉਹ ਹੋਰ ਹੈ ਨਾ, ਪਰ ਉਹ ਜਿੱਥੇ ਮੈਰਿਡ ਹੋਏ ਆ ਹੁਣ ਮੇਰੇ ਪਾਪਾ ਦੇ ਨਾਲ, ਹੋਰ ਉਹਨੇ ਉਹ ਭਰ ਦਿੱਤਾ ਹੋਇਆ, ਉਹਦਾ ਕੋਈ ਚੱਕਰ ਤਾਂ ਨਹੀਂ ਹੈ? ਇੱਕ ਵਾਰੀ ਦੁਬਾਰਾ ਦੱਸਿਓ ਸਾਰੀ ਜੀ। ਬਰਥ ਪਲੇਸ ਦੀ ਥਾਂ ਤੇ ਮੈਰਿਜ ਪਲੇਸ ਲਿਖਤੀ ਆ। ਹਾਂਜੀ।
ਨਹੀਂ, ਉਹ ਤਾਂ ਟਾਈਪੋ ਜਮਾ ਕਰਾ ਦਿਓ। ਉਹ ਠੀਕ ਹੈ ਜੀ। ਠੀਕ ਹੈ ਜੀ, ਓਕੇ ਠੀਕ ਹੈ, ਥੈਂਕ ਯੂ ਭਾਜੀ। ਛੋਟੀ ਗੱਲ ਹੈ, ਜ਼ਿਆਦਾ ਨਹੀਂ, ਇਹ ਗਲਤੀ ਹੋ ਸਕਦੀ ਹੈ। ਠੀਕ ਹੈ ਜੀ, ਓਕੇ, ਥੈਂਕ ਯੂ। ਗੁਰਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ ਜੀ, ਮੋਸ਼ਨ ਤੋਂ ਰੀਓਪਨ ਸਾਲ ਦੀਆਂ ਮੇਰੀਆਂ ਅਪੀਲਾਂ ਪਹਿਲੇ ਹੋਈਆਂ ਵਾ, ਤੇ ਮੋਸ਼ਨ ਤੋਂ ਰੀਓਪਨ ਤੇ ਵਰਕ ਪਰਮਿਟ ਮਿਲ ਸਕਦਾ ਕਿ ਨਹੀਂ ਮਿਲ ਸਕਦਾ ਜੇ ਪੈਂਡਿੰਗ ਹੋਵੇ ਤਾਂ? ਨਹੀਂ, ਆਪਣਾ ਪਹਿਲਾਂ ਡਿਨਾਈ ਹੋ ਗਿਆ ਸੀ ਤੁਹਾਡਾ? ਹਾਂਜੀ, 2 ਅਪੀਲਾਂ ਡਿਨਾਈਡ ਹੋ ਗਈਆਂ ਉਦੋਂ ਬਾਅਦ ਵਿੱਚ। ਪਹਿਲੀ ਲੀਗਲੀ ਨਹੀਂ ਮਿਲ ਸਕਦਾ, ਤੀਰ ਤੁੱਕਾ ਹੀ ਆ। ਅੱਛਾ, ਤੀਰ ਤੁੱਕਾ ਹੀ ਟਰਾਈ ਕਰਨਾ ਚਾਹੀਦਾ। ਹਾਂਜੀ, ਟਰਾਈ ਕਰ ਲਓ। ਹਾਂਜੀ, ਜੇ ਆਈਸ ਦੇ ਵਿੱਚ ਹਾਜ਼ਰੀ ਲੱਗਦੀ ਹੈ ਫਿਰ ਮਿਲ ਜਾਂਦਾ। ਹਾਂਜੀ, ਉਹ ਤਾਂ ਲੱਗਦੀ ਹੈ ਜੀ। ਤੇ ਦੂਸਰਾ ਕੁਐਸਚਨ ਇਹ ਹੈ ਜੀ, ਤੇ ਮੇਰਾ ਸਲਮ ਦੇ ਨਾਲ ਮੈਰਿਜ ਪਟੀਸ਼ਨ ਵੀ ਫਾਈਲ ਕੀਤੀ ਹੋਈ ਆ ਜੀ। ਜਿਹੜਾ I-30 ਫਾਰਮ ਆ, ਮਤਲਬ 130 ਫਾਰਮ ਆ, ਤੇ ਉਹਦੇ 130 ਦਿਨ ਹੋ ਗਏ। ਕਿੰਨਾ ਕੁ ਲੰਮਾ ਪ੍ਰੋਸੈਸ ਹੈ ਜਿਹਦਾ? ਉਹ ਤਾਂ ਮੇਰਾ ਵੀਰ 2 ਸਾਲ ਦਾ ਪ੍ਰੋਸੈਸ ਹੈ। ਜੇ ਡਿਪੋਟੇਸ਼ਨ ਵਗੈਰਾ ਲੱਗੀ ਉਹ ਤਾਂ ਚੰਗਾ ਲੰਬਾ ਖਿੱਚ ਹੋ ਜਾਣਾ। ਉਹ ਅੱਛਾ, ਠੀਕ ਹੈ ਜੀ। ਚਲੋ, ਥੈਂਕ ਯੂ ਜੀ। ਥੈਂਕ ਯੂ ਸਰ। ਠੀਕ ਹੈ, ਥੈਂਕ ਯੂ। ਸਤਨਾਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਈ, ਮੇਰਾ ਨਾ ਬਈ ਕੇਸ ਲੱਗਾ ਹੈਗਾ ਤੋਂ ਸੈਨ ਫਰਾਂਸਿਸਕੋ ਤੋਂ, ਡਿਨਾਈ ਹੋ ਗਿਆ ਮੇਰਾ ਕੇਸ, ਤੇ ਉਸ ਤੋਂ ਬਾਅਦ ਅਪੀਲ ਲਾਈ ਮੈਂ। ਜਸਪ੍ਰੀਤ ਹੋਣਾ ਨੇ ਮੇਰੀ ਅਪੀਲ ਲਾਈ ਆ ਪਹਿਲੀ ਜੀ, ਤੇ ਉਹ ਮੇਰਾ ਅਜੇ ਕੁਛ ਪਤਾ ਨਹੀਂ ਲੱਗਾ। ਮੇਰਾ 2022 ਦਾ ਕੇਸ ਹੋਇਆ ਡਿਨਾਈ, 10ਵੇਂ ਮਹੀਨੇ ਦਾ। ਠੀਕ ਹੈ, ਠੀਕ ਹੈ। 2 ਚੀਜ਼ਾਂ ਆ ਗਈਆਂ। ਪਹਿਲਾਂ ਇੱਕ, ਕਿਸੇ ਵੀ ਵਕੀਲ ਦਾ ਨਹੀਂ ਨਾਮ ਲੈਣਾ ਆਪਣੇ ਸ਼ੋਅ ਤੇ, ਠੀਕ ਹੈ? ਉਹ ਤੁਹਾਡਾ ਆਪਣਾ ਪਰਸਨਲ ਰਿਲੇਸ਼ਨਸ਼ਿਪ ਆ, ਤੇ ਉੱਦਾਂ ਸਵਾਲ ਜਿੰਨੇ ਮਰਜ਼ੀ ਪੁੱਛ ਸਕਦੇ ਆ। ਜਿਹੜਾ ਅਪੀਲ ਜਿਹੜੀ ਤੁਹਾਡੀ ਲੱਗੀ ਆ, ਉਹਦਾ ਨਾ ਬਰੀਫਿੰਗ ਸਕੈਜੂਲ ਆਉਂਦਾ ਹੁੰਦਾ ਐਟ ਸਮ ਮੋਮੈਂਟ। ਉਹ ਜਿਹੜਾ ਬਰੀਫਿੰਗ ਸਕੈਜੂਲ ਜਿਹੜਾ ਆਉਂਦਾ ਵਾ, ਤੇ ਉਹ 'ਚ ਵਕੀਲ ਨੇ ਆਪਣੀ ਆਰਗੂਮੈਂਟ ਪੇਸ਼ ਕਰਨੀ ਹੁੰਦੀ, ਉਹਦੇ ਹਿਸਾਬ ਨਾਲ ਉਹਨਾਂ ਨੇ ਫਿਰ ਅਪੀਲ ਦਾ ਫੈਸਲਾ ਜਿਹੜਾ ਕਰਨਾ। ਉਹ ਮੈਨੂੰ ਹੁਣ ਪਤਾ ਨਹੀਂ ਬਰੀਫਿੰਗ ਸਕੈਜੂਲ ਆਇਆ ਕਿ ਨਹੀਂ ਆਇਆ, ਤੁਸੀਂ ਆਨਲਾਈਨ ਚੈੱਕ ਕਰ ਸਕਦੇ ਆ। ਭਾਜੀ, ਉਹਦੇ ਕੁਛ ਵੀ ਨਹੀਂ ਸ਼ੋਅ ਕਰਨ ਡਿਆ, ਤੇ ਮੈਂ ਵੀ ਪੁੱਛਣਾ ਵੀ ਜਿੱਦਾਂ ਹੁਣ ਮੈਂ ਆਪਣਾ ਵਕੀਲ ਜੇ ਮਤਲਬ ਚੇਂਜ ਕਰਨਾ ਹੋਵੇ ਤੇ ਉਹ ਹੋ ਸਕਦਾ, ਆਪਾਂ ਕਰ ਸਕਦੇ ਹਾਂ? ਕਿਉਂਕਿ ਅਪੀਲ ਜਿੱਦਾਂ ਉਹਨਾਂ ਨੇ ਪਾਈ ਆ, ਤੇ ਜੇ ਮਤਲਬ ਹੁਣ ਚੇਂਜ ਕਰ ਲਈਏ ਤੇ ਕਰ ਸਕਦੇ ਆ। ਤੇ ਦੁਬਾਰਾ ਅਪੀਲ ਕਰੋਗੇ ਫਿਰ? ਨਹੀਂ, ਦੁਬਾਰਾ ਤਾਂ ਨਹੀਂ ਹੋਣੀ। ਉਹੀ ਵਾਲੀ ਅਪੀਲ ਟੇਕ ਓਵਰ ਹੋਣੀ ਆ। ਅਪੀਲ ਫਾਈਲ ਹੋਣੀ ਚਾਹੀਦੀ ਹੈ। ਉਹ ਤੁਹਾਨੂੰ ਆਨਲਾਈਨ EOIR ਵਾਲੀ ਜਿਹੜੀ ਵੈਬਸਾਈਟ ਆ ਉੱਤੇ ਬਿਲਕੁਲ ਸ਼ੋਅ ਕਰਦਾ ਕਿ ਅਪੀਲ ਫਾਈਲ ਕੀਤੀ ਸੀ ਕਿ ਨਹੀਂ ਕੀਤੀ ਸੀ। ਹਾਂਜੀ, ਸਿਰਫ ਮਤਲਬ ਉਹੀ ਸ਼ੋਅ ਕਰਦਾ ਮੈਨੂੰ, ਬਾਕੀ ਮੇਰਾ ਅਗਲਾ ਪਿਛਲਾ ਉੱਤੇ ਕੁਛ ਨਹੀਂ ਸ਼ੋਅ ਕਰਦਾ। ਹਾਂਜੀ, ਫਿਰ ਤੁਹਾਡਾ ਬਰੀਫਿੰਗ ਸ਼ੈਡਿਊਲ ਅਜੇ ਆਇਆ ਨਹੀਂ ਹੋਣਾ, ਵੀ ਦੇਖਣਾ ਪੈਣਾ। ਹਾਂਜੀ, ਤੁਸੀਂ ਕਰ ਸਕਦੇ ਆ ਚੇਂਜ ਜੀ। ਤੇ ਬਿਲਕੁਲ ਜਿੱਦਾਂ ਕਿਹਾ ਵੀ ਕਿਸੇ ਦਾ ਨਾਮ ਜਿਹੜਾ ਆ ਉਹ ਲੈਣ ਦੀ ਜਿਹੜੀ ਉਹ ਬਿਲਕੁਲ ਜ਼ਰੂਰਤ ਨਹੀਂ। ਪਰਮਿੰਦਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀ ਮੇਰੀ ਨਾ, ਮੈਂ ਆਪ ਤੇ ਸਿਟੀਜ਼ਨ, ਮੈਂ ਆਪਣੀ ਮੰਮੀ ਦਾ ਇੱਥੇ ਅਪਲਾਈ ਕੀਤਾ ਹੋਇਆ। ਮੰਮੀ ਮੇਰੇ ਕੋਲ ਹੀ ਆ, ਤੇ ਉਹਨਾਂ ਦੇ ਫਿੰਗਰ ਵੀ ਹੋ ਗਏ ਤੇ ਲੈਟਰ ਵੀ। ਅੱਗੇ ਹੁਣ ਕਿੰਨਾ ਟਾਈਮ ਲੱਗੂ? ਮੰਮੀ ਦਾ ਕੀ ਅਪਲਾਈ ਕੀਤਾ ਭਾਜੀ? ਤੁਸੀਂ ਸਿਟੀਜ਼ਨ ਆਪਣਾ ਗ੍ਰੀਨ ਕਾਰਡ ਮਾਤਾ ਦਾ ਅਪਲਾਈ ਕੀਤਾ? ਹਾਂਜੀ, ਸਾਲ 1.5 ਸਾਲ ਔਨ ਐਵਰੇਜ ਜਿਹੜਾ ਲੱਗਦਾ। ਠੀਕ ਹੈ ਜੀ। ਉਹਨਾਂ ਦਾ ਫਿੰਗਰਪ੍ਰਿੰਟ ਵਗੈਰਾ ਸਾਰਾ ਕੁਝ ਹੋ ਗਿਆ ਜੀ। ਉਹਨਾਂ ਦੀ ਮੈਡੀਕਲ ਦੀ ਥੋੜੀ ਪ੍ਰੋਬਲਮ ਹੋ ਗਈ ਕਰਕੇ। ਕਿ ਮੈਡੀਕਲ ਦੀ ਕਿੰਨੇ ਪ੍ਰੋਬਲਮ ਆ ਕੋਈ? ਹਾਂਜੀ, ਉਹ ਥੋੜੇ ਬਿਮਾਰ ਰਹਿੰਦੇ ਨੇ। ਨਹੀਂ, ਉਹ ਇਦਾਂ ਤਾਂ ਨਹੀਂ ਕੋਈ ਪ੍ਰੋਬਲਮ। ਤਾਂ ਜਿਹੜੀ ਕਮਿਊਨੀਕੇਬਲ ਡਿਜ਼ੀਜ਼ ਆ ਉਹਦੀ ਪ੍ਰੋਬਲਮ ਕਰਕੇ ਉਹ ਕਰਦੇ ਆ। ਜਿਹੜੀ ਦੂਜੀ ਬਿਮਾਰੀ ਤਾਂ ਨਹੀਂ। ਉਹ ਜੇ ਆਪਣਾ ਜਿਹੜੀ ਹਾਂਜੀ, ਠੀਕ ਹੈ ਜੀ, ਕੋਈ ਗੱਲ ਨਹੀਂ। ਵੇਟ ਤਾਂ ਇੰਨਾ ਸਮਾਂ ਲੱਗ ਜਾਣਾ। ਠੀਕ ਹੈ, ਕੋਈ ਗੱਲ ਨਹੀਂ। ਹਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਰ, ਮੇਰਾ ਨਾ ਕੇਸ ਸਾਲਮ ਆਫਿਸ ਲੱਗਿਆ ਸਨ ਫਰਾਂਸਿਸਕੋ 2016 ਦਾ। ਹਾਲੇ ਤੱਕ ਕੋਈ ਤਰੀਕ ਨਹੀਂ ਮਿਲੀ ਹੈਗੀ। ਐਕਸਪਾਇਰੀ ਡੇਟ ਵੀ ਕੀਤਾ ਸੀਗਾ। ਫੈਮਿਲੀ ਮੇਰੀ ਇੰਡੀਆ 'ਚ ਆ ਜੀ। ਹਾਂਜੀ, ਉਹ ਤੁਹਾਨੂੰ ਕੇਸ ਫਾਈਲ ਕਰਨਾ ਪੈਣਾ ਅਮੈਂਡਮੈਂਟਸ ਦਾ। ਓਕੇ, ਹੁਣ ਥੋੜੀ ਫੈਮਿਲੀ ਕੰਡੀਸ਼ਨ ਚੇਂਜ ਹੋ ਗਈ। ਜਿੱਦਾਂ ਮੇਰੀ ਵਾਈਫ ਨੂੰ ਨਾ ਕਾਫੀ ਜ਼ਿਆਦਾ ਡਿਪਰੈਸ਼ਨ ਦੀ ਬਿਮਾਰੀ ਹੋ ਗਈ। ਉਹਦਾ ਬੈਨੀਫਿਟ ਹੋਊਗਾ ਜੀ ਡਾਕਟਰ ਦੀ ਸਰਟੀਫਿਕੇਟ ਨਾਲ ਲਾ ਦਈਏ? ਵੀਰ, ਕੇਸ ਫਾਈਲ ਕਰਨਾ ਪੈਣਾ ਅਮੈਂਡਮੈਂਟਸ ਦਾ। ਉਹਦੇ ਨਾਲ ਤੁਸੀਂ ਆਪਣੇ ਜਿਹੜੇ ਵੀ ਮੁੱਦੇ ਆ ਪੇਸ਼ ਕਰ ਸਕਦੇ ਆ, ਪਰ ਕੇਸ ਫਾਈਲ ਕਰਕੇ ਹੋਣਾ ਸਿਰਫ। ਠੀਕ ਹੈ ਜੀ, ਓਕੇ, ਥੈਂਕ ਯੂ ਜੀ। ਇਹ ਅਮੈਂਡਮੈਂਟਸ ਇੱਕ ਜਿੱਦਾਂ ਤੁਸੀਂ ਲਾ ਸੂਟ ਕਹਿ ਰਹੇ ਸੀ, ਉਹ ਚੀਜ਼ ਹੁੰਦੀ ਹੈ? ਹਾਂਜੀ, ਹਾਂਜੀ। ਠੀਕ ਹੈ। ਸੋ ਉਹਦੇ ਲਈ ਉਹ ਫਿਰ ਤੁਸੀਂ ਇਮੀਗ੍ਰੇਸ਼ਨ ਵਕੀਲ ਕਰਦੇ ਹੁੰਦੇ ਆ ਅਮੈਂਡਮੈਂਟਸ ਫਾਈਲ, ਜਾਂ ਕੌਣ ਕਰਦਾ ਹੈ ਫਿਰ ਉਹ? ਇਹਦਾ ਕੀ ਹੈ ਕਿ ਪਹਿਲਾਂ ਇਹਨਾਂ ਨੂੰ ਕੇਸ ਬਣਾਉਣਾ ਪੈਣਾ ਆਪਣਾ ਸਾਰਾ, ਆਪਣਾ 100% ਬਣਾ ਕੇ ਅਸਾਈਲਮ ਆਫਿਸ ਭੇਜਣਾ ਪੈਣਾ। ਇੱਕ ਇਹਨਾਂ ਨੂੰ ਰਿਕੁਐਸਟ ਹੋਰ ਕਰਨੀ ਪੈਣੀ ਹੈ, ਤੇ ਫਿਰ ਉਸ ਤੋਂ ਬਾਅਦ ਲਾ ਸੂਟ ਕਰਨਾ ਪੈਣਾ। ਤੇ ਇਹਦੇ ਵਿੱਚ ਇਹਦੇ ਵਿੱਚ ਆਬਵੀਅਸਲੀ ਖਰਚਾ ਵੀ ਇਨਵੋਲਵ ਹੁੰਦਾ ਹੋਣਾ ਆ ਐਕਸਟਰਾ?
ਮੈਂ ਖਰਚਾ ਦੱਸ ਦਿੰਦਾ ਕਿੱਦਾਂ। ਜਿਹੜਾ ਸਾਡੀ ਫੀਸ, ਸਾਡੀ ਸਟੈਂਡਰਡ ਫੀਸ ਹੈ ਸਾਰੀ ਕਮਿਊਨਿਟੀ ਲਈ $15,000 ਅਸਾਈਲਮ ਦੀ, ਤੇ ਜਿਹੜਾ ਮੈਂਡਮਸ ਵਾਲਾ ਵਕੀਲ ਆ ਉਹਦਾ ਜਿਹੜਾ ਖਰਚਾ ਹੈਗਾ $3500 ਦਾ ਇਨੀਸ਼ੀਅਲ ਖਰਚਾ। ਠੀਕ ਹੈ। ਉਹਦੇ ਵਿੱਚ ਸਰਕਾਰ ਕੰਪਰੋਮਾਈਜ਼ ਕਰ ਲੈਂਦੀ ਹੈ ਤੇ ਫਿਰ ਬੰਦੇ ਦੇ ਆਹੀ ਪੈਸੇ ਲੱਗਣੇ ਆ। ਜੇ ਸਰਕਾਰ ਨਹੀਂ ਕੰਪਰੋਮਾਈਜ਼ ਕਰਦੀ, ਉਹ ਕਹਿੰਦੀ ਅੱਗੇ ਹੋਰ ਆਪਾਂ ਕੇਸ ਲੜਨਾ, ਫਿਰ ਬੰਦੇ ਕੋਲ ਆਪਸ਼ਨ ਆ ਕਿ ਉਹਨੂੰ ਅੱਗੇ ਕੇਸ ਲੜਨਾ ਕਿ ਉੱਥੇ ਡ੍ਰੌਪ ਕਰ ਦੇਣਾ ਕੇਸ। ਠੀਕ ਹੈ। ਤੇ ਫਿਰ ਉਹ ਜਿਹੜਾ ਲਿਟੀਗੇਸ਼ਨ ਲਾਇਰ ਉਹਦਾ ਜਿਹੜਾ ਆਵਰਲੀ ਤੇ ਸ਼ਿਫਟ ਜਿਹੜਾ ਹੋ ਜਾਂਦਾ। ਸੋ ਮਤਲਬ ਕਿ ਇਮੀਗ੍ਰੇਸ਼ਨ ਲਾਇਰ ਦੀ ਫੀਸ ਦੇ ਔਨ ਟੌਪ ਆਫ ਉਹ $3500 ਜਿਹੜਾ ਹੈਗਾ ਲਾਅ ਸੂਟ ਦਾ ਖਰਚਾ। ਤੇ ਪਰ ਅਪੀਲ ਜਾਂ ਪਰ ਤਰੀਕ ਦੇ ਹਿਸਾਬ ਨਾਲ ਫਿਰ ਅੱਗੇ ਖਰਚਾ ਜਿਹੜਾ ਉਹ ਵੱਧਦਾ ਜਾਣਾ ਜੇ ਅੱਗੇ ਪੈਂਦੀ ਆ ਤਾਂ ਉਹਨਾਂ ਨੇ 21 ਤਰੀਕ ਉਹਨਾਂ ਨੇ ਜ਼ਿਆਦਾਤਰ ਤਾਂ ਜਿੰਨੇ ਕੀਤੇ ਸੀ ਲਾਅ ਸੂਟ ਤਕਰੀਬਨ ਸਰਕਾਰ ਕੰਪਰੋਮਾਈਜ਼ ਕਰ ਲੈਂਦੀ, ਉਹਨਾਂ ਨੂੰ ਪਤਾ ਫਾਇਦਾ ਨਹੀਂ ਕੋਈ ਉਲਝਣ ਦਾ। ਠੀਕ ਹੈ। ਓਕੇ, ਠੀਕ ਹੈ। ਸਹੀ। ਗਗਨਦੀਪ। ਅੱਛਾ ਭਾਜੀ, ਮੈਨੂੰ ਨਾ ਇਹ ਜਾਣਾ ਪੈਣਾ ਐਕਚੁਅਲੀ, ਥੋੜਾ ਬਿਲਡਿੰਗ ਦੇ ਵਿੱਚ ਐਮਰਜੈਂਸੀ ਕੋਈ ਪੈ ਗਈ ਸੀਗੀ। ਠੀਕ ਹੈ। ਤੇ ਓਕੇ, ਨੋ ਪ੍ਰੋਬਲਮ। ਮੈਂ ਮੈਸੇਜ ਵੀ ਕੀਤਾ ਸੀਗਾ ਤੇ ਮਾਫੀ ਚਾਹੁੰਦੇ ਆ, ਤੇ ਆਹ ਵਾਲੀ ਕਾਲ ਲੈ ਕੇ ਨਾ ਕਰਨਾ ਪੈਣਾ। ਠੀਕ ਹੈ। ਵਾਟਰ ਲੀਕ ਹੋ ਸੀਗਾ। ਹਾਂਜੀ, ਕੋਈ ਗੱਲ ਨਹੀਂ, ਨੋ ਪ੍ਰੋਬਲਮ। ਹਾਂਜੀ ਗਗਨ ਜੀ ਜਲਦੀ ਪੁੱਛ ਲਿਓ ਸਵਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਮੇਰਾ ਸੈਨ ਫਰਾਂਸਿਸਕੋ 'ਚ ਹੈਗਾ ਆ, ਮੇਰੀ ਮਾਸਟਰ ਹੀਅਰਿੰਗ ਆਈ ਹੋਈ ਆ 2025 ਦੀ, ਤੇ ਮੇਰੀ ਜਿਹੜੀ ਜੱਜ ਹੈਗੀ ਆ ਉਹਦਾ ਨਾਮ ਹੈ ਆਰਵਿਨ ਸਿੰਘ। ਤੇ ਮੇਰੀ ਲਾਇਰ ਕਹਿ ਰਹੀ ਹੈ ਕਿ ਲਾਈਕ ਉਹ ਤੇਰੀ ਜੱਜ ਗੁੱਡ ਨਹੀਂ ਆ, ਉਹਨੇ ਤੇਰਾ ਕੇਸ ਅਪਰੂਵ ਨਹੀਂ ਕਰਨਾ, ਸੋ ਵੀ ਸ਼ੁੱਡ। ਬਹੁਤ ਗੁੱਡ ਜੱਜ ਆ, ਇਹਨੇ ਪੰਜਾਬੀਆਂ ਦੇ ਕੇਸ ਵੀ ਲੜੇ ਆ, ਗੁੱਡ ਜੱਜ ਆ ਇਹ, ਤੇ ਵਧੀਆ ਲਾਅ ਵਾਲੀ। ਹਾਂਜੀ, ਗੁੱਡ ਜੱਜ, ਇਹਨੂੰ ਪਤਾ ਸਾਰਾ ਕਿੱਦਾਂ, ਮਾੜੀ ਜੱਜ ਨਹੀਂ। ਓਕੇ, ਤੇ ਫਿਰ ਮੈਨੂੰ ਭਾਜੀ ਉਹ ਮੇਰੀ ਲਾਇਰ ਅੜ ਗਈ ਹੈ, ਉਹ ਕਹਿ ਰਹੀ ਹੈ ਕਿ ਮੈਂ ਉੱਥੇ ਕੇਸ ਫਾਈਟ ਨਹੀਂ ਕਰਨਾ, ਉਹਨੇ ਮੇਰੇ ਪਹਿਲਾਂ ਵੀ 2-3 ਕੇਸ ਡਿਨਾਈ ਕੀਤੇ ਨੇ, ਤੇ ਮੈਨੂੰ ਫਿਰ ਲਾਈਕ ਉੱਥੋਂ ਹੀ ਫਾਈਟ ਕਰਨਾ ਚਾਹੀਦਾ ਆ। ਉਹ ਕਨਕੋਰਡ ਲੈ ਕੇ ਜਾਣਾ ਚਾਹੁੰਦੀ ਹੈ ਮੇਰਾ ਜਿਹੜਾ ਕੇਸ ਆ। ਨਹੀਂ, ਏਦਾਂ ਤੁਸੀਂ ਫੋਰਨ ਸ਼ਾਪਿੰਗ ਨਹੀਂ ਕਰ ਸਕਦੇ ਹੈਗੇ ਕਿ ਜੱਜ ਪਸੰਦ ਨਹੀਂ ਤਾਂ ਉੱਧਰ ਲੈ ਕੇ ਚੱਲ ਜਾਣਾ ਵਾ। ਏਦਾਂ ਤਾਂ ਸਾਰੇ ਹੀ ਆ ਜਾਣਗੇ ਇੱਕੋ ਥਾਂ ਤੇ ਨਾ ਕਰਕੇ, ਤਾਂ ਇਲੀਗਲ ਆ ਇਹ। ਤਾਂ ਵਕੀਲ ਨੂੰ ਵੀ ਨਹੀਂ ਏਦਾਂ ਦੀ ਸਲਾਹ ਦੇਣੀ ਚਾਹੀਦੀ ਕਿ ਜੱਜ ਨਾਲੇ ਗੁੱਡ ਆ। ਹੁਣ ਮੈਨੂੰ ਪਤਾ ਨਹੀਂ ਜੱਜ ਜਿਹੜੀ ਹੈਗੀ ਨਾ ਰੂਲ ਰੈਗੂਲੇਸ਼ਨ ਵਾਲੀ ਆ ਪੂਰੀ। ਉਹ ਹੁਣ ਕਈ ਵਾਰੀ ਫਿਰ ਵਕੀਲਾਂ ਨੂੰ ਜੱਜ ਤਾਂ ਵੀ ਨਹੀਂ ਨਾ ਗੁੱਡ ਲੱਗਦੇ ਕਿ ਜੱਜ ਜਦੋਂ ਥੋੜਾ ਜਿਹਾ ਫਿਰ ਸਟ੍ਰਿਕਟ ਹੁੰਦੇ ਆ, ਤਾਂ ਫਿਰ ਵਕੀਲ ਕਹਿੰਦਾ ਯਾਰ ਇਹਦਾ ਟੈਨਸ਼ਨ ਪਾਤੀ ਜੱਜ ਨੇ ਮੈਨੂੰ। ਸੋ ਬਾਏ ਦਾ ਬੁੱਕ ਜੇ ਚੱਲੋ ਤਾਂ ਫਿਰ ਕੋਈ ਪ੍ਰੋਬਲਮ ਨਹੀਂ, ਗੁੱਡ ਜੱਜ ਆ ਇਹ। ਠੀਕ ਹੈ। ਚਲੋ, ਥੈਂਕ ਯੂ ਭੈਣ ਜੀ, ਮਿਹਰਬਾਨੀ। ਤੇ ਟਰਨੀ ਟਿਰਕਾਣਾ ਜੀ ਧੰਨਵਾਦ, ਸ਼ੁਕਰੀਆ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।